ਕਾਲ। ਧੰਨਵਾਦ ਜੀ ਆਇਆਂ ਨੂੰ ਸਾਰੇ ਹੀ ਸਰੋਤੇ ਜਿੰਨੇ ਵੀ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਘਰਾਂ 'ਚ ਰੇਡੀਓ ਸੈਟਸ 'ਤੇ ਫੇਸਬੁੱਕ 'ਤੇ ਜੁੜੇ ਹੋਏ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਮਈ ਦੀ 16 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਦਾ ਅਤੇ ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਹੁੰਦਾ ਆ ਉਹ ਟਰੱਕਿੰਗ 'ਤੇ ਹੁੰਦਾ ਆ। ਸਰੋਤਿਆਂ ਨੂੰ ਪਹਿਲਾਂ ਦੱਸ ਦਈਏ ਵੀ ਜਿਨ੍ਹਾਂ ਨੇ ਕਾਲਾਂ ਕਰਨੀਆਂ ਉਹ ਪਹਿਲਾਂ ਹੀ ਕਾਲਾਂ ਕਰ ਲੈਣ, ਫਿਰ ਆਪਾਂ ਲੇਟ ਹੋ ਜਾਂਦੇ ਹਾਂ। ਅਤੇ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹੀਆਂ ਲੋਕਲ ਖਬਰਾਂ ਸਾਂਝੀਆਂ ਕਰਾਂਗੇ, ਫਿਰ ਟਰੱਕਿੰਗ ਨਾਲ ਰਿਲੇਟਡ ਜੀ, ਤੇ ਖਬਰਾਂ। ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿੱਦਾਂ ਦੱਸਿਆ ਹਰਜੋਤ ਜੀ ਨੇ, ਤੁਸੀਂ ਸਰੋਤੇ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਕੁਛ ਹੀ ਮਿੰਟਾਂ ਦੇ ਵਿੱਚ ਆਪਾਂ ਉਹ ਜਿਹੜੀਆਂ ਕਾਲਸ ਲੈਣੀਆਂ ਆ ਉਹ ਸ਼ੁਰੂ ਕਰਾਂਗੇ ਕੁਛ ਖਬਰਾਂ ਕਰਨ ਤੋਂ ਬਾਅਦ 'ਚ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਡਰਾਈਵ ਐਂਡ ਰੀਫਰ ਟ੍ਰੇਲਰਸ ਖਰੀਦ ਸਕਦੇ ਹੋ। ਕਾਲ ਕਰੋ 909-786-8008 ਅਤੇ ਪੰਜਾਬੀਆਂ ਦੇ ਦੁਆਰਾ ਆਪਣੀ ਬਣਾਈ ਹੋਈ ਟਰੱਕਿੰਗ ਐਸੋਸੀਏਸ਼ਨ GoNAPTA.org ਦੇ ਉੱਤੇ ਜਾ ਕੇ ਵਿਜ਼ਿਟ ਕਰੋ। ਇਹਨਾਂ ਦੇ ਮੈਂਬਰ ਬਣਨ ਦੇ ਤੁਹਾਨੂੰ ਕਈ ਫਾਇਦੇ ਨੇ। ਹੋਰ ਜਾਣਕਾਰੀ ਲਈ ਇਹਨਾਂ ਦੀ ਮੈਂਬਰਸ਼ਿਪ ਦੇ ਬਾਰੇ ਜਾਂ ਹੋਰ ਕਿਸੇ ਤਰੀਕੇ ਦੀ ਜਾਣਕਾਰੀ ਲਈ ਇਹਨਾਂ ਦੇ ਵੈਬਸਾਈਟ ਵਿਜ਼ਿਟ ਕਰੋ GoNAPTA.org ਦੇ ਉੱਤੇ। ਇਹਨਾਂ ਸਭਨਾਂ ਦਾ ਹੀ ਬਹੁਤ ਬਹੁਤ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਹਰਜੋਤ ਸਿੰਘ ਜੀ, ਕੁਛ ਕੁ ਜਿਹੜੀਆਂ ਆ ਖਬਰਾਂ ਦੱਸ ਦਈਏ। ਅਤੇ ਬਹੁਤ ਸਾਰੇ ਸਰੋਤੇ ਇਹ ਕਰਨਾ ਚਾਹੁੰਦੇ ਹੋਣੇ ਵੀ ਅਸੀਂ ਸੁਣ ਕਿੱਦਾਂ ਸਕਦੇ ਹਾਂ। ਤੁਸੀਂ ਐਪ ਡਾਊਨਲੋਡ ਕਰ ਲਓ। ਜਿਹੜੇ ਕੋਈ ਨੰਬਰ ਚਾਹੁੰਦੇ ਨੇ ਕਾਲ ਟੂ ਲਿਸਨ ਦਾ ਆ, ਤੁਸੀਂ ਐਪ ਡਾਊਨਲੋਡ ਕਰੋ। ਪੰਜਾਬੀ ਰੇਡੀਓ USA ਦੀ ਆਈਫੋਨ ਐਂਡਰੋਇਡ ਦੀ ਫੋਨ ਦੇ ਉਸਦੇ ਉੱਤੇ ਫ੍ਰੀ ਆਫ ਕਾਸਟ ਅਵੇਲੇਬਲ ਆ। ਅਤੇ ਜਿੱਥੇ ਜਿੱਥੇ ਤੁਹਾਡਾ ਇੰਟਰਨੈਟ ਅਵੇਲੇਬਲ ਆ ਤੁਸੀਂ ਉੱਥੋਂ ਸਟ੍ਰੀਮ ਕਰ ਸਕਦੇ ਹੋ। ਜਿੱਥੇ ਨਹੀਂ ਅਵੇਲੇਬਲ ਉੱਥੇ ਕਾਲ ਟੂ ਲਿਸਨ ਦੇ ਉੱਤੇ ਕਲਿੱਕ ਕਰਕੇ ਤੁਹਾਡੇ ਲਈ ਜਿਹੜਾ ਫ਼ੋਨ ਨੰਬਰ ਆ ਜਾਂਦਾ ਹੈ, ਤੁਸੀਂ ਉਸ ਦੇ ਜ਼ਰੀਏ ਵੀ ਉੱਤੇ ਡਾਇਲ ਕਰਕੇ ਵੀ ਫਿਰ ਸੁਣ ਸਕਦੇ ਹੋ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਜਿਹੜੀ ਖਬਰ ਆ ਉਹ ਇੱਕ ਫੋਲਰ ਫਰਿਜ਼ਨੋ ਏਰੀਏ ਦਾ ਡਰਾਈਵਰ ਜਿਹੜਾ ਕੱਲ੍ਹ ਸਵੇਰ ਤੋਂ ਮਿਸਿੰਗ ਆ। ਕਹਿੰਦੇ ਵੀ ਉਹਦਾ ਜਿਹੜਾ ਟਰੱਕ ਸੀਗਾ ਹਾਈਵੇ I-5 ਦੇ ਲਾਗੇ ਅਤੇ ਵਿਟਵਰਥ ਰੋਡ ਜਿਹੜੀ ਆ ਨਾਰਥ ਵੈਸਟ ਆਫ ਲਾਸ ਵੈਨਿਊਸ, ਉੱਥੇ ਜਿਹੜਾ ਟਰੱਕ ਸੀ ਉਹ ਚੱਲ ਰਿਹਾ ਸੀ ਅਤੇ ਉਹਦੇ ਵਿੱਚ ਕੋਈ ਵੀ ਜਿਹੜਾ ਡਰਾਈਵਰ ਨਹੀਂ ਸੀ। ਅਤੇ ਹੁਣ ਪਤਾ ਚੱਲਿਆ ਵੀ ਜਿਹੜਾ ਉਹ ਡਰਾਈਵਰ ਸੀ ਉਹ ਸਤਵੰਤ ਸਿੰਘ ਬੈਂਸ ਜਿਹੜਾ ਉਹਦਾ ਡਰਾਈਵਰ ਸੀਗਾ। ਅਤੇ ਉਹਦੇ ਘਰ ਦੇ ਜਿਹੜੇ ਆ ਕਾਫੀ ਫਿਕਰ ਕਰ ਰਹੇ ਆ, ਕਿਉਂਕਿ ਉਹ ਡਾਇਆਬੈਟਿਕ ਪੇਸ਼ੈਂਟ ਹੈਗਾ ਆ, ਉਹਨੂੰ ਸ਼ੂਗਰ ਹੈਗੀ ਆ। ਕਹਿੰਦੇ ਵੀ ਦਵਾਈ ਦੀ ਜ਼ਰੂਰਤ ਹੋਊਗੀ। ਸੋ ਚਾਹੇ ਤੁਸੀਂ ਮਰਸਡ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੂੰ ਅਤੇ ਜਾਂ ਫਰਿਜ਼ਨੋ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ, ਫਰਿਜ਼ਨੋ ਕਾਉਂਟੀ ਸ਼ੈਰਿਫ ਆਫਿਸ, ਜੇ ਕਿਸੇ ਵੀ ਵੀਰ ਭੈਣ ਨੂੰ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਪਤਾ ਹੋਵੇ ਅਤੇ ਤੁਸੀਂ ਕਾਲ ਕਰ ਸਕਦੇ ਹੋ 559-600-3111। ਇਹ ਫਰਿਜ਼ਨੋ ਕਾਉਂਟੀ ਜਿਹੜਾ ਸ਼ੈਰਿਫ ਦਾ ਨੰਬਰ ਦਿੱਤਾ ਗਿਆ ਆ। 5 ਫੁੱਟ 8 ਇੰਚ ਉਹਨਾਂ ਦੀ ਹਾਈਟ ਦੱਸੀ ਗਈ ਆ ਅਤੇ 230 ਪਾਉਂਡ ਭਾਰ ਦੱਸਿਆ ਗਿਆ ਆ। ਅਤੇ ਬਰਾਊਨ ਆਈਜ਼ ਅਤੇ ਬਲੈਕ ਹੇਅਰਸ ਹੈਗੇ ਆ, ਮੁੱਛਾਂ ਰੱਖੀਆਂ ਆ ਅਤੇ ਉਹਨਾਂ ਨੇ ਜਿੱਦਾਂ ਵਾਲ ਕੱਟੇ ਹੋਏ ਆ। ਸੋ ਪੁਲਿਸ ਨੂੰ ਵੀ ਹੈਲਪ ਦੀ ਜ਼ਰੂਰਤ ਆ। ਅਤੇ ਕੱਲ੍ਹ ਸਵੇਰੇ ਇਹ ਜਿਹੜੀ ਆ ਗੱਲ ਵਾਪਰੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕੱਲ੍ਹ ਜਿੱਦਾਂ ਆਪਾਂ ਅਲਬਾਮਾ ਦਾ ਦੱਸਿਆ ਸੀਗਾ, ਅਬੋਰਸ਼ਨ ਦਾ ਜਿਹੜਾ ਲਾਅ ਆ ਉਸ ਦੇ ਜਿਹੜੇ ਇੱਥੇ ਗਵਰਨਰ ਹੈਗੀ ਆ ਉਸ ਨੇ ਸਾਈਨ ਕਰ ਦਿੱਤੇ ਆ। ਅਤੇ ਬਹੁਤ ਜ਼ਿਆਦਾ ਇਸ ਟਾਈਮ ਉਸ ਨੂੰ ਲੈ ਕੇ ਰੌਲਾ ਰੱਪਾ ਆ, ਕਿਉਂਕਿ ਉਸ ਲਾਅ ਦੇ ਅਧੀਨ ਜੇ ਕੋਈ ਰੇਪ ਅਤੇ ਇਨਸੈਸਟ ਬਲਾਤਕਾਰ ਦੇ ਮਾਮਲੇ ਦੇ ਵਿੱਚ ਵੀ ਜੇ ਕੋਈ ਔਰਤ ਗਰਭਵਤੀ ਹੁੰਦੀ ਆ, ਉਸ ਨੂੰ ਵੀ ਅਬੋਰਸ਼ਨ ਕਰਾਉਣ ਦਾ ਹੱਕ ਅਖਤਿਆਰ ਜਿਹੜਾ ਆ ਉਹਨਾਂ ਦੇ ਕੋਲੋਂ ਖੋਹ ਲਿਆ ਗਿਆ ਆ। ਅਤੇ ਇਸੇ ਦੇ ਤਰਜ਼ ਦੇ ਉੱਤੇ ਜਾਰਜੀਆ ਦੇ ਵਿੱਚ ਵੀ ਇੱਦਾਂ ਦਾ ਇੱਕ ਜਿਹੜਾ ਬਹੁਤ ਹੀ ਸਖਤ ਅਬੋਰਸ਼ਨ ਦਾ ਕਾਨੂੰਨ ਜਿਹੜਾ ਉਹ ਆ ਰਿਹਾ ਆ। ਅਤੇ ਮਜ਼ੂਰੀ ਦੀ ਸੈਨੇਟ ਨੇ ਵੀ ਕਹਿੰਦੇ ਆ ਇੱਕ ਨਵਾਂ ਬਿੱਲ ਜਿਹੜਾ ਆ ਉਹ ਪਾਸ ਕੀਤਾ ਆ ਵੀ 8 ਹਫ਼ਤੇ ਤੋਂ ਬਾਅਦ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਿਹੜਾ ਅਬੋਰਸ਼ਨ ਕਰਾਉਣਾ ਆ ਉਸ ਦੇ ਉੱਤੇ ਬੈਨ ਲਾ ਦਿੱਤਾ ਆ। ਸੋ ਆਉਣ ਵਾਲਾ ਜਿਹੜਾ ਹਰਜੋਤ ਸਿੰਘ ਜੀ, ਹੁਣ ਇਹਦਾ ਮਤਲਬ ਇੱਦਾਂ ਲੱਗ ਰਿਹਾ ਆ ਵੀ ਜਿਹੜੀ ਰੋ ਵਰਸਿਸ ਵੇਡ ਦਾ ਮਸਲਾ ਆ ਉਹ ਸੁਪਰੀਮ ਕੋਰਟ ਜਿਹੜਾ 1973 ਦੇ ਵਿੱਚ ਉਸ ਉੱਤੇ ਫੈਸਲਾ ਸੁਣਾ ਚੁੱਕਾ ਸੀਗਾ, ਉਹ ਮੁੜ ਕੇ ਦੁਬਾਰਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਾ ਸਕਦਾ ਹੈ। ਅਤੇ ਇਸ ਦੇ ਉੱਤੇ ਕਾਫੀ ਲੀਗਲ ਜਿਹੜੀਆਂ ਅੜਚਨਾਂ ਜਿਹੜੀਆਂ ਆਉਣਗੀਆਂ। ਅਤੇ ਇਹ ਵੀ ਹੋ ਗਿਆ ਇਸ ਦੇ ਨਾਲ ਹੀ ਵੀ ਇੱਕ ਚੁਣਾਵੀ ਮੁੱਦਾ ਵੀ ਨਾਲ ਦੇ ਨਾਲ ਇਹ ਉੱਭਰ ਕੇ ਸਾਹਮਣੇ ਆ ਚੁੱਕਾ ਆ।
ਅਗਲੀ ਖਬਰ ਵੱਲ ਚਲੀਏ। ਪੰਜਾਬੀ ਕਮਿਊਨਿਟੀ ਲਈ ਬਹੁਤ ਹੀ ਜਿਹੜੀ ਦੁਖਦਾਈ ਭਰੀ ਖਬਰ ਆ ਰਹੀ ਆ ਇੰਡੀਆਨਾ ਫਿਸ਼ਰਜ਼ ਤੋਂ, ਜਿੱਥੇ ਕੱਲ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਦੋ ਜਿਹੜੇ ਨੌਜਵਾਨ, ਇੱਕ 22 ਸਾਲਾਂ ਦਾ ਤੇ ਇੱਕ 20 ਸਾਲਾਂ ਦਾ। ਜਿਹੜਾ 22 ਸਾਲਾਂ ਦਾ ਦਵਨੀਤ ਸਿੰਘ ਚਾਹਲ ਜਿਹੜਾ ਕਿ SUV ਡਰਾਈਵ ਕਰ ਰਿਹਾ ਸੀ, ਤੇ ਨਾਲ ਉਹਦੇ ਡਰਾਈਵਰ ਸੀ ਵਰਨਦੀਪ ਸਿੰਘ ਬਰਿੰਗ 19 ਸਾਲਾਂ ਦਾ, ਤੇ ਪਿਛਲੇ ਸੀਟ ਤੇ ਇੱਕ ਗੁਰਜੋਤ ਸਿੰਘ ਸੰਧੂ ਬੈਠਾ ਸੀ। ਉਹ ਬਚ ਗਿਆ ਤੇ ਉਹਦੇ ਸੱਟਾਂ ਲੱਗੀਆਂ, ਪਰ ਦੋ ਨੌਜਵਾਨਾਂ ਦੀ ਜਿਹੜੀ ਆ ਮੌਤ ਹੋ ਗਈ। ਜੀ ਜੀ। ਤੇ ਜਿਹੜੀ ਹਰਜੋਤ ਸਿੰਘ ਜੀ, ਆਪਾਂ ਹੁਣ ਜਿਹੜੀ ਟਰੱਕਿੰਗ ਦੇ ਉੱਤੇ, ਇੰਡਸਟਰੀ ਦੇ ਉੱਤੇ ਜਿਹੜੀ ਗੱਲਬਾਤ ਉਹ ਕਰਨੀ ਸ਼ੁਰੂ ਕਰਦੇ ਹਾਂ। ਪਿਛਲੇ ਕਈ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਵੀ ਹੁਣ ਰੀਸੈਂਟਲੀ ਜਿਹੜਾ ਕਾਫੀ ਇੱਕ ਮੁੱਦਾ ਇਸ ਟਾਈਮ ਜਿਹੜੇ ਕਹਿ ਲਓ ਵੀ ਡਰਾਈਵਰਸ ਵਰਸਿਸ ਜਿਹੜੇ ਡਿਸਪੈਚਰਸ ਆ, ਉਸ ਦਾ ਮਸਲਾ ਜਿਹੜਾ ਆ ਉਹ ਬਣਿਆ ਪਿਆ ਆ ਵੀ ਕਿਤੇ ਨਾ ਕਿਤੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਇਹ ਚਾਹ ਰਹੇ ਨੇ ਵੀ ਜਿਹੜੇ ਡਰਾਈਵਰਸ ਦੀ ਇਨਕਮ ਆ, ਜਿਹੜੀ ਉਹਨਾਂ ਦੀ ਤਨਖਾਹ ਆ, ਨਾਟ ਇਨਕਮ, ਉਹਨਾਂ ਦੀ ਜਿਹੜੀ ਤਨਖਾਹ ਆ ਉਸ ਨੂੰ ਜਿਹੜਾ ਘਟਾਇਆ ਜਾਵੇ। ਡਰਾਈਵਰਸ ਵੀ ਇਸ ਦੇ ਅਗੇਂਸਟ ਹੈਗੇ ਨੇ। ਬਹੁਤ ਸਾਰੇ ਜਿਹੜਾ ਇਹ ਮਸਲਾ ਗੁੰਝਲਦਾਰ ਜਿਹੜਾ ਕਿਤੇ ਨਾ ਕਿਤੇ ਇਹ ਮਸਲਾ ਜਿਹੜਾ ਆ ਉਹ ਬਣ ਚੁੱਕਾ ਆ। ਸੋ ਰਮਨ ਜੀ, ਬੀਤੇ ਦਿਨਾਂ ਦੇ ਵਿੱਚ ਇਸ ਦੇ ਬਾਬਤ ਮੀਟਿੰਗਸ ਵਗੈਰਾ ਵੀ ਜਿਹੜੀਆਂ ਹੋਈਆਂ ਫਰੈਜ਼ਨੋ ਵਾਲੇ ਇਲਾਕੇ ਦੇ ਵਿੱਚ, ਬਹੁਤ ਜ਼ਿਆਦਾ ਇੱਕ ਫ੍ਰਿਕਸ਼ਨ ਜਿਹੜੀ ਆ ਉਹ ਪੈਦਾ ਹੋ ਰਹੀ ਆ ਆਪਣੀ ਕਮਿਊਨਿਟੀ ਦੇ ਵਿੱਚ ਹੀ। ਜਿਹੜੇ ਵੱਖ-ਵੱਖ ਕਹਿ ਲਓ ਵੀ ਹੈ ਟਰੱਕਿੰਗ ਦੇ ਨਾਲ ਹੀ, ਪਰ ਵੱਖ-ਵੱਖ ਬ੍ਰਾਂਚਿਸ ਦੇ ਵਿੱਚ ਜਿਹੜੇ ਲੋਕ ਜੁੜੇ ਹੋਏ ਆ। ਸੋ ਕਿਸ ਪਾਸੇ ਵੱਲ ਨੂੰ ਜਿਹੜਾ ਇਹ ਮਸਲਾ ਆ ਉਹ ਵੱਧ ਰਿਹਾ, ਤੇ ਮਸਲਾ ਪੂਰਾ ਜਿਹੜਾ ਆ ਹੈ ਕੀ ਆ, ਕੀ ਇਸ ਦੇ ਪਿੱਛੇ ਜਿਹੜੀ ਚਰਚਾਵਾਂ ਚੱਲ ਰਹੀਆਂ ਨੇ? ਬਿਲਕੁਲ ਰਾਜਕਰਨ, ਬੜੀ ਗੰਭੀਰ ਜਿਹਨੂੰ ਕਹਿ ਲਓ ਸਮੱਸਿਆ ਹੈਗੀ ਆ, ਔਰ ਬੜੀ ਇਹ ਜਿਹੜਾ ਇਸ ਵੇਲੇ ਟਾਈਮ ਹੈਗਾ ਆ ਕਾਫੀ ਜਿਹੜਾ ਖਰਾਬ ਚੱਲ ਰਿਹਾ ਟਰੱਕਿੰਗ ਇੰਡਸਟਰੀ ਦੇ ਵਿੱਚ। ਇਸ ਟਾਈਮ ਨੂੰ ਕਹਿ ਲਓ ਕਿ ਜਿਹੜੀ ਥੋੜ੍ਹੀ ਜਿਹੀ ਆਪਣੀ ਹੈਗੀ ਆ ਲੋਡਸ ਵਗੈਰਾ ਹੈਗੇ, ਉਹਨਾਂ ਦੇ ਵਿੱਚ ਜੋ ਵੀ ਕੁਛ ਹੋਇਆ ਆ ਮਤਲਬ ਕਿ ਡਾਊਨ ਗਏ ਆ, ਸਾਰਾ ਕੁਛ ਗਿਆ ਆ। ਪਰ ਮੇਰੇ ਖਿਆਲ ਦੇ ਵਿੱਚ ਇਹ ਸਾਰਾ ਮਾਹੌਲ ਵਿਗਾੜਨ ਦੇ ਵਿੱਚ ਅਸੀਂ ਖੁਦ ਕਾਫੀ ਜ਼ਿੰਮੇਵਾਰ ਹੈਗੇ ਆ। ਕਾਫੀ ਹੱਦ ਤੱਕ ਜਿਹੜਾ ਸਾਡੀ ਖੁਦ ਦੀ ਜਿਹੜੀ ਇਹ ਸਿਚੁਏਸ਼ਨ ਕ੍ਰੀਏਟ ਕੀਤੀ ਹੋਈ ਆ। ਸਿਰਫ ਇੱਕ ਇਸ਼ੂ ਇਹ ਹੈਗਾ ਕਿ ਅਸੀਂ ਸਿਚੁਏਸ਼ਨ ਨੂੰ ਵਿਗਾੜ ਬਹੁਤ ਜ਼ਿਆਦਾ ਲਿਆ, ਬਹੁਤ ਲੰਮਾ ਚੌੜਾ ਵਿਗਾੜ ਲਿਆ, ਲੇਕਿਨ ਅਸੀਂ ਹੱਲ ਇਹਦਾ ਬਹੁਤ ਜਲਦੀ ਚਾਹੁੰਦੇ ਹਾਂ ਕਿ ਇਹਨੂੰ ਬੜੀ ਇੱਕਦਮ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾਵੇ, ਹੈ ਨਾ। ਤੇ ਇਹ ਐਜ਼ ਵਨ ਬਿਜ਼ਨਸ ਓਨਰ, ਜੇ ਕੋਈ ਇੱਕ ਬਿਜ਼ਨਸ ਵਾਲਾ ਕੋਈ ਆਪਣੇ ਬਿਜ਼ਨਸ ਦੇ ਵਿੱਚ ਬਦਲਾਅ ਲਿਆਉਣਾ ਚਾਹੁੰਦਾ, ਉਹ ਡੇ ਐਂਡ ਨਾਈਟ ਦੇ ਵਿੱਚ ਲਿਆ ਸਕਦਾ, ਉਹ ਕਰ ਸਕਦਾ ਆਪਣੇ ਬਿਜ਼ਨਸ ਵਿੱਚ। ਪਰ ਜੇ ਤੁਸੀਂ ਇੰਡਸਟਰੀ ਵਾਈਡ ਇੱਕ ਚੇਂਜ ਲਿਆਉਣੀ ਆ ਤੇ ਇੰਡਸਟਰੀ ਵਾਈਡ ਤੁਸੀਂ ਕੁਛ ਕਰਨਾ ਆ, ਉਹਦੇ ਲਈ ਆਈ ਥਿੰਕ ਆਪਾਂ ਨੂੰ ਲੌਂਗ ਟਰਮ ਸੋਲਿਊਸ਼ਨ ਜਿਹੜੇ ਉਹ ਸੋਚਣੇ ਪੈਣਗੇ। ਲੌਂਗ ਟਰਮ ਇਹਦੇ ਬਾਰੇ 'ਚ ਗੱਲ ਕਰਨੀ ਪਊਗੀ। ਜੇ ਆਪਾਂ ਗੱਲ ਕਰਦੇ ਹਾਂ ਕਿ ਕੋਈ ਵੀ ਐਸੀ ਜਿਹੜੀ ਚੀਜ਼ ਆ ਗਲਤ ਹੋਈ ਆ, ਖਰਾਬ ਹੋਈ ਆ, ਉਹਨੂੰ ਠੀਕ ਕਰਨ ਵਾਸਤੇ ਟਾਈਮ ਲੱਗਦਾ। ਸੋ ਸਾਨੂੰ ਇੱਥੇ ਇਸ ਵੇਲੇ ਹੁਣ ਬਹੁਤ ਜਿਹੜੀ ਆਪਣੀ ਕਮਿਊਨਿਟੀ, ਟਰੱਕਿੰਗ ਕਮਿਊਨਿਟੀ ਹੈਗੀ ਆ, ਭਾਈਬੰਦ ਹੈਗੇ ਆ, ਆਪਣੇ ਦੋਸਤ ਮਿੱਤਰ ਹੈਗੇ, ਉਹਨਾਂ ਨੇ ਬੇਸਿਕਲੀ ਕਾਫੀ ਲੰਮਾ ਖਿੱਚ ਲਿਆ। ਪਿਛਲੇ ਸਾਲ ਦਾ ਇਹ ਪ੍ਰੋਬਲਮ ਜਿਹੜੀ ਸ਼ੁਰੂ ਹੋਈ ਆ, ਉਹ ਉਸ ਤੋਂ ਬਾਅਦ ਜਦੋਂ ਜਨਵਰੀ ਤੋਂ ਜਾਂ ਦਸੰਬਰ ਜਨਵਰੀ ਤੋਂ ਜਦੋਂ ਲੋਡ ਦੇ ਰੇਟ ਘਟਨੇ ਸ਼ੁਰੂ ਹੋ ਗਏ ਕਾਫੀ, ਤੇ ਆਪਾਂ ਉਹਨੂੰ ਖਿੱਚਦੇ ਕਾਫੀ ਦੇਰ ਮਈ ਤੱਕ ਲਾਏ। ਇਹਨੂੰ ਸਿਚੁਏਸ਼ਨ ਨੂੰ ਪਹਿਲਾਂ ਹੈਂਡਲ ਕਰਨਾ ਚਾਹੀਦਾ ਸੀ ਜਲਦੀ, ਪਰ ਉਹ ਨਹੀਂ ਕੀਤਾ। ਸੋ ਹੁਣ ਜੋ ਸਿਚੁਏਸ਼ਨ ਬਣੀ ਆ ਉਹਦੇ ਲਈ ਇਹ ਆ ਕਿ ਗੱਲਬਾਤ ਦਾ ਜਿਹੜਾ ਸਿਲਸਿਲਾ ਆ ਉਹ ਦੋਨੋਂ ਧਿਰਾਂ ਦੇ ਵਿੱਚ ਗੱਲਬਾਤ ਦਾ ਜਿਹੜਾ ਆਪਣੀ ਲਾਈਨ ਆ ਉਹ ਓਪਨ ਹੋਣੀ ਚਾਹੀਦੀ ਆ। ਸੋ ਜੇ ਗੱਲਬਾਤ ਓਪਨ ਨਹੀਂ ਤੇ ਆਪਾਂ ਜਿੱਦਾਂ ਨਹੀਂ ਉਹ ਇੱਕ ਮਤਲਬ ਕਿ ਦਰਿਆ ਦੇ ਇੱਕ ਕੰਢੇ ਤੇ ਇੱਕ ਬੰਦਾ ਖੜਾ, ਦੂਜੇ ਦੇ ਦੂਜਾ ਖੜਾ, ਉਧਰੋਂ ਉਹ ਧਮਕੀ ਦੇਈ ਜਾਂਦਾ, ਉਧਰੋਂ ਉਹ ਧਮਕੀ ਦੇਈ ਜਾਂਦਾ, ਤੇ ਉਹ ਇਟਸ ਨਾਟ ਗੋਇੰਗ ਟੂ ਵਰਕ until unless we have a bridge and we communicate to each other, sit down, talk। ਉਹੀ ਦੇਰ ਤੱਕ ਇਹ ਗੱਲਾਂ ਜਿਹੜੀਆਂ, ਇਹ ਮਸਲੇ ਜਿਹੜੇ ਆ, ਮਸਲਾ ਜਿਹੜਾ ਆ, ਇਹ ਇੱਕ ਸਿਰਫ ਇੱਕ ਤੂੰ ਮੈਂ ਵਾਲੀ ਗੱਲ ਆ। ਆਪਾਂ ਪੰਜਾਬੀ ਸਿਆਸਤ ਜਿਹੜੀ ਹੈ ਨਾ, ਆਪਣੀ ਪੰਜਾਬ ਦੀ ਸਿਆਸਤ ਵਾਂਗੂ ਇੱਥੇ ਕੰਮ ਨਾ ਕਰੀਏ ਕਿ ਉਹਦਾ ਕਸੂਰ ਆ, ਉਹਦਾ ਕਸੂਰ ਆ, ਉਹਦਾ ਕਸੂਰ ਆ। ਕਸੂਰ ਆਪਣਾ ਹੀ ਆ ਸਾਰਿਆਂ ਦਾ, ਤੇ ਆਪਾਂ ਇਹਨੂੰ ਠੀਕ ਕਰਨਾ ਕਿੱਦਾਂ ਕਰਨਾ, ਉਹ ਬੈਠ ਕੇ ਸਲਾਹ ਕਰਨੀ ਪੈਂਦੀ। ਸੋ ਬਿਲਕੁਲ ਰਮਨ ਜੀ, ਥੋੜ੍ਹੀ ਜਿਹੀ ਸਟੋਰੀ ਦੱਸਦੇ ਜਾਈਏ। ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਪੰਜਾਬੀ ਜਿਹੜੀ USA ਵੱਲੋਂ ਜਿੰਨੇ ਵੀ ਸਾਡੇ ਟਰੱਕਰ ਵੀਰ ਆ, ਚਾਹੇ ਭੈਣਾਂ ਆ ਵੀ ਟਰੱਕ ਚਲਾਉਂਦੀਆਂ,
ਵੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਗਾਲਾਂ ਕੱਢਣੀਆਂ ਬੰਦ ਕਰੋ। ਬਹੁਤ ਸਾਰਿਆਂ ਨੇ ਗਰੁੱਪ ਬਣਾਏ ਹੋਏ ਆ, ਉਹਨਾਂ ਗਰੁੱਪਾਂ ਦੇ ਵਿੱਚ ਆਪਣੀਆਂ ਭੈਣਾਂ ਵੀ ਹੈਗੀਆਂ ਆ, ਆਪਣੀਆਂ ਬੇਟੀਆਂ ਵੀ ਹੈਗੀਆਂ, ਆਪਣੀਆਂ ਮਾਤਾਵਾਂ ਵੀ ਹੈਗੀਆਂ। ਅਤੇ ਮੈਂ ਕਈ ਵਾਰੀ ਉਹ ਗਰੁੱਪਾਂ 'ਚ ਦੇਖਦਾ ਵੀ ਮੈਨੂੰ ਨਹੀਂ ਲੱਗਦਾ ਵੀ ਜੇ ਇੱਥੇ ਦੇ ਟਰੱਕ ਡਰਾਈਵਰ ਅਤੇ ਇੰਡੀਆ ਦੇ ਟਰੱਕ ਡਰਾਈਵਰ 'ਚ ਕਿੰਨਾ ਕੁ ਫਰਕ ਆ। ਕਈ ਇੰਨੇ ਵਧੀਆ ਬੰਦੇ ਹੈਗੇ, ਗੁਰਮੁਖ ਬੰਦੇ ਹੈਗੇ ਵੀ ਤੁਸੀਂ ਪੂਰੀ ਇੰਡਸਟਰੀ ਦਾ ਨਾਂ ਜਿਹੜਾ ਬਦਨਾਮ ਕਰ ਰਹੇ ਆ। ਇੱਦਾਂ ਦੀਆਂ ਗਾਲਾਂ ਕੱਢਦੇ ਤੁਸੀਂ ਸੁਣ ਨਹੀਂ ਸਕਦੇ ਹੈਗੇ। ਉਹਨਾਂ ਲਈ ਤੁਸੀਂ ਕੰਮ ਕਰਦੇ ਆ ਜਿਨ੍ਹਾਂ ਕੰਪਨੀਆਂ ਨੂੰ ਗਾਲਾਂ ਕੱਢਦੇ ਆ। ਸੋ ਥੋੜ੍ਹੀ ਜਿਹੀ ਪਹਿਲੀ ਗੱਲ ਤਾਂ ਸਾਡੇ ਵੱਲੋਂ ਬੇਨਤੀ ਆ ਵੀ ਪਲੀਜ਼ ਭਾਈ ਗਾਲਾਂ ਕੱਢਣੀਆਂ ਬੰਦ ਕਰੋ। ਆਪਾਂ ਸਾਰੇ ਭੈਣ ਭਰਾ ਹੈਗੇ ਆ, ਇਕੱਠੇ ਹੀ ਮਿਲਣਾ ਹੈ, ਇਕੱਠੇ ਗੁਰੂ ਘਰਾਂ 'ਚ ਜਾਣਾ, ਇਕੱਠੇ ਵਿਆਹਾਂ 'ਤੇ ਜਾਣਾ, ਇਕੱਠੇ ਦੁੱਖ ਸੁੱਖ ਜਾਣਾ। ਗਾਲਾਂ ਨਾ ਕੱਢੋ, ਠੀਕ ਹੈ। ਜੇ ਕਿਸੇ ਨੂੰ ਨਹੀਂ ਪਸੰਦ ਉਹ ਕੰਮ ਛੱਡ ਕੇ ਦੂਜੀ ਕੰਪਨੀ 'ਚ ਕਰ ਲਓ, ਪਰ ਰਲ ਮਿਲ ਕੇ ਜਿਹੜਾ ਇਹ ਕਰੋ। ਹੁਣ ਇਹਦੀ ਬੈਕਗਰਾਊਂਡ ਕੀ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਇਸ ਟਾਈਮ ਜਿਹੜਾ ਟਰੱਕਿੰਗ ਦੀ ਇੰਡਸਟਰੀ ਆ ਉਹ ਬਹੁਤ ਬੁਰੇ ਦੌਰ 'ਚੋਂ ਚੱਲ ਰਹੀ ਆ। ਆਲਰੇਡੀ ਕਈ ਵੱਡੀਆਂ ਟਰੱਕਿੰਗ ਕੰਪਨੀਆਂ ਨੇ ਬੈਂਕਰਪਸੀਆਂ ਫਾਈਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਿਊ ਇੰਗਲੈਂਡ ਮੋਟਰ ਫਰੇਟ ਜਿਹੜੀ 100 ਸਾਲ ਪੁਰਾਣੀ ਕੰਪਨੀ ਬਹੁਤ ਸੀ, ਉਸ ਨੇ ਬੈਂਕਰਪਸੀ ਕਰਤੀ। ਇਸੇ ਤਰ੍ਹਾਂ ਫਾਲਕੋਨ ਟਰਾਂਸਪੋਰਟੇਸ਼ਨ ਨੇ ਪਿਛਲੇ ਹਫ਼ਤੇ ਜਿਹੜੀ ਬੈਂਕਰਪਸੀ ਫਾਈਲ ਕੀਤੀ ਆ। 1903 ਦੀ ਉਹ ਕੰਪਨੀ ਬਣੀ ਹੋ ਸੀ, 723 ਟਰੱਕ ਸੀਗੇ ਉਹਨਾਂ ਦੇ ਕੋਲ। ਅਤੇ ਉੱਤੋਂ ਜਿਹੜਾ ਆ ਚਾਈਨਾ ਦਾ ਅਤੇ US ਦਾ ਜਿਹੜਾ ਟਰੇਡ ਦਾ ਇੰਨਾ ਰੌਲਾ ਪਿਆ ਆ ਅਤੇ ਇੰਨੇ ਜ਼ਿਆਦਾ ਟੈਰਿਫ ਲੱਗ ਗਿਆ, ਉਹਦੇ ਕਰਕੇ ਹੁਣ ਉੱਥੋਂ ਜਿਹੜੇ ਆ ਕੰਟੇਨਰ ਆਉਣੇ ਵੀ ਬਹੁਤ ਘੱਟ ਗਏ ਆ ਅਤੇ ਘਟਣੇ ਵੀ ਹੈਗੇ ਆ। ਸੋ ਓਵਰਆਲ ਇਹਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ। ਸੋ ਇਹਦੇ ਲਈ ਆਪਾਂ ਚਾਹੇ ਟਰੱਕਿੰਗ ਕੰਪਨੀ ਵਾਲੇ ਚਾਹੇ ਇੰਡੀਵਿਜੂਅਲ ਡਰਾਈਵਰ ਆ, ਸਾਰੇ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਆ ਵੀ ਰਲ ਮਿਲ ਕੇ ਕੀ ਸੋਲੂਸ਼ਨ ਲੱਭ ਸਕਦੇ ਆ ਉਹ ਕਰਨਾ ਚਾਹੀਦਾ। ਅਤੇ ਜਿੰਨੇ ਸਾਡੇ ਸਰੋਤੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ, ਚਾਹੇ ਤੁਸੀਂ ਡਰਾਈਵਰਸ ਹੋ ਚਾਹੇ ਤੁਸੀਂ ਕੰਪਨੀਆਂ ਵਾਲੇ ਹੋ, ਕਾਲ ਕਰੋ 408 272 5200 ਤੇ ਆਪਣੇ ਆਪਣੇ ਵਿਚਾਰ ਪੇਸ਼ ਕਰੋ ਕਿਸ ਤਰ੍ਹਾਂ ਜਿਹੜੇ ਰਲ ਮਿਲ ਕੇ ਪਿਆਰ ਅਤੇ ਸਦਭਾਵਨਾ ਦੇ ਨਾਲ ਜਿਹੜੇ ਆ ਵੀ ਸਾਰੇ ਆਪਣੇ ਜਿਹੜੇ ਰੋਟੀ ਪਾਣੀ ਚੱਲਦਾ ਰੱਖਣ। ਬਿਲਕੁਲ, ਦੇਖੋ ਵਾਧੂ ਕਮਾਈ ਕਰਨਾ, ਜ਼ਿਆਦਾ ਪੈਸੇ ਬਣਾਉਣਾ ਹਰ ਇੱਕ ਦੇ ਹੀ ਜਿਹੜਾ ਆ ਉਹ ਇੱਕ ਹੁੰਦਾ ਆ। ਸਾਰੇ ਜਾਣੇ ਇਸੇ ਕੰਮ ਨੂੰ ਹੀ ਜਿਹੜੇ ਅਮਰੀਕਾ ਦੇ ਵਿੱਚ ਭੱਜੇ ਫਿਰਦੇ ਆ, ਦੌੜਾਂ ਜਿਹੜੀਆਂ ਲੱਗੀਆਂ ਹੋਈਆਂ ਆ। ਕਿਸੇ ਦੀ ਹੱਕ ਦੀ ਮਿਹਨਤ ਦੀ ਕਮਾਈ ਨਾ ਮਾਰਨੀ ਚਾਹੀਦੀ ਹੈ, ਨਾ ਰੱਖਣੀ ਚਾਹੀਦੀ ਹੈ, ਅਤੇ ਨਾ ਕਿਸੇ ਤੋਂ ਵਾਧੂ ਜਿਹੜੇ ਇੱਦਾਂ ਮੰਗਣੇ ਵੀ ਚਾਹੀਦੇ ਆ। ਸੋ ਇਹ ਦੋਨੋਂ ਪਾਸੇ ਹੀ ਜਿਹੜੀ ਗੱਲ ਹੈਗੀ। ਇੱਕ ਪਾਸੇ ਆਪਾਂ ਕਹਿੰਦੇ ਆ ਵੀ ਨਹੀਂ ਜੀ ਪੰਜਾਬੀਆਂ ਨੇ ਤਾਂ ਅਮਰੀਕਾ ਦੀ ਟਰੱਕਿੰਗ ਇੰਡਸਟਰੀ 'ਤੇ ਕਬਜ਼ਾ ਕਰ ਲਿਆ ਇੱਕ ਹਿਸਾਬ ਨਾਲ, ਵੀ ਆਪਾਂ ਹੁਣ ਨੰਬਰ 1 ਜਿਹੜੇ ਹੌਲੀ ਹੌਲੀ ਬਣਦੇ ਜਾਂਦੇ ਆ। ਪਰ ਇੱਕ ਜੇ ਮਸਲਾ ਆਪਾਂ ਇੱਦਾਂ ਦਾ ਨਹੀਂ ਜੇ ਸੁਲਝਾ ਸਕਾਂਗੇ ਤਾਂ ਫਿਰ ਨੰਬਰ 1 ਬਣਾ ਕੇ ਤੁਸੀਂ ਗੱਲਾਂ ਦੇ ਵਿੱਚ ਹੀ ਬਣਾਈ ਬੈਠੋਗੇ। ਆਪਣੇ ਵਟਸਐਪ ਗਰੁੱਪਾਂ 'ਚ, ਆਪਣੇ ਫੇਸਬੁੱਕ ਗਰੁੱਪਾਂ 'ਚ ਆਪਣੇ ਆਪ ਨੂੰ ਨੰਬਰ 1 ਕਹਿ ਕੇ ਨਾ ਕਿਸੇ ਨੇ ਮੰਨਣਾ, ਨਾ ਕਿਸੇ ਨੇ ਜਿਹੜੀ ਹੈ ਤੁਹਾਡੀ ਗੱਲ ਕੋਈ ਬਾਅਦ 'ਚ ਸੁਣਨੀ ਆ। ਤੋਂ ਹੀ ਇਕੱਠੇ ਹੋਵੋਗੇ, ਏਕਤਾ ਹੋਊਗੀ ਤੁਹਾਡੀ, ਅਤੇ ਤਾਂ ਹੀ ਜਿਹੜੀ ਤੁਹਾਡੀ ਵੀ ਗੱਲ ਸੁਣੀ ਜਾਊਗੀ, ਤੁਹਾਡੇ ਮਸਲੇ ਵੀ ਜਿਹੜੇ ਆ ਉਹ ਵਿਚਾਰੇ ਜਾਣਗੇ। ਸੋ ਇਹ ਬਹੁਤ ਇੱਕ ਇੰਪੋਰਟੈਂਟ ਚੀਜ਼ ਹੈਗੀ ਆ ਵੀ ਆਪਸ ਦੇ ਵਿੱਚ ਇਹ ਟਕਰਾਅ ਵਧਾਉਣ ਦੀ ਬਜਾਏ ਇਸ ਦੇ ਵਿੱਚ ਪਿਆਰ ਦੇ ਨਾਲ ਜਿਹੜੀ ਆ ਕੋਈ ਇਸ ਦਾ ਸੋਲਿਊਸ਼ਨ ਜਿਹੜਾ ਉਹ ਲੱਭਣ ਦੀ ਜ਼ਰੂਰਤ ਹੈਗੀ ਹੈ। ਕੁਛ ਕਾਲਰ ਜਿਹੜੇ ਆਪਣੇ ਨਾਲ ਜੁੜੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਜੇ ਉਹਨਾਂ ਦੇ ਕੋਈ ਸਵਾਲ ਹੈਗੇ ਆ ਜਾਂ ਕੋਈ ਵਿਚਾਰ ਹੈਗੇ ਉਹ ਤੁਸੀਂ ਸਾਂਝੇ ਕਰ ਸਕਦੇ ਹੋ 408 272 5200 ਦੇ ਉੱਤੇ। ਜੋਤ ਜੀ ਜੁੜੇ ਹੋਏ ਨੇ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਸੀਗਾ ਵੀ ਜੇ ਕਿਸੇ ਡਰਾਈਵਰ ਤੋਂ ਬਾਏ ਮਿਸਟੇਕ ਕਿਤੇ ਟਰੱਕ ਲੱਗ ਜਾਂਦਾ ਹਨਾ, ਜਾਂ ਟ੍ਰੇਲਰ ਕਿਸੇ ਨਾਲ ਹਿੱਟ ਹੋ ਜਾਂਦਾ ਆ, ਜਿਹੜਾ ਭਾਜੀ ਉਹ ਜਿਹੜਾ ਵੀ ਕਿਸੇ ਦਾ ਜਾਂ ਡੈਮੇਜ ਹੁੰਦਾ ਆ, ਉਹ ਭਾਜੀ ਫਿਰ ਡਰਾਈਵਰ ਨੇ ਪੇ ਕਰਨਾ ਆ, ਤੇ ਬਾਏ ਮਿਸਟੇਕ ਚਲੋ ਡਰਾਈਵਰ ਦੀ ਗਲਤੀ ਲਾ ਲਓ ਹਨਾ, ਪਰ ਬਟ ਕੀ ਆ ਭਾਜੀ ਇੱਥੇ ਹੁਣ ਉਹ ਕੰਪਨੀ ਵਾਲੇ ਕੀ ਕਰਦੇ, ਉਹ ਡਰਾਈਵਰ ਦੇ ਸਿਰ ਤੇ ਛੱਡ ਦਿੰਦੇ ਹਨਾ ਵੀ ਨਹੀਂ ਵੀ ਆਹ ਜਿੰਨਾ ਖਰਚਾ ਆਇਆ ਵੀ $5-7 ਹਜ਼ਾਰ ਦਾ ਹਨਾ, ਵੀ ਇਹ ਅਸੀਂ ਤੇਰੀ ਪੇ ਦੇ ਵਿੱਚੋਂ ਕੱਟਣਾ ਹਨਾ ਜੀ ਭਾਜੀ। ਬਸ ਆਹੀ ਆ ਭਾਜੀ ਆਪਣਾ ਕੁਐਸਚਨ। ਤੁਸੀਂ W2 ਲੈਂਦੇ ਆ ਜਾਂ 1099? ਇਹ ਵੀ ਜ਼ਰੂਰ ਦੱਸ ਦਿਓ ਭਾਜੀ। 1099 ਜੀ ਰਮਨ ਜੀ। ਇਹ ਮੇਰੇ ਖਿਆਲ ਆਪਣੇ ਖਾਲਸਾ ਜੀ ਤੁਹਾਡਾ ਇੰਸ਼ੋਰੈਂਸ, ਮੇਰੇ ਨਾਲ ਇੰਸ਼ੋਰੈਂਸ ਨਾਲ ਰਿਲੇਟਡ ਕੁਐਸਚਨ ਆ। ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਟਰੱਕ ਦੀ ਇੰਸ਼ੋਰੈਂਸ ਆ ਤਾਂ ਇੰਸ਼ੋਰੈਂਸ ਹੀ ਕਵਰ ਕਰੂਗੀ, ਠੀਕ ਆ ਕਿ ਨਹੀਂ। ਸੋ ਕਈ ਵਾਰੀ ਕੀ ਹੁੰਦਾ ਆ ਵੀ ਜਦੋਂ ਇੰਨੇ ਜ਼ਿਆਦਾ ਕਲੇਮ ਹੁੰਦੇ ਆ, ਅੱਜ ਕੱਲ੍ਹ ਇੰਸ਼ੋਰੈਂਸ ਕੰਪਨੀਆਂ ਦਾ ਧੂੰਆਂ ਨਿਕਲਿਆ ਆ। ਜਿਹੜੇ ਟਰੱਕਿੰਗ ਇੰਡਸਟਰੀ 'ਚ ਪੁਰਾਣੇ ਡਰਾਈਵਰਸ ਹੈਗੇ ਉਹਨਾਂ ਨੂੰ ਪਤਾ ਵੀ ਜਿਹੜੀ ਅੱਜ ਤੋਂ 6-7 ਸਾਲ ਪਹਿਲਾਂ $8-9 ਹਜ਼ਾਰ 'ਚ ਟਰੱਕ ਦੀ ਇੰਸ਼ੋਰੈਂਸ ਹੁੰਦੀ ਸੀ, ਉਹ 30-30 ਹਜ਼ਾਰ ਦੀ ਹੋ ਗਈ ਆ। ਉਹ ਇਹ ਰੀਜ਼ਨ ਆ ਵੀ ਇੰਨੇ ਜ਼ਿਆਦਾ ਕਲੇਮ ਹੋ ਰਹੇ ਆ। ਬਹੁਤ ਸਾਰੇ ਜਿਹੜੇ ਡਰਾਈਵਰਸ ਆ ਉਹਨਾਂ ਦੇ ਇੰਸ਼ੋਰੈਂਸ 'ਚ ਨਾਂ ਨਹੀਂ ਹੁੰਦੇ ਹੈਗੇ, ਐਕਸੀਡੈਂਟ ਵੱਧ ਤੋਂ ਵੱਧ ਹੁੰਦੇ ਆ। ਸੋ ਬਹੁਤ ਵਾਰੀ ਜਿਹੜੀਆਂ ਕੰਪਨੀਆਂ ਆ ਜੇ ਛੋਟਾ ਮੋਟਾ ਕਲੇਮ
ਹੋਵੇ 2-4 ਹਜ਼ਾਰ 5 ਹਜ਼ਾਰ ਦਾ, ਤਾਂ ਉਹ ਕੰਪਨੀ ਵਾਲੇ ਕਈ ਕਹਿੰਦੇ ਵੀ ਚੱਲ ਅਸੀਂ ਕਲੇਮ ਕਾਹਤੇ ਕਰਨਾ, ਵੀ ਉਹਦੇ ਨਾਲ ਸਾਡੀ ਜਿਹੜੀ ਲੋਸ ਰੇਸ਼ੋ ਵਧੂਗੀ ਅਤੇ ਸਾਡਾ ਜਿਹੜਾ ਆਉਣ ਵਾਲਾ ਨਵਾਂ ਪ੍ਰੀਮੀਅਮ ਹੋਣਾ ਇੰਸ਼ੋਰੈਂਸ ਦਾ ਉਹ ਬਹੁਤ ਜ਼ਿਆਦਾ ਵੱਧ ਜਾਣਾ। ਸੋ ਲੀਗਲੀ ਮੇਰੇ ਹਿਸਾਬ ਨਾਲ ਉਹ ਡਰਾਈਵਰ ਤੋਂ ਪੈਸੇ ਨਹੀਂ ਲੈ ਸਕਦੇ, ਪਰ ਜੇ ਉਹ ਫਰੈਂਡਲੀ ਤੁਹਾਨੂੰ ਕਹਿ ਰਹੇ ਆ ਜਾਂ ਇੱਕ ਤਰ੍ਹਾਂ ਨਾਲ ਵਾਰਨਿੰਗ ਆ ਵੀ ਭਾਈ ਜੇ ਹੁਣ ਇਸ ਵਾਰੀ ਇਹਨ ਖੰਭਾ ਜਿਹੜਾ ਪਾਰਕਿੰਗ ਲੋਟ 'ਚ ਤੋੜ ਦਿੱਤਾ 2 ਮਹੀਨਿਆਂ ਨੂੰ, ਫਿਰ ਗਾਰਡ ਤੋੜ ਦਿੱਤਾ ਹਾਈਵੇ ਦੇ ਉੱਤੇ, ਫਿਰ 3 ਮਹੀਨਿਆਂ ਨੂੰ ਤੋੜਤਾ, ਫਿਰ ਕੰਪਨੀ ਨੇ ਤਾਂ ਰੋਣਾ ਹੀ ਹੈਗਾ ਆ, ਰਾਈਟ? ਜੀ ਜੀ ਬਿਲਕੁਲ, ਜਿੱਦਾਂ ਪਰ ਦੱਸਿਆ ਵੀ ਲੀਗਲੀ ਜਿਹੜਾ ਆ ਇਹ ਇੰਸ਼ੋਰੈਂਸ ਕਵਰ ਜਿਹੜੀ ਉਹ ਕਰਨਾ ਚਾਹੀਦਾ ਹੈਗਾ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਰਮਨ ਜੀ ਇਹਦੇ ਬਾਰੇ? ਭਾਜੀ ਇਹਦੇ ਬਾਰੇ ਜਿਹੜੀ ਸਿਚੁਏਸ਼ਨ ਹੈ ਕੰਪਨੀ ਦੀ ਉਹ ਹੁੰਦੀ ਆ ਕਿ ਈਧਰ ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਈਧਰ ਜਾਂ ਤਾਂ ਕੰਪਨੀ ਨੇ ਡਰਾਈਵਰ ਨੂੰ ਇੰਸ਼ੋਰੈਂਸ ਤੇ ਨਹੀਂ ਪਾਇਆ ਹੁੰਦਾ ਜੀ, ਉਹ ਇਸ਼ੂ ਹੁੰਦਾ, ਕਲੇਮ ਕਵਰ ਨਹੀਂ ਹੋ ਰਿਹਾ ਜੀ, ਜਾਂ ਫਿਰ ਜਿਹੜੇ ਮਾਈਨਰ ਛੋਟੇ ਕਲੇਮ ਹੈਗੇ ਆ ਉਹ ਇੰਨੇ ਕੁ ਜ਼ਿਆਦਾ ਹੋ ਜਾਂਦੇ ਆ ਕਿ ਕੰਪਨੀ ਜਿਹੜੀ ਆ ਉਹ ਸੋਚ ਰਹੀ ਆ ਕਿ ਨਾ ਕਲੇਮ ਕੀਤਾ ਜਾਵੇ, ਕਿਉਂਕਿ ਇੰਸ਼ੋਰੈਂਸ ਦੀ ਪ੍ਰੋਬਲਮ ਜਿਹੜੀ ਆਪਾਂ ਸਾਰਿਆਂ ਨੂੰ ਪਤਾ। ਔਰ ਇਸ ਵੇਲੇ ਰਾਤੀ ਵੀ ਜਿਹੜੀ ਗੱਲ ਮੀਟਿੰਗ ਦੇ ਵਿੱਚ ਹੋਈ ਸੀਗੀ ਕਿ ਇੰਸ਼ੋਰੈਂਸ ਇਸ ਵੇਲੇ ਜਿਹੜੀ ਫਿਜ਼ੀਕਲ ਡੈਮੇਜ ਹੈਗੀ ਆ ਉਹ ਬੜੀ ਮੱਚ ਲਾਸਟ ਇੱਕ ਕੰਪਨੀ ਹੈਗੀ ਹੈ ਜਿਹੜੀ ਕਿ ਇਸ ਵੇਲੇ ਕਰ ਰਹੀ ਹੈ, ਤੇ ਸ਼ਾਇਦ ਹੋ ਸਕਦਾ ਅਗਲੇ ਸਾਲ ਦੇ ਵਿੱਚ ਉਹ ਵੀ ਚੀਜ਼ ਅਵੇਲੇਬਲ ਨਾ ਹੋਵੇ ਤੇ ਸਿਚੁਏਸ਼ਨ ਜਿਹੜੀ ਆ ਪ੍ਰੋਬਲਮ ਜਿਹੜੀ ਆ ਕਾਫੀ ਵੱਧ ਜਾਵੇ। ਜੀ। ਸੋ ਡੈਫੀਨੇਟਲੀ ਕੋਈ ਨਾ ਕੋਈ ਰੀਜ਼ਨ ਹੋਊਗਾ ਜਿਹਦੇ ਵਿੱਚ ਕਿ ਉਹ ਕੰਪਨੀ ਏਦਾਂ ਕਰ ਰਹੀ ਹੈ, ਜੇ ਕੋਈ ਵੀ ਕੰਪਨੀ ਏਦਾਂ ਕਰ ਰਹੀ ਹੈ, ਪਰ ਐਜ਼ ਯੂ ਸੈਡ ਕਿ ਲੀਗਲੀ ਏਦਾਂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇ ਟਰੱਕ ਦੀ ਇੰਸ਼ੋਰੈਂਸ ਹੈਗੀ ਹੈ ਤਾਂ ਟਰੱਕ ਦੀ ਇੰਸ਼ੋਰੈਂਸ ਨੂੰ ਕਵਰ ਕਰਨਾ ਚਾਹੀਦਾ। ਤੁਸੀਂ ਆਮ ਦੇਖੋ ਨਾ, ਤੁਸੀਂ ਕਿਸੇ ਕੰਪਨੀ 'ਚ ਕੰਮ ਕਰਦੇ ਆ, ਜੇ ਕੰਪਨੀ ਦੇ ਕੰਮ ਕਰਦੇ ਆ ਤੇ ਤੁਹਾਤੋਂ ਕੋਈ ਮਸ਼ੀਨ ਟੁੱਟ ਜਾਂਦੀ ਆ ਜਾਂ ਇਕਵਿਪਮੈਂਟ ਟੁੱਟ ਜਾਂਦਾ, ਇਹਦਾ ਮਤਲਬ ਇਹ ਥੋੜ੍ਹਾ ਵੀ ਜਿਹੜੀ ਕੋਈ ਉਹ ਕੰਪਨੀ ਵਾਲੇ ਜਿਹੜੇ ਆਪਣੇ EMPLOYEE ਤੋਂ ਪੈਸੇ ਲਊਗੇ, ਰਾਈਟ? ਸੋ ਸੇਮ ਚੀਜ਼ ਇੱਧਰ ਤੇ ਪਰ ਕੀ ਇਹਦੇ ਵਿੱਚ ਜਿਹੜਾ 1099 ਜਾਂ W2 ਦੇ ਕਰਕੇ ਵੀ ਕੋਈ ਮਸਲਾ ਆ ਸਕਦਾ? W2 ਕਹਿੰਦਾ ਵੀ ਉਹ EMPLOYER ਆ, 1099 ਕਹਿੰਦਾ ਉਹ ਇੰਡੀਪੈਂਡੈਂਟ ਕੰਟਰੈਕਟਰ ਆ, ਤੇ ਕੀ ਉਹ ਫਿਰ ਇਕਵਿਪਮੈਂਟ ਦਾ ਖੁਦ ਜ਼ਿੰਮੇਵਾਰ ਹੁੰਦਾ ਆ? ਕੀ ਇਹਦੇ ਵਿੱਚ ਕੋਈ ਮਸਲਾ ਇਸ ਤਰੀਕੇ ਦਾ ਵੀ ਬਣਦਾ? ਪਹਿਲੀ ਗੱਲ ਤਾਂ ਟੋਟਲੀ ਰੋਂਗ ਆ ਆਪਣੇ ਰਮਨ ਭਾਜੀ, 1099 ਲੈ ਹੀ ਨਹੀਂ ਸਕਦੇ ਜੇ ਕੰਪਨੀ ਦਾ ਟਰੱਕ ਆ। ਪਹਿਲੀ ਗੱਲ ਤਾਂ ਤੁਸੀਂ ਆਪ ਫਰਾਡ ਕਰ ਰਹੇ ਆ, ਠੀਕ ਹੈ ਕਿ ਨਹੀਂ? ਸੋ ਇਸ ਕਰਕੇ ਨਹੀਂ, ਉਹ ਦੇਖੋ ਨਾ ਕਿ 1099 ਦੇ ਵਿੱਚ ਇਹ ਵੀ ਇਸ਼ੂ ਹੈ ਨਾ, ਕੰਪਨੀ ਇਹ ਵੀ ਕਹਿ ਸਕਦੀ ਭਾਈ ਸਾਹਿਬ ਵੀ ਇਹ ਇੰਡੀਪੈਂਡੈਂਟ ਕੰਟਰੈਕਟਰ ਹੈ, ਸੋ ਦੇ ਆਰ ਰਿਸਪੌਂਸਿਬਲ ਫॉर देयर ਮਿਸਟੇਕਸ। ਜੀ ਜੀ ਬਿਲਕੁਲ। ਸੋ ਸਾਡੇ ਨਾਲ ਹੋਰ ਵੀ ਜਿਹੜੇ ਰਾਜਕਰਨਵੀਰ ਸਿੰਘ ਜਿਹੜੇ ਕਾਲਰ ਜੁੜੇ ਹੋਏ ਆ, ਤੇ ਆਪਾਂ ਕਾਲ ਲੈਂਦੇ ਆ ਗੁਰਦਾਵਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਵਾਹਿ ਖਾਲਸਾ ਵਾਹਿ ਜੀ ਫਤਿਹ। ਮੈਂ ਗੱਲ ਕਰਨੀ ਸੀ ਅੱਜ ਦਾ ਜਿਹੜਾ ਆਪਣਾ ਵੇਜ ਚੱਲ ਰਿਹਾ ਜੀ, ਡਰਾਈਵਰ ਦੀ ਤਨਖਾਹ ਘਟਾਉਣ ਦਾ ਜਾਂ ਹੋਰ, ਜਦੋਂ ਮਿਨੀਮਮ ਵੇਜ ਵੱਧਦਾ ਹਰ ਚੀਜ਼ ਦੀ ਮਹਿੰਗਾਈ ਹੋ ਜਾਂਦੀ ਹੈ ਜੀ। ਜੀ ਜੀ ਹਾਂ, ਤੇ ਇਸ ਕਰਕੇ ਡਰਾਈਵਰਾਂ ਨੂੰ ਤੁਸੀਂ ਵੀ ਜਾਂਦੇ ਗਰੋਸਰੀ ਖਰੀਦੋ, ਹਰ ਚੀਜ਼ ਦੀ ਮਹਿੰਗਾਈ ਹੈ ਜੀ ਜੀ। ਹੁਣ ਜਿਹੜਾ ਟਰੱਕਿੰਗ ਦਾ ਡੀਜ਼ਲ ਵੀ ਮਹਿੰਗਾ ਹੋ ਰਿਹਾ ਜੀ, ਰੇਟ ਘਟਦੇ ਆ ਜੀ। ਤੇ ਆਪਣੇ ਬੰਦੇ ਜਦੋਂ ਇੱਕ ਦੂਜੇ ਤੋਂ ਘੱਟ ਰੇਟ ਚੱਕੀ ਜਾਂਦੇ, ਲੋਡ ਚੱਕੀ ਜਾਂਦੇ ਆ ਕਿ ਮੇਰਾ ਡਰਾਈਵਰ ਨਾ ਭੱਜ ਜਾਏ। ਜੀ, ਇਹਨਾਂ ਨੂੰ ਆਪਣਾ ਸਟੈਂਡ ਰੱਖਣਾ ਚਾਹੀਦਾ। ਜੋ ਪਿਛਲੇ ਸਾਲ ਰੇਟ ਬਹੁਤ ਚੰਗੇ ਸੀਗੇ ਜੀ, ਉਸ ਹਿਸਾਬ ਨਾਲ ਆਪਣੇ ਲੋਡ ਚੱਕੀ ਜਾਣ। ਬ੍ਰੋਕਰ ਨੇ ਤਾਂ ਪੈਸੇ ਕਰਨੇ, ਉਹਨਾਂ ਦਾ ਲੋਡ ਪਹੁੰਚਣਾ ਚਾਹੀਦਾ ਜੀ। ਤੇ ਡਰਾਈਵਰ ਨੂੰ ਜੋ ਤਨਖਾਹ ਦਿੰਦੇ ਉਹਦੇ ਹਿਸਾਬ ਨਾਲ ਤੁਸੀਂ ਗਰੋਸਰੀ ਹਰ ਇੱਕ ਚੀਜ਼ ਦੀ ਤਨਖਾਹ ਵੱਧਦੀ ਆ, ਹਰ ਇੱਕ ਸਟੋਰ ਤੇ ਹਰ ਇੱਕ ਚੀਜ਼ ਦੀ ਮਹਿੰਗਾਈ ਵੱਧਦੀ ਆ ਜੀ। ਤੇ ਆਪਾਂ ਇਸ ਨੂੰ ਕੰਟਰੋਲ ਰੱਖੀਏ, ਕਿਉਂ ਸਸਤੇ ਲੋਡ ਚੱਕਦੇ ਆ। ਜੀ ਹਾਂਜੀ, ਇਹੀ ਮੇਰਾ ਸੁਝਾਅ ਹੈ। ਗੱਲ ਤਾਂ ਐਂਡ ਤੇ ਇੱਥੇ ਆ ਕੇ ਮੁੱਕਦੀ ਆ ਕਿ ਹਰ ਇੱਕ ਜਿਹੜਾ ਵੀ ਹਰ ਇੱਕ ਬੰਦਾ ਹੈਗਾ, ਹਰ ਇੱਕ ਮਤਲਬ ਪਾਸਾ ਹੈਗਾ, ਉਹਦੇ ਵਿੱਚ ਹਰ ਇੱਕ ਦੀ ਆਪਣੀ ਆਪਣੀ ਗਲਤੀ ਹੈ। ਸੋ ਕਈ ਗਲਤੀਆਂ ਜਿਹੜੀਆਂ ਉਹ ਆਪ ਹੀ, ਮੈਜੋਰਟੀ ਗਲਤੀਆਂ ਆਪ ਹੀ ਕੀਤੀਆਂ, ਆਪ ਹੀ ਕਰਕੇ ਆਪ ਹੀ ਸਾਰਾ ਕੁਛ ਹੋਇਆ। ਸੋ ਇਹਨੂੰ ਸੋਲਵ ਵੀ ਆਪ ਹੀ ਕਰਨਾ ਪੈਣਾ ਡੈਫੀਨੇਟਲੀ। ਹੁਣ ਜੇ ਅਸੀਂ ਲਾਸਟ ਈਅਰ ਏਦਾਂ ਤਨਖਾਹਾਂ ਵਧੀਆਂ ਸੀਗੀਆਂ, ਉਦੋਂ ਲੋਡਾਂ ਦੇ ਰੇਟ ਬਹੁਤ ਜ਼ਿਆਦਾ ਸੀ, ਤਨਖਾਹਾਂ ਵਧੀਆਂ ਸੀਗੀਆਂ। ਜਿਹੜਾ ਹੁਣ ਆਪਣਾ ਡਰਾਈਵਰ ਭਾਈਚਾਰਾ ਹੈਗਾ, ਉਹਨੇ ਵੀ ਆਪਣੇ ਖਰਚੇ, ਜਦੋਂ ਬੰਦੇ ਦੀ ਤਨਖਾਹ ਵੱਧ ਜਾਂਦੀ ਹੈ ਨੈਚੁਰਲੀ ਆ ਕਿ ਬੰਦਾ ਆਪਣੇ ਖਰਚੇ 2-4 ਹੋਰ ਵਧਾ ਲੈਂਦਾ, ਹੋਰ ਚੀਜ਼ਾਂ ਲੈ ਲੈਂਦਾ, ਕਰ ਲੈਂਦਾ। ਸੋ ਉਹ ਵੀ ਇਸ ਵੇਲੇ ਉਹਨਾਂ ਦੀ ਸਿਚੁਏਸ਼ਨ ਆ ਕਿ ਜੇ ਕੋਈ ਐਸੀ ਚੀਜ਼ ਜਿਹੜੀ ਹੁੰਦੀ ਆ ਘਾਟਾ ਏਦਾਂ ਹੁੰਦਾ, ਘਟਾਉਂਦਾ ਏਦਾਂ ਹੁੰਦਾ, ਤੇ ਉਹਨਾਂ ਦੀ ਵੀ ਪ੍ਰੋਬਲਮ ਜਿਹੜੀ ਆ ਉਹ ਸਾਹਮਣੇ ਹੈਗੀ ਆ। ਪਰ ਫਿਰ ਇਹਨੂੰ ਕਾਮਨ ਗਰਾਊਂਡ ਤੇ ਹੀ ਬੈਠ ਕੇ ਜਿਹੜਾ ਸੋਲਿਊਸ਼ਨ ਹੈ ਉਹ ਕਰਨਾ ਪੈਣਾ। ਤੇ ਜਿਵੇਂ ਕਿ ਅਸੀਂ ਆਪਣੇ ਹਰਜੋਤ ਭਾਜੀ ਰਾਤੀ ਵੀ ਜਿਹੜੀ ਮੀਟਿੰਗ ਕੱਲ ਵੀ ਹੋਈ ਆ, ਉਹਦੇ ਵਿੱਚ ਵੀ ਅਸੀਂ ਇਹੋ ਹੀ ਚੀਜ਼ ਸੁਜੈਸਟ ਕੀਤੀ ਹੈ ਕਿ ਇਹਨੂੰ
ਬੈਠ ਕੇ ਔਰ ਇਹਨੂੰ ਤਰੀਕੇ ਦੇ ਨਾਲ ਇਹਨੂੰ ਹੱਲ ਕੀਤਾ ਜਾਣਾ ਚਾਹੀਦਾ ਜੀ। ਸੋ ਉਹਦੇ ਲਈ ਅਸੀਂ ਰਾਤ ਵਾਲੀ ਮੀਟਿੰਗ ਦੇ ਵਿੱਚ ਸਾਡੇ ਕੋਈ ਅਬਾਊਟ 100 ਦੇ ਕਰੀਬ ਫਲੀਟਸ ਜਿਹੜੀਆਂ ਸੀਗੀਆਂ ਉੱਥੇ ਆਈਆਂ ਤੇ ਉਹਨਾਂ ਜੀ 10-11 ਮੈਂਬਰੀ ਇੱਕ ਕਮੇਟੀ ਜਿਹੜੀ ਆ ਸਾਨੂੰ ਤੁਸੀਂ ਆਪਣੇ ਵਿੱਚੋਂ ਬਣਾਓ ਜਿਹੜੀ ਕਿ ਬੈਠ ਕੇ ਇਹ ਸਲਾਹ ਕਰੇ ਔਰ ਫਾਈਨਲਾਈਜ਼ ਕਰੇ ਕਿ ਕੀ ਇਹਦਾ ਮੁੱਦੇ ਦਾ ਹੱਲ ਹੋ ਸਕਦਾ, ਜਿਹੜਾ ਪੇ ਪੈਕੇਜ ਆ ਉਹ ਕਿੱਦਾਂ ਦਾ ਤਿਆਰ ਹੋ ਸਕਦਾ। ਸੋ ਉਹ ਹੁਣ ਜਿਹੜੀ ਕਮੇਟੀ ਹੈਗੀ ਉਹਨਾਂ ਦੀ ਇਸ ਵੀਕਐਂਡ ਤੇ ਮੀਟਿੰਗ ਕਰਕੇ ਨੈਕਸਟ ਵੀਕ ਬੁੱਧਵਾਰ ਤੱਕ ਉਹਦਾ ਜਿਹੜਾ ਰਿਜ਼ਲਟ ਆ ਉਹ ਉਹਨਾਂ ਨੇ ਦੇਣਾ ਆ। ਸੋ ਉਹ ਅਸੀਂ ਇਸ ਢੰਗ ਦੇ ਨਾਲ ਟਰਾਈ ਕਰ ਰਹੇ ਕਿ ਇਹਨੂੰ ਹੈਂਡਲ ਕਰਨ ਦੀ, ਕਿ ਤਾਂ ਕਿ ਦੋਨੋਂ ਪਾਸਿਆਂ ਦਾ ਜਿਹੜਾ ਸਾਈਡਸ ਹੈਗੀਆਂ ਸੁਣੀਆਂ ਜਾ ਸਕਣ। ਤੇ ਮੈਂ ਇਸ ਵੇਲੇ ਇਹ ਟਾਈਮ ਲੈਣਾ ਚਾਹੂੰਗਾ ਕਿ ਜਿੰਨੇ ਵੀ ਸਾਡੇ ਡਰਾਈਵਰ ਕਮਿਊਨਿਟੀ ਹੈਗੀ ਆ, ਸਾਡੀ ਨਾਪਤਾ ਦੀ ਮੈਂਬਰਸ਼ਿਪ ਡਰਾਈਵਰ ਲਈ ਅਵੇਲੇਬਲ ਹੈਗੀ ਆ, ਫ੍ਰੀ ਆਫ ਕਾਸਟ ਹੈਗੀ ਆ। ਸੋ ਤੁਸੀਂ ਵੀ ਆਪਣਾ ਪੱਖ ਰੱਖਣ ਲਈ ਜੇ ਤੁਸੀਂ ਮੀਟਿੰਗ ਕਰਨਾ ਚਾਹੁੰਦੇ ਹੋ, ਜੇ ਤੁਸੀਂ ਮਿਲਣਾ ਚਾਹੁੰਦੇ ਆ, ਬੈਠਣਾ ਚਾਹੁੰਦੇ ਆ, ਜ਼ਰੂਰ ਤੁਸੀਂ ਮੈਂਬਰ ਬਣੋ, ਫ੍ਰੀ ਹੈਗਾ। ਤੁਸੀਂ ਮੈਂਬਰ ਬਣ ਕੇ ਸਾਨੂੰ ਦੱਸ ਦਿਓ ਤੁਸੀਂ ਮੀਟਿੰਗ ਕਰਨੀ। ਅਸੀਂ ਮੀਟਿੰਗ ਸਾਡਾ ਤਾਂ ਇੱਕ ਕਾਮਨ ਪਲੇਟਫਾਰਮ ਹੈਗਾ, ਸਾਡਾ ਕੋਈ ਇੱਕ ਕੈਰੀਅਰ ਵਾਸਤੇ ਨਹੀਂ ਗਾ ਜਾਂ ਕਿਸੇ ਵਾਸਤੇ ਨਹੀਂ। ਸਾਨੂੰ ਜੇ ਬ੍ਰੋਕਰ ਆਉਂਦੇ ਆ, ਸਾਨੂੰ ਜੇ ਆਪਣੇ ਵੈਂਡਰਸ ਆਉਂਦੇ ਆ, ਉਹ ਵੀ ਸਾਡੇ ਨਾਲ ਬੈਠ ਕੇ ਅਸੀਂ ਮੀਟਿੰਗ ਉਹਨਾਂ ਨਾਲ ਵੀ ਕਰ ਸਕਦੇ ਹਾਂ। ਜੇ ਸਾਡੇ ਕੈਰੀਅਰ ਆਉਂਦੇ ਉਹਨਾਂ ਨਾਲ ਵੀ ਤੇ ਡਰਾਈਵਰ ਆਉਂਦੇ ਉਹਨਾਂ ਨਾਲ ਵੀ। ਸੋ ਇੱਕ ਕਾਮਨ ਪਲੇਟਫਾਰਮ ਹੈਗਾ ਬਣਾਇਆ, ਇਹਨੂੰ ਯੂਜ਼ ਕਰੋ, ਇਹਨੂੰ ਟਰਾਈ ਕਰੋ ਇਹਨੂੰ ਯੂਜ਼ ਕਰਨ ਦੀ, ਤਾਂ ਕਿ ਹਰ ਇੱਕ ਦੇ ਫਾਇਦੇ ਲਈ ਗੱਲ ਹੋ ਸਕੇ। ਠੀਕ ਹੈ ਨਾ। ਜੇ ਡਰਾਈਵਰ ਵੀ ਇਕੱਠੇ ਹੋਣਾ ਚਾਹੁੰਦੇ ਉਹਨਾਂ ਨੂੰ ਮੋਰ ਦੈਨ ਵੈਲਕਮ ਹੈ। ਤੁਸੀਂ ਸਾਨੂੰ ਜੁਆਇਨ ਕਰੋ, ਜੁਆਇਨ ਕਰਕੇ ਤੁਸੀਂ ਮੀਟਿੰਗ ਆਪਣੀ ਦੱਸੋ ਕਦੋਂ ਸੱਦਣੀ ਹੈ, ਅਸੀਂ ਮੀਟਿੰਗ ਤੁਹਾਡੀ ਅਰੇਂਜ ਕਰਕੇ ਦੇਵਾਂਗੇ। ਸੋ ਬਿਲਕੁਲ ਅਵੇਲੇਬਲ ਹੈਗੀ ਜੀ। ਬਿਲਕੁਲ ਰਮਨ ਜੀ, ਇਹ ਪ੍ਰੋਬਲਮ ਤਾਂ ਹੈਗੀ ਆ। ਜਦੋਂ ਆਪਣੇ ਪੰਜਾਬੀ ਭੈਣ ਭਰਾ ਜਦੋਂ ਉਹਨੀ ਤਾਂ ਸਮਾਨ ਬਾਈ ਕਰਨਾ ਹੁੰਦਾ ਫਿਰ ਤਾਂ ਪ੍ਰਾਈਸ ਚੱਕੀ ਜਾਂਦੇ ਆ, ਜਿੱਦਾਂ ਟਰੱਕ ਹੋ ਗਏ, ਟ੍ਰੇਲਰ ਹੋ ਗਏ, ਤੇ ਜਦੋਂ ਫਿਰ ਲੋਡ ਲੈਣੇ ਹੁੰਦੇ ਆ ਫਿਰ ਸਿੱਟੀ ਜਾਂਦੇ ਆ। ਹੁਣ ਦੇਖੋ ਮੈਂ ਪਹਿਲਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਉਹ ਜਿਹੜੀ ਨਿਊ ਇੰਗਲੈਂਡ ਦੀ ਜਿਹੜੀ ਕੰਪਨੀ ਹੈਗੀ ਆ ਮੋਟਰ ਫਰੇਟ, ਜਿਸ ਨੇ ਬੈਂਕਰਪਸੀ ਫਾਈਲ ਕੀਤੀ ਸੀ, ਉਸ ਨੂੰ ਹੁਣ ਇੱਕ ਹੋਰ ਕੰਪਨੀ ਜਿਹੜੀ ਆ ਵਰਜੀਨੀਆ ਤੋਂ ਉਹ ਬਾਈ ਕਰਨ ਦੀ ਟਰਾਈ ਕਰ ਰਹੀ ਆ। ਤੇ ਉਹ ਐਡੀ ਵੱਡੀ ਕੰਪਨੀ ਸੀ ਜਿਹੜੀ ਨਿਊ ਇੰਗਲੈਂਡ ਵਾਲੀ, ਉਹਨੂੰ ਇੱਕ ਐਸਟਿਸ ਐਕਸਪ੍ਰੈਸ ਲਾਈਨਸ ਕੰਪਨੀ ਬਾਈ ਕਰਨ ਜਾ ਰਹੀ, ਕਹਿੰਦੇ $15 ਮਿਲੀਅਨ 'ਚ। ਉਹਨਾਂ ਦੇ ਕਿੰਨੇ ਦੇਖ ਲਓ ਪਈ ਟ੍ਰੇਲਰ ਸੀ, ਕਿੰਨੇ ਟਰੱਕ ਸੀਗੇ ਜੀ, ਤੇ ਕਿੰਨਾ ਬਿਜ਼ਨਸ ਸੀਗਾ ਜੀ। ਬਿਲਕੁਲ। ਸੋ ਬਹੁਤ ਸਾਰੇ ਹੋਰ ਸਰੋਤੇ ਆਪਣੇ ਨਾਲ ਜੁੜੇ ਆ, ਜਿਹੜੇ ਆਪਾਂ ਉਹਨਾਂ ਦੇ ਵਾਰੀ ਸਰ ਕਾਲਸ ਲੈਂਦੇ ਆ। ਕਾਲ ਕਰਨ ਦੇ ਲਈ ਨੰਬਰ ਆ 408-272-5200। ਬਲਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਬਲਵਿੰਦਰ ਬੋਲਦਾ ਜੀ। ਹਰਜੋਤ ਜੀ, ਤੁਹਾਡੇ ਨਾਲ ਮੈਂ ਸ਼ਾਇਦ ਆਪਣੇ ਪੁਰਾਣੇ ਰਿਲੇਸ਼ਨ ਪਹਿਲਾਂ ਵੀ ਗੱਲਬਾਤ ਆਪਾਂ ਕਰਦੇ ਰਹਿੰਦੇ ਹਾਂ ਜੀ। ਤੇ ਮੈਂ ਇੱਕ ਗੱਲ ਰਮਨ ਜੀ ਨੂੰ ਇੱਕ ਕੁਐਸਚਨ ਹੈ ਮੇਰਾ, ਕਿ ਜੇ ਐਕਸੀਡੈਂਟ ਹੋ ਜਾਂਦਾ ਉਹ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਆ ਜਾਂ ਬਾਈ ਚਾਂਸ ਕਿਸੇ ਵੀ ਤਰ੍ਹਾਂ ਹੋ ਜਾਂਦਾ, ਕੋਈ ਪਤਾ ਨਹੀਂ ਹੁੰਦਾ ਵੀ ਰੱਬ ਨਾ ਕਰੇ ਕੋਈ ਐਕਸੀਡੈਂਟ, ਨਿੱਕੀ ਮੋਟੀ ਚੀਜ਼ ਤੇ ਹਰ ਇੱਕ ਚਾਹੁੰਦਾ। ਮੈਨੂੰ ਵੀ 35-40 ਸਾਲ ਹੋ ਗਏ ਇਸ ਲਾਈਨ 'ਚ, ਲੇਕਿਨ ਜਿਹੜਾ ਐਕਸੀਡੈਂਟ ਹੈ, ਐਕਸੀਡੈਂਟ ਇਜ਼ ਐਕਸੀਡੈਂਟ। ਇੱਕ ਓਨਰ ਆ ਇੱਥੇ, ਉਹ ਐਕਸੀਡੈਂਟ ਦਾ ਮੈਡੀਕਲ ਦਾ 70,000 ਆਇਆ, ਉਹ ਕਹਿੰਦਾ ਮੈਂ ਨਹੀਂ ਡਰਾਈਵਰ ਨੂੰ ਪੇ ਕਰਨਾ, ਉਹ ਕੇਸ ਚੱਲ ਰਿਹਾ ਵਾ ਕਿ ਇਹ ਜਾਇਜ਼ ਆ ਕਿ ਨਜਾਇਜ਼ ਆ। ਰਮਨ ਕੋਲ ਸਵਾਲ ਆ ਜੀ। ਇਹ ਜਿਹੜੀ ਫਿਰ ਆਪਣੇ ਹਰਜੋਤ ਭਾਜੀ ਉਹੀ ਹੈ ਨਾ। ਜੇ ਤਾਂ W2 ਤੇ ਸਿੱਧੀ ਜਿਹੀ ਗੱਲ ਹੈ, ਐਕਚੁਅਲੀ ਇਹ ਕੁਐਸਚਨ ਮੇਰੇ ਨਾਲ ਹੀ ਰਿਲੇਟਡ ਸੀ। ਜੇ ਤੁਸੀਂ W2 ਦੇ ਉੱਤੇ ਹੈਗੇ ਆ ਤੇ ਤੁਹਾਡੀ ਜਿਹੜੀ ਟਰੱਕਿੰਗ ਦੀ ਕੰਪਨੀ ਹੈਗੀ ਆ, ਮੈਂ ਸ਼ੋਰ ਆ ਵੀ ਉਹਨਾਂ ਨੇ ਵਰਕਰਸ ਕੌਂਪ ਇੰਸ਼ੋਰੈਂਸ ਲਈ ਹੋਊਗੀ। ਤੇ ਹਰ ਇੱਕ ਵਰਕਰਸ ਕੌਂਪ ਇੰਸ਼ੋਰੈਂਸ ਪਾਲਿਸੀ ਕੈਲੀਫੋਰਨੀਆ, ਚਾਹੇ ਤੁਸੀਂ ਟਰੱਕਿੰਗ 'ਚ ਆ, ਚਾਹੇ ਗੈਸ ਸਟੇਸ਼ਨ 'ਚ ਆ, ਚਾਹੇ ਲਿਕਰ ਸਟੋਰ ਬਿਜ਼ਨਸ 'ਚ ਆ, ਉਹ $1 ਮਿਲੀਅਨ ਤੇ ਕਵਰ ਕਰਦੇ ਹੈਗੇ ਜੇ ਤੁਹਾਡੇ ਸੱਟ ਚੋਟ ਲੱਗ ਜਾਂਦੀ ਹੈਗੀ, ਡੈਥ ਹੋ ਜਾਂਦੀ ਆ, ਚਾਹੇ ਕੁਛ ਵੀ। ਸੋ ਜੇ ਤੁਸੀਂ 1099 ਤੇ ਆ ਤਾਂ ਫਿਰ ਉਹੋ ਹੀ ਪ੍ਰੋਬਲਮ ਆਣੀ ਆ, ਫਿਰ ਤੁਹਾਡੀ ਵਰਕਰਸ ਕੌਂਪ ਨਹੀਂ ਹੋਊਗੀ ਤਾਂ ਫਿਰ ਉਹ ਕਵਰ ਕਿੱਦਾਂ ਕਰੂਗੇ, ਰਾਈਟ? ਤੇ ਫਿਰ ਉਹੀ ਮਸਲਾ ਜਿਹੜਾ ਬਾਅਦ ਦੇ ਵਿੱਚ ਬਣ ਜਾਂਦਾ ਹੈ। ਸੋ ਇਹ ਜ਼ਿਆਦਾ ਜਿਹੜਾ ਮਸਲਾ ਹੈਗਾ, ਜ਼ਿਆਦਾ ਜਿਹੜੀ ਪ੍ਰੋਬਲਮ ਹੈਗੀ ਆ, ਉਹ ਇਸ਼ੂ ਜਿਹੜਾ ਆ ਉਹ ਉਸੇ ਤਰ੍ਹਾਂ ਹੀ ਆਉਂਦਾ ਆ ਕਿ ਜਿਹਦੇ ਵਿੱਚ ਕਿ W2 1099 ਹੈਗਾ। ਜੇ ਤੁਸੀਂ 1099 ਲੈਂਦੇ ਆ ਤਾਂ ਉਹਦੇ ਵਿੱਚ ਕਵਰੇਜ ਜਿਹੜੀ ਆ ਉਹ ਟੋਟਲੀ ਕੋਈ ਕਵਰੇਜ ਨਹੀਂ ਹੈਗੀ, ਤੁਹਾਨੂੰ ਆਪਣੀ ਲੈਣੀ ਕੋਈ ਕਵਰੇਜ ਨਹੀਂ ਹੈਗੀ, ਤੁਹਾਨੂੰ ਆਪਣੀ ਕਵਰੇਜ ਆ। ਜੇ ਤੁਸੀਂ W2 ਤੇ ਹੈਗੇ ਆ ਤੇ ਤੁਹਾਡੇ ਸਾਰੇ ਹੱਕ ਜਿਹੜੇ ਆ, ਤੁਹਾਡੇ ਸਾਰੀਆਂ ਜਿਹੜੀਆਂ ਉਹ ਤੁਸੀਂ ਕਵਰਡ ਹੈਗੇ ਆ। W2 ਵਾਲਾ EMPLOYEE ਜਿਹੜਾ ਹੈਗਾ ਆ, ਈਵਨ ਦੋ ਮੇਰੇ ਖਿਆਲ ਹਰਜੋਤ ਭਾਜੀ ਜੇ ਉਹਦੀ ਵਰਕਰਸ ਕੌਂਪ ਨਹੀਂ ਵੀ ਤੇ ਉਹ ਲੇਬਰ ਡਿਪਾਰਟਮੈਂਟ ਚਲ ਜਾਏ ਨਾ, ਜੇ ਉਹ ਲੇਬਰ ਡਿਪਾਰਟਮੈਂਟ ਚਲ ਜਾਏ ਤਾਂ ਲੇਬਰ ਡਿਪਾਰਟਮੈਂਟ ਵਾਲੇ ਉਹ ਕਵਰ ਕਰੂਗੇ ਸਾਰੀ ਕਾਸਟ। ਔਰ ਮੇਰੇ ਖਿਆਲ ਜਿਹੜੀ ਕੰਪਨੀ W2 ਤੇ ਟਰੱਕਿੰਗ ਦੇ ਵਿੱਚ ਕਰ ਰਹੀ ਆ, ਉਹਨੇ ਵਰਕਰਸ ਕੌਂਪ ਹਰ ਹਾਲਤ 'ਚ ਕਰਾਈ ਹੁੰਦੀ ਹੈ। 100% ਦਾ ਮਤਲਬ ਇਹ ਲਾਇਬਿਲਿਟੀ ਬਹੁਤ ਆ।
ਨਹੀਂ ਉਹ ਕਰਾਣੀ ਪੈਣੀ ਹੈ ਜਦੋਂ ਟੈਕਸ ਫਾਈਲ ਕਰਨਾ ਸਾਰਾ ਤੁਸੀਂ ਟੈਕਸ ਆਈਡੀ ਲਈ ਹੈ ਉਹ ਲੈਣੀ ਪੈਣੀ ਹੈ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਪਵਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਭਾਜੀ ਮੇਰਾ ਇਹ ਵਿਚਾਰ ਸੀਗਾ ਕਿ ਜਿੱਦਾਂ ਹੁਣ ਆਪਾਂ ਕਹਿ ਰਹੇ ਹਾਂ ਕਿ ਡਰਾਈਵਰਾਂ ਦੀ ਤਨਖਾਹ ਘੱਟ ਕਰ ਦਿੱਤੀ ਜਾਵੇ, ਆਪਣੇ ਇੰਡਸਟਰੀ ਦੇ ਵਿੱਚ ਜੀ ਮੇਰਾ ਖਿਆਲ ਹੈ ਕਿ ਸਾਰੇ ਲੋਕਾਂ ਦਾ ਕੋਈ ਵੀ ਏਕਾ ਹੈ ਨਹੀਂ। ਜਦੋਂ ਆਪਾਂ ਇਹ ਸੋਚ ਰਹੇ ਹਾਂ ਕਿ ਡਰਾਈਵਰ ਦੀ ਤਨਖਾਹ ਘੱਟ ਕੀਤੀ ਜਾਵੇ, ਆਪਾਂ ਇਹ ਕਿਉਂ ਨਹੀਂ ਸੋਚਦੇ ਕਿ ਆਪਾਂ ਬ੍ਰੋਕਰ ਤੋਂ ਹੀ ਵਧੀਆ ਰੇਟ ਲਈਏ। ਆਪਾਂ ਸਾਰੇ ਰੇਟ ਸੈੱਟ ਕੇ ਲੋਡ ਚੱਕਦੇ ਆ ਜੀ ਜੀ ਕਰਕੇ ਜੀ। ਆਪਾਂ ਟਰੱਕ ਲਈ ਜਾਂਦੇ ਆ ਫਿਰ ਉਹ ਬੰਦਾ ਕਹਿੰਦਾ ਜੇ 5000 ਦਾ ਚੱਕਦਾ ਮੈਂ 4800 ਦਾ ਚੱਕ ਲੈਂਦਾ ਆ ਜੀ। ਬਿਲਕੁਲ ਸਭ ਤੋਂ ਵੱਡਾ ਇਸ਼ੂ ਇਹ ਹੈ ਜੀ ਕਿ ਆਪਣੇ ਇੰਡਸਟਰੀ ਦੇ ਵਿੱਚ ਕੋਈ ਵੀ ਉਹ ਜਿੱਦਾਂ ਹੈ ਨਹੀਂ ਜੀ, ਜਿੱਦਾਂ ਆਪਸ ਵਿੱਚ ਕਮਿਊਨੀਕੇਟ ਜਾਂ ਏਕਾ ਹੈ ਨਹੀਂ ਜੀ। ਸਭ ਤੋਂ ਪਹਿਲਾਂ ਇਹ ਕਰਨਾ ਚਾਹੀਦਾ ਕਿ ਜੇ ਤੁਸੀਂ ਰੇਟ ਡਿੱਗ ਕੇ ਚੱਕਦੇ ਆ ਤਾਂ ਦੂਸਰੇ ਬੰਦੇ ਉੱਤੋਂ ਹੀ ਡਿੱਗ ਕੇ ਚੱਕ ਲੈਂਦੇ ਆ। ਬਿਲਕੁਲ ਸਾਨੂੰ ਚਾਹੀਦਾ ਜੀ ਬ੍ਰੋਕਰ ਨਾਲ ਹੀ ਪਹਿਲਾਂ ਉਸ ਹਿਸਾਬ ਨਾਲ ਲੋਡ ਦੀ ਡੀਲ ਕਰੀਏ ਕਿ ਸਾਨੂੰ ਕੋਈ ਘਾਟਾ ਨਾ ਪਵੇ। ਜੀ ਜੀ ਥੈਂਕ ਯੂ ਧੰਨਵਾਦ ਜੀ। ਓਕੇ ਭਾਜੀ। ਇਹ ਤਾਂ ਸੁਜੈਸ਼ਨ ਹੀ ਆ। ਨਹੀਂ ਉਦਾਂ ਵੈਸੇ ਇੱਕ ਚੀਜ਼ ਜਿਹੜੀ ਹੈਗੀ ਆ ਰਮਨ ਜੀ, ਹਰਜੋਤ ਜੀ, ਵੀ ਹੋ ਸਕਦਾ ਵੀ ਇਸ ਫ੍ਰਿਕਸ਼ਨ ਦੇ ਵਿੱਚੋਂ ਲੋਡਾਂ ਦੇ ਰੇਟ ਤੁਸੀਂ ਠੀਕ ਕਰਾ ਲਿਓ। ਤੁਸੀਂ ਤਨਖਾਹ ਵਧਾਉਣੀ ਆ ਘਟਾਉਣੀ ਆ ਇਹ ਤੁਹਾਡੇ ਜਿਹੜੇ ਕੰਪਨੀਆਂ ਦੇ ਨਿੱਜੀ ਮਸਲੇ ਆ। ਇਹ ਤੁਹਾਡੀ ਪ੍ਰਾਈਵੇਟ ਕੰਪਨੀ ਆ, ਤੁਹਾਨੂੰ ਕੋਈ ਨਹੀਂ ਕਹਿ ਸਕਦਾ ਵੀ ਤੁਸੀਂ ਇੰਨੇ ਦਿਓ ਜਾਂ ਉਨੇ ਦਿਓ। ਹਰ ਇੱਕ ਨੇ ਆਪੋ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਆ। ਪਰ ਇੱਕ ਮਿਨੀਮਮ ਵੇਜ ਦੀ ਜਿਹੜੀ ਡਿਮਾਂਡ ਆਪਾਂ ਜਿੱਦਾਂ ਪਿਛਲੀ ਵਾਰੀ ਵੀ ਹਰਜੋਤ ਸਿੰਘ ਜੀ ਦੱਸਿਆ ਸੀਗਾ ਵੀ ਇੱਕ ਸਟੇਟ ਦੇ ਵਿੱਚ ਆਲਰੇਡੀ ਇਸ ਦੇ ਬਾਬਤ ਫੈਡਰਲ ਕੋਰਟ ਦੇ ਵਿੱਚ ਕੇਸ ਜਿਹੜਾ ਉਹ ਚੱਲ ਰਿਹਾ ਆ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉਹ ਉੱਥੇ ਦੇ ਕੇਸ ਦੇ ਵਿੱਚ ਆਈ ਥਿੰਕ ਆਇਓਵਾ ਦੇ ਵਿੱਚ ਉਹਨਾਂ ਨੇ ਆਲਰੇਡੀ ਕਰਤਾ ਵੀ ਮਿਨੀਮਮ ਤੁਹਾਡੀ ਹੋਣੀ ਚਾਹੀਦੀ ਆ, ਤੇ ਬਾਅਦ ਦੇ ਵਿੱਚ ਬਾਕੀ ਹੋਰ ਸੂਬਿਆਂ ਦੇ ਵਿੱਚ ਵੀ ਚੱਲਣਗੇ, ਫਿਰ ਉੱਥੇ ਵੀ ਮਿਨੀਮਮ ਵੇਜ ਦਾ ਜਿਹੜਾ ਉਹ ਆਊਗਾ। ਪਰ ਇਹ ਆ ਵੀ ਹਾਂ ਸਾਰੇ ਜਣੇ ਇੱਕ ਚੀਜ਼ ਦਾ ਏਕਾ ਜ਼ਰੂਰ ਕਰ ਲਓ ਵੀ ਭਾਈ ਬ੍ਰੋਕਰ ਤੋਂ ਲੋਡ ਜਿਹੜਾ ਆ ਤੁਸੀਂ ਜਿਹੜੇ ਚੰਗੇ ਰੇਟ ਦੇ ਉੱਤੇ ਜਿਹੜਾ ਚੱਕੋ, ਡਿੱਗੋ ਨਾ। ਸਭ ਨੂੰ ਹੀ ਇੱਦਾਂ ਲੱਗਦਾ ਵੀ ਨਹੀਂ ਵੀ ਜੇ ਆਪਾਂ ਡਿੱਗ ਕੇ ਚੱਕ ਲਈਏ ਜੇ ਵਿਹਲੇ ਰਹਿ ਗਏ ਤਾਂ ਇੱਦਾਂ ਕੰਮ ਸਰਨਾ ਨਹੀਂ। ਪਰ ਲੋਡ ਇੰਨੇ ਕੁ ਜ਼ਿਆਦਾ ਨੇ, ਹਰ ਇੱਕ ਸ਼ਿਪਰ ਨੂੰ ਆਪਣਾ ਸਮਾਨ ਇੱਕ ਥਾਂ ਦੇ ਉੱਤੇ ਪਹੁੰਚਾਉਣ ਦੀ ਜਿਹੜੀ ਜ਼ਰੂਰਤ ਹੈਗੀ। ਐਵੇਂ ਨਹੀਂ ਤੁਹਾਨੂੰ ਐਮਰਜੈਂਸੀ ਦੇ ਵਿੱਚ ਕਾਲਾਂ ਕਰਦੇ ਹੁੰਦੇ ਭਾਈ ਜਲਦੀ ਚੱਕ ਲਾ ਜਾ ਕੇ, ਨਹੀਂ ਤਾਂ ਇੱਦਾਂ ਹੋ ਜਾਣਾ ਉੱਦਾਂ ਹੋ ਜਾਣਾ। ਸੋ ਜ਼ਰੂਰਤ ਉਹਨਾਂ ਨੂੰ ਹਮੇਸ਼ਾ ਪਈ ਰਹਿੰਦੀ ਆ। ਜਸਬੀਰ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜਸਬੀਰ ਜੀ। ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਮੈਂ ਤੇ ਕੰਮ ਕਰਦਾ ਚਲੋ ਕੰਪਨੀ ਲਈ, ਮੈਂ JP ਹਾਲੀ ਕੰਮ ਕਰਦਾ ਹਾਂ ਇੱਥੇ ਆਫਿਸ ਦੇ ਵਿੱਚ ਜੀ। ਮੈਂ ਉਹਦਾ ਸੁਣਦਾ ਰਹਿਣਾ ਤੁਹਾਡਾ ਸਾਰਾ ਹੀ। ਤੇ ਵੈਸੇ ਸਾਡੀ ਨਾ ਮੈਂ ਗੱਲ ਦੱਸਣੀ ਚਾਹੁੰਦਾ ਸੀ, ਸਾਡੇ ਤਾਂ ਆਫਿਸ ਦੇ ਵਿੱਚ ਮੀਟਿੰਗ ਹੋਈ ਸੀ ਜੀ। ਤੇ ਉਬਰ ਵਾਲੇ ਵੀ ਆਏ ਸੀ, ਇਕੋਨਮੀ ਵਾਲੇ ਵੀ ਆਏ, ਸਾਰੇ ਜਿਸ ਤਰ੍ਹਾਂ ਇਹਨਾਂ ਨੇ ਸਾਰੇ ਬ੍ਰੋਕਰਾਂ ਨੇ ਬਹਿ ਕੇ ਮੀਟਿੰਗ ਕੀਤੀ ਕਿਉਂਕਿ ਅਸੀਂ ਵੀ ਲੋਡ ਹੁਣ ਬੋਰਡ ਤੇ ਅਸੀਂ ਪਾਉਣੇ ਆ ਜਿਸ ਤਰ੍ਹਾਂ। ਤੇ ਮੈਂ ਦੱਸਣ ਲੱਗਾ ਸਾਰੇ ਪੰਜਾਬੀ ਭਰਾ ਸਾਡੇ ਹੀ ਆ ਜਿਹੜੇ ਵਿਚਾਰੇ ਲੋਡ ਚੱਕਦੇ ਗਾ। ਜੀ। ਤੇ ਉਹ ਮੈਂ ਦੱਸਣਾ ਚਾਹੁੰਦਾ ਵੀ ਕਿਉਂਕਿ ਇਹਨਾਂ ਨੇ ਮੀਟਿੰਗ ਇਹੀ ਕੀਤੀ, ਹੁਣ ਅਸੀਂ 350 ਟਰੱਕ ਉੱਥੇ ਆਉਣਾ ਸੀ ਸਾਡੇ, ਤੇ ਉਹਨਾਂ ਨੇ ਕੈਂਸਲ ਕਰਤਾ। ਉਹਦੇ ਵੀ ਲੋਡ ਇੰਨੇ ਸਸਤੇ ਲੋਕੀ ਚੱਕੀ ਜਾਂਦੇ, ਸਾਨੂੰ ਕੀ ਲੋੜ ਇੰਨੇ ਪੈਸੇ ਦੇਣ ਦੀ ਡਰਾਈਵਰਾਂ ਨੂੰ। ਬਿਲਕੁਲ ਜੀ। ਤੇ ਉਹ ਕਹਿੰਦੇ ਵੀ ਆਉਣ ਵਾਲਾ ਜਿਹੜਾ ਅਗਲਾ ਸਾਲ ਵੀ ਉਹ ਵੀ ਬੈਡ ਹੋਊਗਾ ਵੀ ਅਸੀਂ ਪ੍ਰਾਈਸਾਂ ਜਿਹੜੀਆਂ ਅਸੀਂ 3 ਮਹੀਨਿਆਂ ਬਾਅਦ ਫੇਰ ਇਹਨਾਂ ਨੇ ਪ੍ਰਾਈਸਾਂ ਬਹੁਤ ਥੱਲੇ ਲੈ ਜਾਣੀਆਂ। ਜੀ। ਉਹ ਕਹਿੰਦੇ ਵੀ ਕੋਈ ਵੀ ਬੰਦਾ ਗੱਲ ਕਰਨ ਨੂੰ ਤਿਆਰ ਨਹੀਂ ਗਾ, ਤੇ ਤੁਸੀਂ ਏਦਾਂ ਕਰੋ ਹੁਣ ਸਾਰਿਆਂ ਨੂੰ ਥੱਲੇ ਸਾਨੂੰ ਜੇ ਮਾੜਾ ਜਿਹਾ ਕਿਤੇ $10 ਵੀ ਅਸੀਂ ਤਾਂ ਚੱਕ ਦਿੰਦੇ ਰੇਟ ਤੋਂ, ਕਹਿੰਦੇ ਤੁਸੀਂ ਕਿਉਂ ਚੱਕਿਆ। ਅਸੀਂ ਕਿਹਾ ਹੁਣ ਗੱਲ ਹੀ ਲੋਡ ਪਾਤਾ ਵਾ 1800 ਦਾ ਜੀ। 1800 ਦਾ ਅਸੀਂ ਇੱਥੋਂ ਹੁਣ ਸ਼ਹਿਰ ਜਾਣਾ ਵਾ ਤਾਂ ਪਤਾ ਸਾਨੂੰ ਫਿਊਲ ਪ੍ਰਾਈਸ ਵੀ ਸਾਡੀ ਜਿੱਦਾਂ ਹੁਣ ਸਾਰੇ ਪਾਸੇ ਸਾਨੂੰ ਤੇ ਚਲੋ ਡਿਸਕਾਊਂਟ ਆਉਂਦਾ ਕੰਪਨੀ ਨੂੰ ਜੀ। ਤੇ ਫਿਰ ਵੀ ਇਹ ਬਾਹਰੋਂ ਜਿੱਦਾਂ ਬਾਹਰੋਂ ਅਸੀਂ ਇੱਥੋਂ ਲੋਡ ਕਵਰ ਕਰਾਉਣਾ ਤਾਂ ਅਸੀਂ $6000 ਤੋਂ $5500 ਤੋਂ ਘੱਟ ਨਹੀਂ ਲਈਦਾ। ਜਿੱਦਾਂ ਕੋਈ ਹੁਣ ਕੰਪਨੀ ਬਾਹਰੋਂ ਕੋਈ ਲੋਡ ਭੇਜਣਾ ਚਾਹੁੰਦੀ ਹੈ ਨਾ ਜੀ, ਉਹੀ ਲੋਡ ਅਸੀਂ ਬੋਰਡ ਤੇ ਪਾਈਦਾ ਤੇ ਆਪਣੇ ਪੰਜਾਬੀ ਭਰਾ ਕਰਦੇ ਆ ਵੀ ਉਹ ਥੱਲੇ ਸੁੱਟ ਕੇ ਲੈ ਜਾਂਦੇ। ਇੱਕ ਆਫਰ ਸਾਨੂੰ ਪਾਉਣੀ ਪੈਂਦੀ ਵਿੱਚੋਂ, ਜਿੱਦਾਂ ਇੱਕ ਆਫਰ ਕਿਸੇ ਨੇ ਪਾਤੀ, ਇੱਕ ਅਸੀਂ ਆਫਰ ਥੱਲੇ ਸੁੱਟ ਕੇ ਪਾ ਦੇਣੀ ਵੀ ਆਹ ਵੇਖ ਲਓ ਜੀ ਸਾਨੂੰ ਆਫਰ ਹੋਰ ਆ ਗਈ ਆ ਜੀ। ਉਹ ਆਉਂਦੀ ਕਿਤੇ ਉਹ ਨਹੀਂ ਗਈ, ਅਸੀਂ ਆਪ ਹੀ ਖੁਦ ਪਾਈ ਜਾਂਦੇ ਸੁੱਟ ਕੇ ਜੀ। ਤੇ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਮੈਂ ਇਹੀ ਕਹਿਣਾ ਵੀ ਤੁਸੀਂ ਥੋੜਾ ਜਿਹਾ ਮੈਸੇਜ ਸਾਡੇ ਰਾਹੀਂ ਦੇਣਾ ਚਾਹੁੰਦਾ ਵੀ ਤੁਸੀਂ ਥੋੜਾ ਜਿਹਾ ਨਾ ਆਪਣਾ ਥੋੜਾ ਜਿਹਾ ਰੱਖੋ, ਪੇਸ਼ੈਂਸ ਰੱਖੋ, ਜੇ ਨਹੀਂ ਤੇ ਨਾ ਚੱਕੋ। ਬਿਲਕੁਲ ਥੈਂਕ ਯੂ ਭਾਜੀ, ਤੁਹਾਡਾ ਬਹੁਤ ਥੈਂਕ ਯੂ ਜੀ। ਹਾਂ ਕਿਉਂਕਿ ਆਉਣ ਵਾਲਾ ਅਗਲਾ ਮਹੀਨਾ ਵੀ ਇਦਾਂ ਹੀ ਕਰਨਾ ਇਹਨਾਂ ਨੇ, ਤੇ ਕਹਿੰਦੇ ਵੀ ਰੇਟ ਅਸੀਂ ਪੱਕੇ ਇੱਥੇ ਬੰਨ ਦੇਣੇ ਆ, ਤੇ ਭਾਵੇਂ ਪਿੱਟਣ ਭਾਵੇਂ ਜੋ ਮਰਜ਼ੀ ਕਰਨ, ਤੇ ਜੇ ਇੱਕ ਵਾਰੀ ਸਟੈਂਡ ਲੈ ਜਾਂਦੇ ਆ
ਤੇ ਰੇਟ ਵੱਧ ਸਕਦੇ ਆ। ਜੀ। ਥੈਂਕ ਯੂ ਭਾਜੀ। ਥੈਂਕ ਯੂ ਜਸਵੀਰ। ਸੋ ਬਿਲਕੁਲ ਰਮਨ ਜੀ, ਹੁਣ ਦੇਖ ਲਓ ਵੀ JV ਹੰਟਲੀ ਕੰਮ ਕਰਦੇ ਭਾਈ ਸਾਹਿਬ, ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਆਪ ਹੀ ਲੋਅਰ ਕਰਕੇ ਉਹ ਪਾ ਦਿੰਦੇ ਕੰਪਨੀ ਵਾਲੇ। ਐਗਜ਼ੈਕਟਲੀ ਸੇਮ ਵੇ ਜਦੋਂ ਤੁਸੀਂ ਕਿਤੇ ਆਕਸ਼ਨ ਤੇ ਜਾਂਦੇ ਆ, ਚਾਹੇ ਉਹ ਕਾਰਾਂ ਦੀ, ਘਰਾਂ ਦੀ, ਉਹਨਾਂ ਨੇ ਆਪਣੇ ਜਿਹੜੇ ਬੰਦੇ ਵਿੱਚ ਫਿੱਟ ਕੀਤੇ ਹੁੰਦੇ ਆ ਉਹ ਵਧਾਉਣ ਦੇ ਲਈ, ਫਿਰ ਨੈਚੁਰਲੀ ਜਿਹੜੇ ਆਮ ਲੋਕ ਆ ਉਹ ਵਧਾਉਂਦੇ ਜਾਂਦੇ ਆ। ਸੋ ਇਹ ਕੁਛ ਹੋ ਰਿਹਾ ਹੈਗਾ, ਇਹ ਸਾਰਿਆਂ ਨੂੰ ਯੂਨਾਈਟ ਹੋਣਾ ਪੈਣਾ ਹੈ। ਪਰ ਇਹ ਤਾਂ ਇੱਕ ਬਹੁਤ ਵੱਡਾ ਮਸਲਾ ਹੈ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਵਿਸਲ ਬਲੋ ਕੀਤੀ ਹੈ ਇਸ ਪੂਰੇ ਮਸਲੇ ਦੇ ਉੱਤੇ, ਤਾਂ ਇਹ ਇਹਦੇ ਉੱਤੇ ਕਾਨੂੰਨੀ ਕਾਰਵਾਈ ਵੀ ਬਣ ਸਕਦੀ ਆ। ਨਹੀਂ ਰਾਜਕਰਨ, ਇਹ ਅਸੀਂ ਵੀ ਕਈ ਵਾਰੀ ਕਈ ਜਿਹੜੀਆਂ ਕਾਨਫਰੰਸਿਸ ਦੇ ਵਿੱਚ ਜਾਈਦਾ ਤੇ ਵੱਡੀਆਂ ਕੰਪਨੀਆਂ ਦੀਆਂ ਕਾਨਫਰੰਸ 'ਚ ਉਹਨਾਂ ਦੇ ਮੀਟਿੰਗ 'ਚ ਬੈਠਣਾ ਪੈਂਦਾ ਹੈ, ਬੈਠੀਦਾ ਆ, ਤੇ ਉੱਥੇ ਇਹ ਆਮ ਤੌਰ ਤੇ ਜਦੋਂ ਪੰਜਾਬੀ ਟਰਕਿੰਗ ਮੈਗਜ਼ੀਨ ਵੱਲੋਂ ਕਿਤੇ ਪ੍ਰੈਸ ਦੇ ਤੌਰ ਤੇ ਕਿਤੇ ਜਾਈਦਾ, ਤੇ ਉੱਥੇ ਇਹ ਚੀਜ਼ਾਂ ਜਿਹੜੀਆਂ ਉਹ ਆਮ ਤੌਰ ਤੇ ਦੱਸਦੇ ਆ ਕਿ ਇਹ ਕਿੱਦਾਂ ਇਹਨੂੰ ਅਸੀਂ ਰੇਟਸ ਨੂੰ ਜਿੱਦਾਂ ਕਿੱਦਾਂ ਥੱਲੇ ਲੈ ਕੇ ਆਉਣਾ, ਕਿਹੜੇ ਸੌਫਟਵੇਅਰ ਉਹ ਯੂਜ਼ ਕਰਦੇ ਆ। ਪਿੱਛੇ ਜੇ ਆਪਣੇ ਕੱਲ ਪਰਸੋਂ ਹੀ ਆਪਣੇ ਇੱਕ ਗਰੁੱਪ ਦੇ ਵਿੱਚ ਗੱਲ ਚੱਲ ਰਹੀ ਸੀ ਕਿ ਸਾਨੂੰ ਜਿਹੜੇ ਇਹ ਲੋਡ ਬੋਰਡ ਹੈ ਟਰੈਕ ਕਰਦੇ ਆ, ਸਾਨੂੰ ਏਦਾਂ ਕਰਦੇ, ਇਲੀਗਲ ਹੈ। ਦੇਖੋ ਅੱਜ ਦੀ ਤਰੀਕ ਦੇ ਵਿੱਚ ਏਦਾਂ ਦੇ ਸੌਫਟਵੇਅਰ ਆ ਗਏ ਆ ਕਿ ਉਹ ਤੁਹਾਨੂੰ ਇੰਨਾ ਕੁ ਜ਼ਿਆਦਾ ਤੁਹਾਡੀ ਆਦਤ ਤੁਹਾਡੀ। ਹੁਣ ਇੱਕ ਹੋਰ ਮੈਂ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਵੱਡਾ ਬ੍ਰੋਕਰ ਹੈਗਾ ਜਿਹਦੇ ਲਈ ਮੇਰੇ ਖਿਆਲ 99% ਕੋਈ ਵੀ ਆਪਣੀ ਟਰਕਿੰਗ ਇੰਡਸਟਰੀ, ਉਹਨਾਂ ਸਾਰਿਆਂ ਨੇ ਉਹਦੇ ਲਈ ਕੰਮ ਕੀਤਾ, ਉਹ ਕਰਦੇ ਆ ਇਸ ਵੇਲੇ। ਉਹਨਾਂ ਦੇ ਵਿੱਚ ਭਾਜੀ ਇਹ ਚੀਜ਼ ਹੈਗੀ ਆ ਕਿ ਉਹਨਾਂ ਦਾ ਬੈਕ ਐਂਡ ਤੇ ਤੁਹਾਡਾ ਸਾਰਾ ਉਹਨਾਂ ਦਾ ਲੋਡ ਦਾ ਜਿਹੜਾ ਪਿਛਲਾ ਰੈਕਡ ਹੈਗਾ ਉਹ ਸਾਰਾ ਅਵੇਲੇਬਲ ਹੈਗਾ ਕਿ ਤੁਸੀਂ ਕਦੋਂ ਕਿੰਨੇ ਦਾ ਕਿੱਦਾਂ ਲੋਡ ਚੱਕਿਆ। ਠੀਕ ਹੈ, ਜੇ ਤੁਸੀਂ $90 ਨੂੰ ਲੋਡ ਚੱਕਿਆ ਨਾ, ਤੁਹਾਨੂੰ ਉਹਨਾਂ ਨੇ $95 ਕਦੇ ਨਹੀਂ ਲੋਡ ਦਾ ਰੇਟ ਦੇਣਾ, ਉਹਨਾਂ ਨੇ ਤੁਹਾਨੂੰ $90 ਤੋਂ ਥੱਲੇ ਹੀ ਲੈ ਕੇ ਜਾਣਾ। ਠੀਕ ਹੈ ਜੀ। ਸੋ ਉਹਨਾਂ ਦੇ ਕੋਲ ਪਿੱਛੇ ਤੁਹਾਡੇ ਲਈ ਸਾਰਾ ਕੁਝ ਰੈਕਡ ਉਹਨਾਂ ਕੋਲ ਅਵੇਲੇਬਲ ਹੁੰਦਾ ਆ। ਇਹ ਅੱਜ ਕੱਲ੍ਹ ਤਾਂ ਹੁਣ ਇੰਨਾ ਜ਼ਿਆਦਾ ਹੋ ਗਿਆ ਕਿ ਰਿਵਰਸ ਮਾਰਕੀਟਿੰਗ ਜਿਹੜੀ ਹੋ ਗਈ ਆ, ਉਸ ਤੋਂ ਬਾਅਦ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਨੀ ਹੋ ਗਈ ਆ ਕਿ ਤੁਹਾਡੀ ਇੱਕ ਮੂਵ, ਤੁਹਾਡਾ ਇੱਕ ਚੀਜ਼ ਜਿਹੜੀ ਆ ਉਹ ਉੱਥੇ ਪਿੱਛੇ ਰੀਡ ਹੁੰਦੀ ਆ, ਉਹ ਪਿੱਛੇ ਗੱਲ ਹੁੰਦੀ ਆ ਕਿ ਤੁਸੀਂ ਕੀ ਮੰਗ ਰਹੇ ਆ, ਕਿੰਨੇ ਰੇਟ ਮੰਗ ਰਹੇ, ਕਿੱਦਾਂ ਹੋ ਰਿਹਾ, ਕਿੱਦਾਂ ਸਾਰਾ ਕੁਝ ਹੋ ਰਿਹਾ। ਜਦੋਂ ਹੁਣ ਆਪਣੇ ਬੰਦੇ ਗੱਲ ਕਰਦੇ ਕਿ ਲੋਡ ਬੋਰਡ ਦੇ ਉੱਤੇ ਜੀ ਮਾੜੀ ਜੀ ਹਰਕਤ ਕਰੀ ਦੀ ਆ ਤੇ ਮਿੰਟ ਦੇ ਵਿੱਚ ਕਾਲ ਆਉਣੀਆਂ ਸ਼ੁਰੂ ਹੁੰਦੀਆਂ, ਮਿੰਟ 'ਚ ਆ ਹੋ ਜਾਂਦਾ। ਉਹ ਕਿਉਂ ਹੁੰਦਾ? ਉਹ ਕਿਉਂਕਿ ਦੇ ਆਰ ਰੀਡਿੰਗ ਯੂ, ਦੇ ਆਰ ਵਰਕਿੰਗ ਔਨ ਯੂ ਆਲਵੇਜ਼। ਜੀ ਜੀ। ਤੇ ਕਿੱਥੇ ਆਪਾਂ ਛੋਟੀ ਜਿਹੀ ਬ੍ਰੇਕ ਲੈਣੀ ਹੈ, ਜਿਹੜੇ ਸਰੋਤੇ ਹੋਲਡ ਤੇ ਆ ਪਲੀਜ਼ ਇੱਦਾਂ ਹੀ ਹੋਲਡ ਤੇ ਬਣੇ ਰਹੋ। ਤੁਹਾਡੇ ਵੀ ਜਿਹੜੇ ਸਵਾਲ ਆ, ਤੁਹਾਡੇ ਵੀ ਵਿਚਾਰ ਜਿਹੜੇ ਆ ਉਹ ਆਪਾਂ ਇੱਦਾਂ ਸੁਣਦੇ ਹਾਂ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਟਰਕਿੰਗ ਸਪੈਸ਼ਲ ਇੱਦਾਂ ਹੀ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। BJ's Gear ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਵੈਸਟ ਸੈਕਰਾਮੈਂਟੋ ਵਾਲੇ BJ's Gears ਨੰਬਰ 916 372 3518 916 372 3518। ਇਹ ਆਪਣਾ ਬਿਜ਼ਨਸ ਸੈੱਲ ਕਰ ਰਹੇ ਹਨ ਵਿਦ ਇਨਵੈਂਟੋਰੀ। 10,000 ਸਕੁਅਰ ਫੀਟ ਦੀਆਂ 2 ਬਿਲਡਿੰਗ ਲੀਜ਼ ਤੇ ਦੇਣਗੇ 28 ਸਾਲ ਤੋਂ ਸੇਮ ਜਗ੍ਹਾ ਤੇ। ਹੋਰ ਜਾਣਕਾਰੀ ਲਈ ਕਾਲ 916 372 3518 916 372 3518। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ
ਲਈ ਗੱਲ ਕਰ ਸਕਦੇ ਹੋ 2482284580 248 228 4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਰੱਖੋ, ਗ੍ਰੈਂਡ ਪਵੇਲੀਅਨ ਇਹ ਹੁਣ ਕੇਟਰਿੰਗ ਵੀ ਕਰਦੇ ਹਨ। ਹਰ ਚੜ੍ਹਦੀ ਸਵੇਰ ਤੋਂ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਮੈਕਾ ਟਰੈਕਿੰਗ ਸਪੈਸ਼ਲ। ਹਰਜੋਤ ਸਿੰਘ ਜੀ, ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਆਪਾਂ ਵਾਰੀ ਸਰ ਹੁਣ ਕਾਲਰਸ ਲੈਣੇ ਸ਼ੁਰੂ ਕਰਦੇ ਹਾਂ ਜਿਹੜੇ ਆਪਣੇ ਨਾਲ ਕਾਫੀ ਚਿਰ ਤੋਂ ਹੋਲਡ ਦੇ ਉੱਤੇ ਬਣੇ ਹੋਏ ਨੇ। ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਪ੍ਰੋਗਰਾਮ ਚੱਲਦਾ ਜੀ, ਬਹੁਤ ਕੁਝ ਸਿੱਖਣ ਨੂੰ ਮਿਲਦਾ ਇੱਥੋਂ। ਥੈਂਕ ਯੂ ਜੀ। ਹਾਂਜੀ ਭਾਈ, ਮੇਰਾ ਕੁਐਸਚਨ ਸੀਗਾ ਹੁਣ ਭਾਈ ਨੂੰ ਜੀ, ਜੇ ਮੰਨ ਲਓ ਆਪਣੀ ALD 'ਚ ਪ੍ਰੋਬਲਮ ਆ ਜਾਂਦੀ, ਚੱਲਣੋਂ ਹਟ ਜਾਂਦੀ ਹੈ ਜੀ, ਤੇ ਮਤਲਬ ਵੀ ਆਪਾਂ ਵੀ ਇੱਦਾਂ ਲਾ ਵੀ ਆਪਾਂ ਪੇਪਰ ਲੌਗ ਬੁੱਕ ਤੇ ਵੀ ਗੇੜਾ ਲਾ ਸਕਦੇ ਹਾਂ, ਜਾਂ ਮਤਲਬ ਜੇ ਆਪਾਂ ਚਲਾਉਣੇ ਵੀ ਆ ਤੇ ਆਪਾਂ FMCS ਨੂੰ ਇਨਫੋਰਮ ਕਰਨਾ ਪਊਗਾ, ਜਾਂ ਮਤਲਬ ਇਹਦੇ ਬਾਰੇ ਮੇਰਾ ਪੁੱਛਣਾ ਸੀਗਾ। ਹਾਂਜੀ ਭਾਜੀ, ਇਹਦੇ ਵਿੱਚ ਜੇ ਤੁਹਾਡੀ ELD ਜਿਹੜੀ ਹੈ ਤੁਹਾਡੇ ਹੋਮ ਬੇਸ ਤੇ ਖਰਾਬ ਹੁੰਦੀ ਆ, ਤੁਸੀਂ ਉਹਨੂੰ ਠੀਕ ਕਰਾਏ ਤੋਂ ਬਿਨਾਂ ਗੇੜਾ ਨਹੀਂ ਲਾ ਸਕਦੇ। ਤੁਹਾਨੂੰ ਇੱਥੋਂ ਠੀਕ ਕਰਵਾ ਕੇ ਤੇ ਗੇੜਾ ਲਾਉਣਾ ਪਊਗਾ। ਪਰ ਜੇ ਤੁਸੀਂ ਰਸਤੇ ਦੇ ਵਿੱਚ ਤੁਹਾਡੀ ELD ਖਰਾਬ ਹੋ ਜਾਂਦੀ, ਮੰਨ ਲਓ ਤੁਸੀਂ ਔਨ ਦਾ ਵੇ ਹੈਗੇ ਆ, ਤੁਹਾਡੀ ELD ਖਰਾਬ ਹੋ ਜਾਂਦੀ ਆ, ਤੇ ਤੁਸੀਂ ਉਸ ELD ਨੂੰ ਉਸ ਸਮੇਂ ਤੇ ਰਸਤੇ ਦੇ ਵਿੱਚ ਤੁਸੀਂ ਪੇਪਰ ਲੌਗ ਜਿਹੜੀ ਆ ਉਹ ਯੂਜ਼ ਕਰ ਸਕਦੇ ਆ। ਪਰ ਪੇਪਰ ਲੌਗ ਯੂਜ਼ ਕਰਨ ਤੋਂ ਪਹਿਲਾਂ ਜਿਹੜੇ ਪਿਛਲੇ 7 ਦਿਨ ਆ ਉਹ ਤੁਹਾਨੂੰ ਰੀਕਨਸਟਰਕਟ ਕਰਨੇ ਪੈਣੇ ਪੇਪਰ ਲੌਗ ਤੇ ਉਸ ਤੋਂ ਅੱਗੇ ਅਗਲੇ ਆਉਣ ਵਾਲੇ 7 ਦਿਨ ਤੁਸੀਂ ਜਿਹੜੀ ਪੇਪਰ ਲੌਗ ਯੂਜ਼ ਕਰ ਸਕਦੇ ਆ। ਤੇ ਪਰ ਜੇ ਤੁਸੀਂ ਆਪਣੇ ਹੋਮ ਬੇਸ ਤੇ ਹੈਗੇ ਆ, ਤੁਹਾਡੀ ਅੱਜ ELD ਖਰਾਬ ਹੋ ਗਈ ਔਰ ਤੁਸੀਂ ਆਪਣੇ ਬੇਸ ਤੇ ਆ, ਤੇ ਤੁਸੀਂ ਇੱਕ ਸੋਚਦੇ ਕਿ ਇੱਕ ਗੇੜਾ ਮੈਂ ਲਾ ਕੇ ਆ ਜਾਵਾਂ, ਨਹੀਂ, ਉਹ ਨਹੀਂ ਕਰ ਸਕਦੇ। ਪਰ ਜੇ ਤੁਹਾਡੀ ਰਸਤੇ 'ਚ ਖਰਾਬ ਹੁੰਦੀ ਆ ਤੇ ਤੁਸੀਂ ਪੇਪਰ ਲੌਗ ਯੂਜ਼ ਕਰ ਸਕਦੇ। ਇਸੇ ਕਰਕੇ ਜਿਹੜਾ ਤੁਹਾਡੇ ਟਰੱਕ ਦੇ ਵਿੱਚ ਜਦੋਂ ਇੱਕ ਰਿਕੁਆਇਰਮੈਂਟ ਵੀ ਹੈਗੀ ਆ ਕਿ ਤੁਹਾਡੇ ਟਰੱਕ ਦੇ ਵਿੱਚ ਪੇਪਰ ਲੌਗ ਇੱਕ ਬੁੱਕ ਜਿਹੜੀ ਆ, ਇੱਕ ਸੈੱਟ ਜਿਹੜਾ ਹੋਣਾ ਬਹੁਤ ਜ਼ਰੂਰੀ ਆ, ਚਾਹੇ ਤੁਹਾਡੇ ELD ਲੱਗੀ ਆ। ਸੋ ਰਸਤੇ ਵਿੱਚ ਖਰਾਬ ਹੁੰਦੀ ਆ, ਤੁਸੀਂ ਯੂਜ਼ ਕਰ ਸਕਦੇ ਆ। ਪਰ ਜੇ ਤੁਸੀਂ ਹੋਮ ਬੇਸ ਤੇ ਬੈਠੇ ਆ, ਤੁਹਾਡੀ ਖਰਾਬ ਹੋ ਗਈ ਆ, ਨਹੀਂ, ਤੁਸੀਂ ਨਹੀਂ ਉਹਨੂੰ ਯੂਜ਼ ਕਰ ਸਕਦੇ। ਥੈਂਕ ਯੂ ਜੀ। ਬਿਲਕੁਲ। ਤੇ ਰਮਨ ਜੀ, ਇੱਕ ਚੀਜ਼ ਹੋਮ ਬੇਸ ਨੂੰ ਕਲੀਅਰ ਕਰ ਦਿਓ, ਮਤਲਬ ਘਰੇ ਉਹ ਕੰਪਨੀ 'ਚ ਉਹ ਜਾਂ ਕੋਈ ਦਾਇਰਾ ਹੈਗਾ ਵੀ ਇੰਨੇ ਮੀਲ ਦੇ ਰੇਡੀਅਸ ਦੇ ਵਿੱਚ ਹੈਗੇ ਆ, ਜਾਂ ਮਤਲਬ ਕਿ ਐਗਜ਼ੈਕਟਲੀ ਘਰੇ ਹੀ ਹੋ ਜਿੱਦਾਂ? ਨਹੀਂ, ਉਹਦੇ 'ਚ ਹੋਮ ਬੇਸ ਤੇ ਇੱਥੇ ਕਿ ਜਿੱਥੇ ਤੁਹਾਡੀ ਕੰਪਨੀ ਦਾ ਹੈਡਕੁਆਟਰ ਆ।
ਹੈਡਕੁਆਟਰ ਹੈਗਾ, ਜੇ ਤੁਸੀਂ ਉੱਥੇ ਹੈਗੇ ਆ, ਉਹਦੇ ਕੋਈ ਮਾਈਲੇਜ ਦਾ ਕੋਈ ਨਹੀਂ ਹੈਗਾ। ਮਤਲਬ ਯੂਜ਼ਲੀ ਜੇ ਤੁਹਾਡਾ ਟਰੱਕ ਯਾਰਡ 'ਚ ਹੈਗਾ ਜਾਂ ਤੁਸੀਂ ਘਰੇ ਹੈਗੇ ਆ, ਹੋਮ ਬੇਸ ਦਾ ਮਤਲਬ ਸਾਰਿਆਂ ਨੂੰ ਆਪਣੀ ਟਰੱਕਿੰਗ ਕੰਪਨੀ ਨੂੰ ਪਤਾ ਕਿ ਜੇ ਹੋਮ ਬੇਸ ਤੇ ਹੈਗੇ ਆ ਤਾਂ ਫਿਰ ਮਤਲਬ ਹੈਗਾ। ਪਰ ਹੋਮ ਬੇਸ ਤੇ ਜੇ ਹੈਗੇ ਆ ਤਾਂ ਤੁਹਾਡੇ ਕੋਲ ਚੋਇਸ ਹੈਗੀ ਆ ਕਿ ਬਿਫੋਰ ਤੁਸੀਂ ਆਪਣਾ ਟਰੱਕ ਸਟਾਰਟ ਕਰਕੇ ਤੋਰੋ, ਤੁਸੀਂ ਆਪਣੀ ਜਿਹੜੀ ਹੈ ਇਕੁਇਪਮੈਂਟ ਜਿਹੜਾ ਉਹਨੂੰ ਠੀਕ ਕਰਾ ਕੇ ਦਿਓ ਜੀ। ਜੇ ELD ਦੇ ਨਾਲ ਗੱਲ ਕਰਦੇ ਜਾਈਏ ਰਾਜਕਰਮਜੀਤ ਸਿੰਘ ਜੀ, ਜਿਹੜਾ AOVRD ਆ ਉਹ ਹੁਣ ਦਸੰਬਰ 16 2019 ਲਾਸਟ ਡੇਟ ਆ। ਉਹ ਤੋਂ ਬਾਅਦ ਸਾਰਿਆਂ ਨੂੰ ਜਿਨ੍ਹਾਂ ਦੇ AOVRD ਲੱਗੇ ਹੋਏ ਆ ਉਹਨਾਂ ਨੂੰ ELD ਯੂਜ਼ ਕਰਨੀ ਪੈਣੀ ਆ। ਸੋ 7 ਕੁ ਮਹੀਨੇ ਜਿਹੜੇ ਆ ਉਹ ਰਹਿ ਗਏ ਆ ਜੀ। ਬਿਲਕੁਲ, ਇਹ ਵੀ ਬੜਾ ਕ੍ਰਿਟੀਕਲ ਟਾਈਮ ਹੈਗਾ ਇਸ ਵੇਲੇ। ਜਿਹੜੀਆਂ ਇਸ ਵੇਲੇ ਗੱਲਬਾਤ ਚੱਲ ਰਹੀ ਹੈ, ਜਿੰਨੀ ਆਪਣੀ ਡਰਾਈਵਰ ਦੀ ਜਾਂ ਆਪਣੇ ਕੰਪਨੀ ਦੇ ਵਿੱਚ ਜਿਹੜੀ ਤਨਖਾਹਾਂ ਦੀ ਗੱਲ ਚੱਲ ਰਹੀ ਹੈ, ਇਹਦੇ ਬਾਰੇ 'ਚ ਵੀ ਸਾਰਿਆਂ ਨੂੰ ਮੇਕ ਸ਼ੋਰ ਕਰਨਾ ਚਾਹੀਦਾ ਕਿ ਆਉਣ ਵਾਲੇ ਸਮੇਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਕਿ ਜਿਹੜਾ ਡਰਾਈਵਰ ਹੈਗਾ ਉਹਦੇ ਬਿਲਕੁਲ ਜਿਹੜੀਆਂ ਅਸੀਂ ਹੁਣ AOVRD ਦੇ ਅਨਲਿਮਿਟਿਡ ਮਾਈਲ ਚਲਾਈ ਜਾ ਰਹੇ ਹਾਂ, ਇਹ ਅਲਟੀਮੇਟਲੀ ਸਾਡੀਆਂ ਜਾ ਕੇ ਦਸੰਬਰ ਦੇ ਵਿੱਚ ਇਹ ਵੀ ਲਿਮਟਿਡ ਹੋ ਜਾਣਾ ਹੈ, ELD ਹੋ ਜਾਣੀ ਹੈ। ਸੋ ਉਸ ਸਮੇਂ ਨੂੰ ਵੀ ਧਿਆਨ 'ਚ ਰੱਖਦੇ ਹੋਏ ਇਹ ਜਿਹੜੀਆਂ ਚੇਂਜਸ ਹੈਗੀਆਂ, ਜਿਹੜੀਆਂ ਡਰਾਈਵਰ ਪੇ ਦੀਆਂ ਕੋਈ ਵੀ ਕਰਨੀਆਂ ਸੋਚ ਰਹੇ ਕਰ ਰਹੇ ਆ ਜਾਂ ਵਟ ਐਵਰ ਇਜ਼ ਗੋਇੰਗ ਔਨ, ਇਹ ਵੀ ਧਿਆਨ 'ਚ ਰੱਖਣਾ ਪੈਣਾ ਆ ਕਿ ਅਸੀਂ ਦੇਖੋ ਇਹੋ ਹੀ ਗੱਲ ਹਰਜੋਤ ਭਾਜੀ ਕਰਦੇ ਆ ਕਿ ਜਿਹੜੀ ਇੱਕ ਪੇ ਆ, ਪੇ ਨੂੰ ਤੁਸੀਂ ਇੱਕ ਕਾਮਨ ਸੈਂਸ ਦੇ ਹਿਸਾਬ ਦੇ ਨਾਲ ਵੀ ਚੂਜ਼ ਕਰੋ ਕਿ ਇੱਕ ਜੈਨੂਇਨਲੀ ਇੱਕ ਡਰਾਈਵਰ ਦੀ ਪੇ ਕੀ ਹੋਣੀ ਚਾਹੀਦੀ ਹੈ। ਸੋ ਇਹਦੇ 'ਚ ਇਹ ਨਹੀਂਗਾ ਕਿ ਮੈਂ ਅੱਜ ਤੋਂ 15 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਮੈਂ 38 ਸੈਂਟ ਕਰਦਾ ਸੀਗਾ, ਮੈਂ 32 ਸੈਂਟ ਕਰਦਾ ਸੀਗਾ, ਮੈਂ ਇੰਨੇ ਕਰਦੇ ਹੁੰਦੇ। ਹਾਂ, ਨਹੀਂ, ਅੱਜ ਦੀ ਤਰੀਕ ਦੇ ਵਿੱਚ ਤੁਸੀਂ ਸਾਰੇ ਬਾਹਰ ਦੂਸਰੀਆਂ ਕੰਪਨੀਆਂ ਨੂੰ ਵੀ ਦੇਖੋ, ਉਹ ਜੇ ਗੋਰੇ ਦੀਆਂ ਕੰਪਨੀਆਂ ਕੋਈ 60 ਸੈਂਟ ਪੇ ਕਰ ਰਹੀ ਆ ਤੇ ਹੋ ਸਕਦਾ ਉਹ ਗੋਰੇ ਦੀ ਕੰਪਨੀ 60 ਸੈਂਟ ਪੇ ਕਰਦੀ ਹੋਵੇ, ਲੇਕਿਨ ਉਹਨਾਂ ਦੇ ਕੋਲ ਮਾਈਲਜ਼ ਨਾ ਹੋਣ, ਉਹਨਾਂ ਦੇ ਕੋਲ ਉਹ ਲੋਕਲ ਚੱਲਦੇ ਹੋਣ, ਉਹਨਾਂ ਕੋਲ ਇਨਫ ਮਾਈਲਜ਼ ਨਾ ਹੋਣ। ਠੀਕ ਆ, ਉਹ ਲੋਕਲ ਕੰਮ ਕਰਦੇ ਆ, ਉਹ ਇੰਨੇ ਪੇ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਜੇ ਤੁਹਾਨੂੰ ਦੇਣਾ ਹੀ ਦਿਹਾੜੀ ਦੇ ਵਿੱਚ 400 ਮੀਲ ਆ ਤੁਸੀਂ ਕਰਨਾ, ਤੇ ਹੋ ਸਕਦਾ ਉਹ ਪੇ ਕਰ ਸਕਦੇ ਆ। ਪਰ ਸਾਰੇ ਕ੍ਰਾਈਟੇਰੀਆ ਦੇਖਣੇ ਚਾਹੀਦੇ ਆ। ਹੁਣ ਕਈ ਵਾਰੀ ਮੈਨੂੰ ਵੀ ਮੈਸੇਜ ਆ ਜਾਂਦੇ ਆ ਕਿ ਭਾਜੀ ਆ ਫਲਾਣੇ ਗੋਰਿਆਂ ਦੀ ਕੰਪਨੀ ਦੇਖੋ ਇੰਨੇ ਪੈਸੇ ਪੇ ਕਰਦੀ ਆ, ਪਰ ਕੀ ਅਸੀਂ ਉਹਦਾ ਸਟਰਕਚਰ ਦੇਖਦੇ ਹਾਂ ਕਿ ਸਾਨੂੰ ਉਹ ਫਿਰ ਗੋਰੇ ਦੀਆਂ ਕੰਪਨੀਆਂ ਜਿਹੜੀਆਂ ਆ ਉਹ ਜਦੋਂ ਡਰਾਈਵਰ ਨੂੰ ਬਾਹਰ ਲੈ ਕੇ ਜਾਂਦੀਆਂ ਉਹ 3-3 ਹਫ਼ਤੇ 4-4 ਹਫ਼ਤੇ ਤੱਕ ਉਹਨਾਂ ਨੂੰ ਬਾਹਰ ਰੱਖਦੀਆਂ। ਸੋ ਉਹ ਵੀ ਚੀਜ਼ਾਂ ਜਿਹੜੀਆਂ ਉਹ ਧਿਆਨ 'ਚ ਰੱਖਣੀਆਂ ਜ਼ਰੂਰੀ ਹੈ ਸਾਰਿਆਂ ਲਈ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਨਿਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਨਿਕ ਜੀ, ਮੈਂ ਪਿਛਲੇ ਹਫਤੇ ਵੀ ਕਾਲ ਕੀਤੀ ਸੀਗੀ। ਆਪਣਾ ਜਿਵੇਂ ਅੱਜ ਵੀ ਕੱਲ ਆਈਆਂ, ਕਈ ਵੀ ਐਕਸੀਡੈਂਟ ਹੋ ਗਿਆ, ਮੈਂ ਕਿਸੇ ਦਾ ਟਰੱਕ ਚਲਾਉਣਾ ਵੀ ਉਹਦੀ ਜ਼ਿੰਮੇਵਾਰੀ ਕਿਹਦੀ ਆ, ਤੇ ਤੁਹਾਨੂੰ ਪੁੱਛਿਆ ਗਿਆ ਸੀ, ਤੁਸੀਂ ਫਿਰ ਉਹੀ ਜਵਾਬ ਦਿੱਤਾ ਵੀ ਤੁਸੀਂ 1099 ਤੇ ਹੋ ਜਾਂ W2 ਤੇ, ਹੈ ਨਾ। ਸੋ ਮੇਰੀ ਸੋਚ ਇਹ ਆ ਵੀ 80-90% ਮੇਰੇ ਹਿਸਾਬ ਨਾਲ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਵੀ ਇਹ ਚੀਜ਼ ਹੁੰਦੀ ਕੀ ਆ। ਸੋ ਮੈਂ ਇਹ ਨਹੀਂ ਕਹਿੰਦਾ ਵੀ ਇਹ ਤੁਹਾਡੀ ਰਿਸਪੌਂਸਿਬਿਲਿਟੀ ਆ, ਤੁਸੀਂ ਲੋਕਾਂ ਨੂੰ ਦੱਸੋ। ਮੈਨੂੰ ਵੀ ਬੜਾ ਦੁੱਖ ਲੱਗਦਾ ਜਦੋਂ ਆਪਣੇ ਲੋਕਾਂ ਦੇ ਨਾਲ ਹੀ ਆਪਣੇ ਲੋਕ ਕਹਿ ਲਓ ਜਾਂ ਗੋਰੇ ਕਹਿ ਲਓ ਜਾਂ ਹੋਰ ਕਮਿਊਨਿਟੀ ਦੇ ਲੋਕ ਇਹੋ ਜਿਹਾ ਕੁਛ ਕਰਦੇ ਨੇ ਬਈ W2 ਦੇਤਾ ਜਾਂ 1099 ਦੇਤਾ ਤੇ ਉਹਦੇ ਬਾਅਦ ਫਿਰ ਇਹੋ ਜਿਹਾ ਕੁਛ ਕੀਤਾ। ਸੋ ਮੇਰਾ ਸੁਝਾਅ ਇਹ ਆ ਤੁਹਾਨੂੰ, I know ਵੀ it's not your responsibility either, ਬਈ ਜੇ ਆਪਾਂ ਕੁਛ ਇਹੋ ਜਿਹਾ ਅਵੇਅਰਨੈਸ ਲਿਆਈਏ ਵੀ ਹਮਲਾ ਮਾਰੀਏ ਵੀ ਆਪਣੇ ਲੋਕਾਂ ਨੂੰ ਐਟਲੀਸਟ ਪਤਾ ਤਾਂ ਹੋਵੇ ਵੀ ਸਾਡੇ ਰਾਈਟਸ ਕੀ ਨੇ ਜੀ। ਜਦੋਂ ਅਸੀਂ ਕੰਮ ਕਰਦੇ ਹਾਂ ਉੱਥੇ ਸਾਡਾ ਹੱਕ ਕੀ ਬਣਦਾ, ਅਸੀਂ ਕੀ ਕਰਨਾ, ਕੀ ਪੁੱਛਣਾ ਅਗਲੇ ਨੂੰ। ਤੁਸੀਂ ਪਿਛਲੀ ਵਾਰ ਵੀ ਕਹਿੰਦੇ ਸੀ ਵੀ ਅਸੀਂ ਕੋਈ ਇਹੋ ਜਿਹਾ ਪ੍ਰੋਗਰਾਮ ਲੈ ਕੇ ਆਈਏ ਜਾਂ ਕਿਸੇ ਸਪੈਸ਼ਲਿਸਟ ਨੂੰ ਲੈ ਕੇ ਆਈਏ ਵੀ ਉਹਦੇ ਨਾਲ ਕੰਸਲਟ ਕਰੀਏ ਜੀ। ਤੇ ਮੇਰੀ ਵੀ ਸੋਚ ਇਹੀ ਹੈ ਵੀ ਆਪਣੇ ਲੋਕਾਂ ਨਾਲ ਜਦੋਂ ਧੱਕਾ ਹੁੰਦਾ ਨਾ ਆਪਣੇ ਆਪ ਨੂੰ ਦੁੱਖ ਲੱਗਦਾ, ਕਿਉਂ ਆਪਣੇ ਉਹ ਤਾਏ ਚਾਚੇ ਦੇ ਮੁੰਡੇ ਕਹਿ ਲਓ ਜਾਂ ਵੀਰ ਭਾਈ ਕਹਿ ਲਓ, ਆਪਣੇ ਹੀ ਲੋਕ ਨੇ, ਹਨਾ, ਆਪਣੇ ਭਰਾ ਆਪਣੇ ਭਰਾ ਨੇ। ਸੋ ਆਪਣੇ ਲੋਕ, ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਹੁਣ ਆਪਣੇ ਤੁਹਾਡੇ ਪ੍ਰੋਗਰਾਮ ਨੂੰ ਕਿੰਨੇ ਜਾਣੇ ਸੁਣ ਰਹੇ ਨੇ, ਮੈਂ ਚਾਹੁੰਦਾ ਵੀ ਉਹ ਗਾਹਾਂ ਦੱਸਣ ਵੀ ਭਾਈ ਵੀ ਇਹ ਕੰਮ ਨਾ ਕਰੋ, ਟਰੱਕਾਂ ਦੇ ਰੇਟ ਘੱਟ ਨੇ, ਫਿਊਲ ਮਹਿੰਗਾ, ਇਹ ਸਾਰੀਆਂ ਗੱਲਾਂ ਇੱਕ ਪਾਸੇ ਨੇ। ਸਭ ਤੋਂ ਪਹਿਲਾਂ ਸਾਨੂੰ ਉਹਦਾ ਹੱਕ ਤਾਂ ਪਤਾ ਹੋਣਾ ਚਾਹੀਦਾ। ਉਹ ਗੱਲਾਂ 'ਚ ਆਪਾਂ ਖੜੇ ਨਹੀਂ ਹੋ ਸਕਦੇ। ਆਪਣੇ ਤਾਂ ਗੁਰਦੁਆਰਾ ਸਾਹਿਬ 'ਚ ਵੀ ਲੜਾਈ ਹੁੰਦੀ ਆ, ਹਨਾ, ਆਪਣੀ ਕਮਿਊਨਿਟੀ ਆਪਣੇ ਬਲੱਡ ਦੇ ਵਿੱਚ ਹੀ ਆ, ਮੇਰੇ ਵੀ ਬਲੱਡ ਦੇ ਵਿੱਚ ਆ, ਮੈਂ ਵੀ ਪੰਜਾਬੀ ਆ। ਪਰ ਐਟਲੀਸਟ ਜਿਹੜਾ ਕੰਮ ਆਪਾਂ ਕਰ ਸਕਦੇ ਹਾਂ ਆਪਣੇ ਹੱਥ ਵਿੱਚ ਆ, ਮੇਰੇ ਹੱਥ ਵਿੱਚ ਆ, ਵੀ ਆਪਦੇ ਰਾਈਟਸ ਤਾਂ ਸਾਨੂੰ ਪਤਾ ਹੋਣੇ ਚਾਹੀਦੇ। ਤੁਸੀਂ ਅਮਰੀਕਾ ਆ ਗਏ ਹੋ, ਪੰਜਾਬ ਛੱਡ ਕੇ ਆ ਗਏ ਹੋ, ਵੀ ਐਟਲੀਸਟ ਥੋੜਾ ਬਹੁਤ ਅਵੇਅਰ ਹੋਵੋ। ਤੁਹਾਨੂੰ ਨਹੀਂ ਪਤਾ ਲੱਗਦਾ, ਕਿਸੇ ਨੂੰ ਪੁੱਛ ਲਓ ਵੀ ਮੈਂ ਆਹ ਕੰਮ ਕਰਦਾ, ਕਿਸੇ ਕੰਪਨੀ ਨਾਲ ਕੰਮ ਕਰਦਾ ਜਾਂ ਟਰੱਕ ਹੀ ਚਲਾਉਣਾ ਜਾਂ ਕਿਤੇ ਕੰਮ ਹੀ ਕਰਦਾ, ਵੀ ਮੇਰੇ ਹੱਕ ਕੀ ਨੇ, ਮੇਰਾ ਰਾਈਟਸ ਕੀ ਹੈ, ਹਨਾ। ਸੋ ਮੈਂ ਫਿਰ ਵੀ ਮਾਫੀ ਮੰਗਦਾ ਵੀ ਆਈ ਨੋ ਵੀ ਇਟਸ ਨਾਟ ਯੂਰ ਰਿਸਪੌਂਸਿਬਿਲਿਟੀ। ਵੀ ਮੈਂ ਸੋਚਦਾ ਵੀ ਜੇ ਕੋਈ ਕੁਛ ਇਹੋ ਜਿਹਾ ਕੁਛ ਤੁਸੀਂ ਕਰੋ, ਪ੍ਰੋਗਰਾਮ ਲੈ ਕੇ ਆਵੋ, ਆਪਣੀ ਅਵੇਅਰਨੈਸ ਲਿਆਈਏ ਆਪਣੇ ਬੰਦਿਆਂ ਦੇ ਵਿੱਚ, ਹਨਾ ਜੀ। ਹਾਂਜੀ ਬਿਲਕੁਲ, ਥੈਂਕ ਯੂ ਜੀ। ਤੇ ਆਪਾਂ ਲਾਸਟ ਟਾਈਮ ਵੀ ਜਿੱਦਾਂ ਦੱਸਿਆ ਸੀਗਾ, ਕਿਉਂਕਿ ਇਸ ਟਾਈਮ ਜਿਹੜਾ ਮੁੱਦਾ ਦੂਜਾ ਨਾਲ ਦੇ ਨਾਲ ਜਿਹੜਾ ਚੱਲ ਰਿਹਾ ਸੀਗਾ, ਗਰਮਾਇਆ ਸੀਗਾ, ਸੋ ਉਸ ਨੂੰ
ਪਹਿਲੋਂ ਜਿਹੜਾ ਇਸ਼ੂ ਕਰਨਾ ਜਿਹੜਾ ਉਹ ਜ਼ਿਆਦਾ ਜ਼ਰੂਰੀ ਸੀਗਾ। ਅਤੇ ਆਪਾਂ ਜ਼ਰੂਰ ਆਉਣ ਵਾਲੇ ਸਮੇਂ 'ਚ ਇਸ ਦੇ ਉੱਤੇ ਵੀ ਜ਼ਰੂਰ ਵਿਚਾਰ ਕਰਾਂਗੇ। ਆਪਾਂ ਤਾਂ ਚਾਹੁੰਦੇ ਹੀ ਹਾਂ ਵੀ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ ਆਪਾਂ ਰਾਈਟਸ ਦੇ ਬਾਰੇ ਦੱਸ ਦਈਏ। ਜਦੋਂ ਆਈਸ ਦਾ ਕਿੰਨਾ ਰੌਲਾ ਸੀਗਾ ਆਪਾਂ ਉਦੋਂ ਉਹਨਾਂ ਦੇ ਰਾਈਟਸ ਦੇ ਬਾਰੇ ਵੀ ਸਾਰਿਆਂ ਨੂੰ ਦੱਸਦੇ ਹੀ ਰਹੇ ਸੀਗੇ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਵਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਵੀਰੇ ਵੈਸੇ ਮੈਂ ਤਾਂ ਨਵਾਂ ਹੀ ਇਸ ਇੰਡਸਟਰੀ ਦੇ ਵਿੱਚ 2 ਸਾਲ ਹੀ ਹੋਇਆ ਮੈਨੂੰ ਟਰੱਕ ਚਲਾਉਂਦੇ ਨੂੰ, ਤੇ ਜਿਹੜੀਆਂ ਗੱਲਾਂ ਮੈਂ ਕਰਨ ਲੱਗਿਆ ਸਾਰੀਆਂ ਕਾਮਨ ਗੱਲਾਂ ਨੇ ਨਾ, ਸਾਰਿਆਂ ਨੇ ਤੁਸੀਂ ਪਹਿਲਾਂ ਕਰ ਹਟੇ ਹੋ ਤੁਸੀਂ। ਮੇਰਾ ਮੇਨ ਕੁਐਸਚਨ ਇਹ ਹੈ ਜੀ ਵੀ ਮਤਲਬ ਕਿ ਜਦੋਂ ਹੁਣ ਤੁਸੀਂ ਇਹ ਗੱਲ ਕਰ ਰਹੇ ਆ, ਆਪਾਂ ਮੀਟਿੰਗ ਕਰ ਰਹੇ ਆ, ਬਾਰ-ਬਾਰ ਮੀਟਿੰਗ ਕਰਦੇ ਆ, ਬਾਈ ਜੀ ਨੇ ਵੀ ਦੱਸਿਆ ਵੀ ਨਾ 100 ਬੰਦਿਆਂ ਦੀ ਮੀਟਿੰਗ ਹੋਈ ਤੇ ਆਪਾਂ ਗੱਲ ਕਰ ਰਹੇ ਆ ਡਰਾਈਵਰਾਂ ਦੀ ਤਨਖਾਹ ਬੰਨਣ ਦੀ। ਆਪਾਂ 100 ਬੰਦੇ ਦੀ ਮੀਟਿੰਗ ਕਰਨ ਲੱਗੇ ਆਪਾਂ ਇਹ ਕਾਹਤੋਂ ਨਹੀਂ ਗੱਲ ਕਰਦੇ ਜੀ ਵੀ ਆਪਾਂ ਰੇਟ ਮਿਨੀਮਮ ਫਿਕਸ ਕਰੀਏ ਨਾ, ਨੋਇਡਾ ਤੱਕ ਜਾਣਾ ਤਾਂ ਇੰਨਾ ਰੇਟ, ਟੈਕਸਸ ਤੱਕ ਜਾਣਾ ਤਾਂ ਮੈਂ ਇੰਨਾ ਰੇਟ ਲੈਣਾ, ਮਿਨੀਮਮ ਬੰਨੋ, ਰੀਫਰ ਦਾ ਅੱਡ ਹਨਾ, ਡਰਾਈ ਦਾ ਅੱਡ। ਤੇ ਬਾਕੀ ਗੱਲ ਜੀ ਜਿਵੇਂ ਇਨਕਮ ਵੱਧਦੀ ਆ ਤਾਂ ਬੰਦਾ ਹਨਾ ਖਰਚੇ ਵੀ ਵਧਾਉਂਦਾ, ਕਾਮਨ ਗੱਲ ਆ ਨਾ ਇਹ ਵੀ। ਤੇ ਹੁਣ ਤੁਸੀਂ ਕੈਲੀਫੋਰਨੀਆ ਦਾ ਫਿਊਲ ਦੇਖ ਲਓ ਜੀ, ਆਪਣਾ ਰੈਗੂਲਰ ਗੈਸ ਜਿਹੜੀ ਕਾਰ 'ਚ ਪਾਉਂਦੇ ਆ $4 ਤੋਂ $5 ਤੱਕ ਤਾਂ ਉਹੀ ਚਲੀ ਗਈ ਆ। ਹੁਣ ਜੇ ਆਪਾਂ ਕਹੀਏ ਵੀ ਨਾ ਡਰਾਈਵਰ ਦੇ 50 ਤੋਂ ਸਿੱਧੇ 40 ਸੈਂਟ 38 ਸੈਂਟ, ਉਹ ਡਰਾਈਵਰ ਕਾਹਤੋਂ ਕਰੂਗਾ ਜੀ ਕੰਮ ਉਹਨੇ ਘੱਟ ਤੇ ਉਹਨੂੰ, ਹਾਲਾਂਕਿ ਉਹ ਇੰਨੇ ਪੈਸਿਆਂ 'ਚ 4OK ਪਲਾਨ ਤੇ ਜਾ ਸਕਦਾ ਜੀ। ਬਿਲਕੁਲ। ਜਦੋਂ ਆਪਾਂ ਵੱਧ ਤੋਂ ਵੱਧ ਆਪਾਂ ਟਰੱਕ ਚੱਕੀ ਜਾਂਦੇ ਰੇਟ ਛੱਟ ਕੇ ਇੱਕ ਦੂਜੇ ਤੋਂ ਮੂਰੇ ਹੋ ਕੇ ਲੋਡ ਲੈਂਦੇ ਆ, ਫਿਰ ਇੱਕ ਦੂਜੇ ਦੇ ਬੰਦੇ ਪੱਟਦੇ ਆ ਨਾ, ਵੀ ਵੱਧ ਤੋਂ ਵੱਧ ਪੈਸੇ। ਜੇ ਆਪਾਂ ਪਹਿਲਾਂ ਹੀ ਸਟੇਬਲ ਹੋ ਕੇ ਚੱਲੀਏ, ਇਹ ਚੀਜ਼ਾਂ ਨੂੰ ਪਹਿਲਾਂ ਧਿਆਨ 'ਚ ਰੱਖੀਏ ਸਾਰਾ ਕੁਝ। ਜੀ ਥੈਂਕ ਯੂ ਵਰਿੰਦਰ। ਬਿਲਕੁਲ ਜੀ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਰਾਤ ਵਾਲੀ ਮੀਟਿੰਗ ਜਿਹੜੀ 100 ਬੰਦਿਆਂ ਦੀ 100 ਕੰਪਨੀਆਂ ਇਕੱਠੀਆਂ ਹੋਈਆਂ ਸੀ, ਮੀਟਿੰਗ ਹੋਈ ਸੀ, ਉਹਦੇ ਵਿੱਚ ਡੈਫੀਨੇਟਲੀ ਇਹ ਜਿਹੜਾ ਸਵਾਲ ਤੁਸੀਂ ਕਿਹਾ ਆ ਕਿ ਲੋਡਾਂ ਦੇ ਰੇਟਸ ਜਿਹੜੇ ਆ, ਡੈਫੀਨੇਟਲੀ ਉਹਦੇ ਵਿੱਚ ਇਹ ਜਿਹੜਾ ਉਹਨਾਂ ਦਾ ਕੰਸਰਨ ਸੀਗਾ ਕਿ ਇਹ ਵੀ ਚੀਜ਼ ਜਿਹੜੀ ਹੈ ਕਰਨੀ ਚਾਹੀਦੀ ਹੈ। ਤਾਂ ਜਿਹੜੀ ਕਮੇਟੀ ਨੂੰ ਉਹਨਾਂ ਨੇ ਕੰਮ ਸੌਂਪਿਆ ਆ ਇਸ ਵੇਲੇ, ਉਹਨਾਂ ਦੇ ਟੇਬਲ ਦੇ ਉੱਤੇ ਇਹ ਵੀ ਇੱਕ ਮੁੱਦਾ ਹੈਗਾ ਕਿ ਇਸ ਮੁੱਦੇ ਨੂੰ ਵੀ ਕਿੱਦਾਂ ਹੈਂਡਲ ਕਰਨਾ ਆ। ਉੱਥੇ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਮਤਲਬ ਤੁਸੀਂ ਕਹੀਆਂ, ਇਹ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਹੋਈ ਆ, ਸਾਰੀਆਂ ਗੱਲਾਂ ਦੇ ਉੱਤੇ ਗੱਲ ਹੋਈ ਆ ਕਿ ਇਹਨਾਂ ਨੂੰ ਕਿਵੇਂ ਹੈਂਡਲ ਕਰਨਾ। ਜਸਟ ਨਾਟ ਡਰਾਈਵਰ ਪੇ ਜਿਹੜੀ ਆ ਉਹਦਾ ਇਸ਼ੂ ਉੱਡਾ ਨਹੀਂ ਹੈਗਾ ਜਿੱਦਾਂ ਕਿ ਲੋਡਾਂ ਦੇ ਰੇਟ ਦਾ ਇਸ਼ੂ ਹੈਗਾ। ਸਾਰਿਆਂ ਨੂੰ ਜਿਹੜੀ ਖਰਾਬੀ ਹੈ, ਸਾਰਿਆਂ ਨੂੰ ਜਿਹੜੀ ਖਰਾਬੀ ਦੀ ਜੜ ਆ ਉਹ ਹੈਗੇ ਲੋਡਾਂ ਦੇ ਰੇਟਸ। ਠੀਕ ਹੈ ਨਾ, ਜੇ ਲੋਡਾਂ ਦੇ ਰੇਟਸ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ, ਜੇ ਲੋਡਾਂ ਦੇ ਰੇਟ ਨੂੰ ਜਾਂ ਅਸੀਂ ਘੱਟੋ ਘੱਟ, ਕਿਉਂਕਿ ਕੋਈ ਵੀ ਜਿਹੜਾ ਆ ਗਰੁੱਪ ਬਣਾ ਕੇ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਨਹੀਂ ਕਰ ਸਕਦੇ, ਕਲੂਜਨ ਹੋ ਜਾਂਦਾ ਹੈ, ਉਹ ਪ੍ਰੋਬਲਮ ਹੈ ਇਲੀਗਲ। ਪਰ ਇੰਨੀ ਸਮਝਦਾਰੀ ਤਾਂ ਹੈਗੀ ਹੈ ਨਾ ਕਿ ਮੇਰਾ ਇੰਨਾ ਖਰਚਾ ਹੈ ਤੇ ਮੈਂ ਇੰਨਾ ਆਪਣਾ ਲੈਣਾ ਹੈ। ਸੋ ਇੰਨੀ ਜੇ ਸਮਝਦਾਰੀ ਵਰਤਣਗੇ ਤੇ ਫਿਰ ਉਹ ਲੋਡਾਂ ਦੇ ਰੇਟਸ ਆਪੇ ਹੀ ਜਿਹੜੇ ਆ, ਹੁਣ ਆਪਾਂ ਹਰ ਵਾਰੀ ਇਹ ਐਗਜ਼ਾਮਪਲ ਆਉਂਦੀ ਆ ਕਿ ਜਿੱਦਣ ਸਾਡਾ ਨਗਰ ਕੀਰਤਨ ਹੁੰਦਾ ਹੈ ਉਦੋਂ ਸਾਡੇ ਰੇਟ ਵੱਧ ਜਾਂਦੇ ਆ, $50 ਮੀਲ ਦੇ। ਉਦੋਂ ਕਿੱਦਾਂ ਵੱਧ ਜਾਂਦੇ ਆ? ਮਤਲਬ ਜੇ ਉਦੋਂ ਦੀ ਗੱਲ ਇੰਨੀ ਕੁ ਅਸੀਂ ਸਮਝਦਾਰੀ ਸਮਝਦੇ ਹਾਂ ਕਿ ਇੰਨੀ ਕੁ ਅਸੀਂ ਸਮਝਦੇ ਕਿ ਇੱਦਾਂ ਹੁੰਦਾ, ਤੇ ਇਹ ਓਵਰਆਲ ਕਿਉਂ ਨਹੀਂ ਫਿਰ ਓਵਰਆਲ ਕਿਉਂ ਨਹੀਂ ਕਰ ਸਕਦੇ? ਜੀ ਬਿਲਕੁਲ। ਇੱਕ ਚੀਜ਼ ਜਿਹੜੀ ਜ਼ਰੂਰ ਹੈਗੀ ਹੈ, ਜਿਹੜੀ ਵੀਰ ਨੇ ਵੀ ਪੁਰਾਣੇ ਨੇ ਦੱਸਿਆ ਕਾਲ ਕਰਕੇ ਹੁਣੇ, ਵੀ ਜਦੋਂ ਡਰਾਈਵਰ ਪੱਟਦੇ ਸੀ ਉਦੋਂ ਵੀ ਦੇਖੋ ਇੱਕ ਦੂਜੇ ਦੇ ਪੱਟਣ ਦੇ ਲਈ ਤੁਸੀਂ ਖੁਦ ਹੀ ਰੇਟ ਵਧਾਏ ਉਹਦੇ ਵਿੱਚ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਨਾ ਵੀ ਤੁਸੀਂ ਵੀ ਡਰਾਈਵਰ ਜਿੱਦਾਂ ਕਿ ਵੀ ਨਵੇਂ ਟਰੱਕ ਲੈ ਲਏ, ਡਰਾਈਵਰ ਤੁਹਾਨੂੰ ਚਾਹੀਦੇ ਆ, ਦੂਜੇ ਤੋਂ ਇੱਧਰਲੇ ਪਾਸੇ ਲਿਆਉਣ ਦੇ ਲਈ ਤੁਸੀਂ ਖੁਦ ਤਨਖਾਹਾਂ ਵੀ ਵਧਾਈਆਂ ਆ, ਤੇ ਹੁਣ ਤੁਸੀਂ ਕਹਿੰਦੇ ਆ ਵੀ ਘਟਾਉਣੀਆਂ ਮੁਸ਼ਕਿਲ ਆ। ਚਾਹੇ ਜਿੱਦਾਂ ਵੀ ਆ, ਜੋ ਵੀ ਮਸਲਾ ਆ, ਤੇ ਜਿੱਦਾਂ ਇਹ ਕਿਹਾ ਵੀ ਸਾਰੇ ਜਾਣੇ ਅੰਡਰਲਾਈਨਿੰਗ ਇਫੈਕਟ ਇਹੀ ਆ ਵੀ ਲੋਡਸ ਦੇ ਰੇਟ ਆ ਉਸ ਨੂੰ ਜਾਣੋ, ਜਿੱਦਾਂ ਪਹਿਲੇ ਕਾਲਰ ਵੀ ਕਹਿ ਕੇ ਗਏ, ਆਪਣੇ ਹੱਕਾਂ ਨੂੰ ਪਛਾਣੋ ਵੀ ਤੁਸੀਂ ਐਵੇਂ ਨਜਾਇਜ਼ ਨਾ ਘਾਟੇ ਦੇ ਵਿੱਚ ਜਿਹੜਾ ਚੱਲੋ, ਤੁਸੀਂ ਆਪਣਾ ਪਰਿਵਾਰ ਪਾਲਣੇ ਆ, ਤੁਸੀਂ ਕਈ ਤਰੀਕੇ ਦੀਆਂ ਕਿਸ਼ਤਾਂ ਦੇ ਰਹੇ ਹੋ, ਤੁਸੀਂ ਹਰ ਇੱਕ ਚੀਜ਼ ਨੂੰ ਸੋਚ ਕੇ ਚੱਲੋ। ਇੱਕ ਟਾਈਮ ਦੇ ਉੱਤੇ ਤੁਸੀਂ ਘੱਟ ਚੱਕਣਾ ਸ਼ੁਰੂ ਕੀਤਾ, ਜਿੱਦਾਂ ਹੁਣੇ ਰਮਨ ਹੋਣਾ ਨੇ ਵੀ ਦੱਸਿਆ ਵੀ ਉਹ ਤੁਹਾਨੂੰ ਮੋਨੀਟਰ ਕਰੀ ਜਾਂਦੇ ਆ ਵੀ ਤੁਸੀਂ ਕਿਹੜੀ ਚੀਜ਼ ਦਾ ਵੱਧ ਤੋਂ ਵੱਧ ਰੇਟ ਚੱਕਿਆ, ਕਿਹੜੀ ਚੀਜ਼ ਦਾ ਘੱਟ ਤੋਂ ਘੱਟ ਦੇ ਉੱਤੇ ਤੁਸੀਂ ਚੱਲਣ ਨੂੰ ਰੈਡੀ ਹੈਗੇ ਆ, ਫਿਰ ਉਹਨਾਂ ਨੇ ਉਸ ਹਿਸਾਬ ਦੇ ਨਾਲ ਹੀ ਤੁਹਾਨੂੰ ਰੇਟ ਜਿਹੜੇ ਉਹ ਦੇਣੇ ਆ। ਜੇ ਇੱਕ ਬਜਵਾਂ ਜਿਹਾ ਰੇਟ ਰੱਖੋਗੇ ਉਹ ਤੋਂ ਤਾਂ ਨੂੰ ਜਾਣ ਦੀ ਗੱਲ ਕਰੋ, ਠਾਹ ਨੂੰ ਆਉਣ ਦੀ ਨਾ ਗੱਲ ਕਰੋ। ਸਮਾਂ ਆਪਣੇ ਕੋਲ ਸਮਾਪਤੀ ਵੱਲ ਨੂੰ ਆ, ਜਲਦੀ ਆਪਣੇ ਜਿਹੜੇ ਕੁਝ ਕੁ ਹੋਰ ਕਾਲਰਸ ਆ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਵੀ ਜੀ, ਬਾਕੀ ਤਾਂ ਸਾਰੇ ਕਰੂਗਾ। ਮੈਂ ਇੱਕ ਰਮਨ ਜੀ ਨੂੰ ਪੁੱਛਣਾ ਮੰਗਦਾ, ਲੇਟਲੀ ਇੱਕ ਆਪਣੇ ਵਾਇਰ ਹੋ ਰਹੀ ਕਾਫੀ ਮਤਲਬ WhatsApp ਤੇ ਆ ਰਿਹਾ ਵੀ ਜਿਹੜੀ ਸਟ੍ਰਾਈਕ ਕਰ ਰਹੇ ਆ ਆਪਣੇ ਮਈ 26 ਤੋਂ ਜੂਨ ਤਾਈਂ, ਇਹ ਗੱਲ ਸਹੀ ਹੈ? ਕੌਣ ਕਰ ਰਿਹਾ, ਕਿੱਥੇ ਡਿਸਾਈਡ ਹੋਇਆ? ਇਹਦੇ ਬਾਰੇ ਥੋੜ੍ਹਾ ਜਿਹਾ ਦੱਸਿਓ ਪਲੀਜ਼। ਧੰਨਵਾਦ ਜੀ। ਬਿਲਕੁਲ ਜੀ, ਜਿੱਦਾਂ ਤੁਸੀਂ WhatsApp ਤੇ ਦੇਖਿਆ ਉਦਾਂ ਹੀ ਮੈਂ ਦੇਖਿਆ। ਨਾ ਆਪਾਂ ਨੂੰ ਇਹ ਪਤਾ ਕਿ ਕੌਣ ਆਰਗੇਨਾਈਜ਼ ਕਰ ਰਿਹਾ ਤੇ ਕਿੱਥੇ ਇਹਦਾ ਡਿਸੀਜਨ ਹੋਇਆ ਤੇ ਕਿਹਨੇ ਡਿਸੀਜਨ ਕੀਤਾ,
ਇਹ ਕੁਝ ਨਹੀਂ ਪਤਾ ਹੈਗਾ। ਸੋ ਹਵਾ 'ਚ ਹੀ ਅਜੇ ਗੱਲ ਹੈ, ਸਾਡੇ ਤੱਕ ਕੋਈ ਖਬਰ ਨਹੀਂ ਅਜੇ ਤੱਕ, ਕੋਈ ਕਿਸੇ ਗਰੁੱਪ ਨੇ ਕਿਸੇ ਬੰਦੇ ਨੇ ਸਾਡੇ ਤੱਕ ਪਹੁੰਚ ਨਹੀਂ ਕੀਤੀ ਕਿ ਇਹ ਚੀਜ਼ ਕੋਈ ਐਸੀ ਚੀਜ਼ ਜਿਹੜੀ ਆ ਹੋ ਰਹੀ ਹੈ ਜਾਂ ਕਰਨੀ ਪੈ ਰਹੀ ਹੈ, ਕਰਨ ਜਾ ਰਹੇ ਆ। ਸੋ ਇਹ ਜਿੱਦਾਂ ਕਹਿ ਲਓ ਜੀ ਉਹ ਤੁਰੇ ਜਾਂਦੇ ਨੇ, ਕਿਸੇ ਨੇ ਗੱਲ ਛੱਡਤੀ ਆ, ਪਰ ਕੋਈ ਉਹਦਾ ਬੇਸਿਸ ਨਹੀਂ ਹੈਗਾ ਜੀ, ਸਾਨੂੰ ਪਤਾ ਨਹੀਂ ਹੈਗਾ ਕਿ ਉਹ ਕੌਣ ਕਰ ਰਿਹਾ, ਕੌਣ ਆਰਗੇਨਾਈਜ਼ ਕਰ ਰਿਹਾ। ਜੀ ਜੇ ਕੋਈ ਹੈਗਾ ਆ ਤਾਂ ਬੰਦੇ ਜ਼ਰੂਰ ਆ ਕੇ ਗਾਂਹ ਹੋ ਕੇ ਦੱਸਣ ਵੀ ਕਿਉਂ, ਮੁੱਦਾ ਕੀ ਹੈ ਸਟ੍ਰਾਈਕ ਦਾ, ਆਈਡੈਂਟੀਫਾਈ ਕਰਨਾ ਚਾਹੀਦਾ। ਤਾਂ ਹੀ ਲੋਕ ਜੁੜਦੇ ਨੇ। ਇਹੋ ਜੀ ਕੋਈ ਨਾਪਤਾ ਦੇ ਵੱਲੋਂ ਇਹੋ ਜੀ ਕੋਈ ਜਿਹੜੀ ਆ ਗੱਲ ਨਹੀਂ ਕੀਤੀ ਜਾ ਰਹੀ ਹੈ, ਜੇ ਨਾ ਹੀ ਸਾਡੇ ਕੋਲ ਕੋਈ ਇਦਾਂ ਦੀ ਗੱਲ ਪਹੁੰਚੀ ਹੈ ਜੀ। ਥੈਂਕ ਯੂ। ਅਗਲੇ ਕਾਲਰ ਨੇ ਅਭੀ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਪੰਜਾਬੀ ਰੇਡੀਓ USA ਰਮਨ ਭਾਜੀ ਤੇ ਸਾਨੂੰ ਬੜਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਪਹਿਲਾਂ ਨਾ ਕਿਸੇ ਭਾਈ ਸਾਹਿਬ ਦੀ ਕਾਲ ਆਈ ਸੀ, ਉਹ ਕਹਿੰਦੇ ਸੀਗੇ ਵੀ ਅਸੀਂ ਜਿਹੜੇ ਕਾਲ ਕਰਦੇ ਹਾਂ ਤੇ ਸਾਨੂੰ ਕਹਿੰਦੇ ਆਫਰ ਆਈ ਆ ਸਮਥਿੰਗ, ਕਿਓਟੀ ਹੋ ਗਿਆ ਜਾਂ CH ਰੋਬਿਨਸਨ ਹੋ ਗਿਆ, ਹੋਰ ਵੀ ਕੰਪਨੀ ਹੈਗੀਆਂ ਵੀ ਕਿਸੇ ਵੀ ਮੈਂ ਇੰਨੇ ਦਾ ਲੋਡ ਲੈਣਾ, ਉਹ ਕਹਿੰਦੇ ਨਹੀਂ ਭਾਈ ਸਾਨੂੰ ਇੰਨੇ ਦੀ ਆਫਰ ਹੈਗੀ ਆ। ਮੇਰੀ ਰਿਕੁਐਸਟ ਹੈਗੀ ਆ, ਉਹ ਜੇ ਕੋਈ ਬੰਦਾ ਕਾਲ ਕਰਦਾ ਨਾ, ਬ੍ਰੋਕਰ ਕਹਿੰਦਾ ਵੀ ਮੈਨੂੰ ਇੰਨੇ ਦੀ ਆਫਰ ਆਈ, ਘੱਟ ਦੀ ਆਈ ਹੈਗਾ, ਤਾਂ ਉਹਨੂੰ ਕਹਾਂ ਭਾਈ ਤੂੰ ਉਹਨੂੰ ਲੋਡ ਦੇ ਦੇ, ਕੋਈ ਗੱਲ ਨਹੀਂ, ਮੈਨੂੰ ਲੋਡ ਨਾ ਦੇ, ਤੁਸੀਂ ਆਫਰ ਨਾ ਪਾਓ ਉਹਦੇ ਉੱਪਰ, ਠੀਕ ਆ, ਉਹ ਤੋਂ ਜ਼ਿਆਦਾ ਹੀ ਪਾਓ ਜਿੰਨੇ ਤੁਸੀਂ ਕਹਿ ਰਹੇ, ਠੀਕ ਆ। ਇਹਨਾਂ ਕੀ ਹੁੰਦਾ ਇਹ ਰੇਟ ਖਰਾਬ ਕਰਨ ਲੱਗੇ, ਬਹੁਤ ਵਧੀਆ ਉਹਨਾਂ ਨੂੰ ਟ੍ਰਿਕ ਹੈਗਾ ਤੇ ਉਹ ਰੇਟ ਖਰਾਬ ਕਰ ਦਿੰਦੇ ਹਨਾ ਜੀ। ਤੇ ਦੂਸਰੇ ਨੰਬਰ ਤੇ ਜਿਹੜਾ ਹੈਗਾ ਬ੍ਰੋਕਰ ਹੈਗੇ ਆ, ਉਹ ਦੇਖੋ ਤੁਸੀਂ ਅੱਜ ਕੱਲ੍ਹ ਤਾਂ ਹੁਣ ਸਾਰੇ ਚਾਹੇ ਵੱਡੇ ਟਰੱਕਾਂ ਵਾਲੇ ਆ ਚਾਹੇ ਛੋਟਿਆਂ ਵਾਲੇ ਹੈਗੇ ਆ, ਇਹ ਆਪਣੀ ਲਾਈਫ ਜਿਹੜੀ ਆ ਜਿਹੜੇ ਬ੍ਰੋਕਰ ਹੈਗੇ ਆ ਉਹ ਇੰਜੋਏ ਕਰ ਰਹੇ ਹੈਗੇ ਆ, ਠੀਕ ਹੈ ਜੀ। ਤੇ ਟਰੱਕ ਜਿਹੜਾ ਰੀਅਲ ਵਿੱਚ ਜਿਹੜਾ ਔਨ ਕਰਦਾ ਆ ਜਾਂ ਉਹਦੇ ਖਰਚੇ ਕਰਦਾ, ਉਹ ਵਿਚਾਰੇ ਦਾ ਮੰਦਾ ਹਾਲ ਅੱਜ ਕੱਲ੍ਹ ਹਨਾ। ਤੇ ਇਹਦੇ ਵਿੱਚ ਤਾਂ ਮਤਲਬ ਗੜਬੜੀ ਹੈਗੀ ਕਿਸੇ ਦਾ ਕਿਸੇ ਪਾਸੇ ਹਨਾ ਜੀ। ਤਾਂ ਮੇਰਾ ਇਹ ਹੈਗਾ ਵੀ ਜਿਹੜਾ ਹੁਣ ਬ੍ਰੋਕਰ ਹੈਗਾ ਆ, ਚਲੋ ਠੀਕ ਆ ਵੀ ਉਹਨੇ ਪੈਸੇ ਲਏ ਆ, ਪਰ ਮੈਂ ਚਾਹੁੰਦਾ ਵੀ ਇਹਦੀਆਂ ਐਸੋਸੀਏਸ਼ਨ ਆਪਣੀ ਮਰਜ਼ੀ ਨਾਲ ਹੀ ਰੇਟ ਡਿਸਾਈਡ ਕਰ ਦਿੰਦੇ ਆ, ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ ਦਿੰਦੇ ਆ। ਤੇ ਲੱਗਦਾ ਤਾਂ ਇਦਾਂ ਵੀ ਗਵਰਨਮੈਂਟ ਹੀ ਇਹ ਰਨ ਕਰਦੇ ਹੁਣ, ਤੇ ਗਵਰਨਮੈਂਟ ਦਾ ਕੋਈ ਇੰਟਰਫੇਰੈਂਸ ਹੀ ਨਹੀਂ ਹੈਗਾ। ਤੇ ਮੈਂ ਭਾਜੀ ਰਮਨ ਜੀ ਹੁਣਾਂ ਨੂੰ ਕਹਿ ਕੇ ਜਾਂ ਹੋਰ ਆਪਣੇ ਇਕੱਠੇ ਹੋ ਕੇ ਇਹ ਕਹਿਣਾ ਚਾਹੁੰਦਾ ਵੀ ਕੋਈ ਨਾ ਕੋਈ ਇਦਾਂ ਹੀਲਾ ਪਿਛਲਾ ਕਰੀਏ ਵੀ ਗਵਰਨਮੈਂਟ ਨੋਟਿਸ ਵੀ ਲੈ ਕੇ ਗਏ ਭਾਈ ਇਹਦਾ ਆਪਣੀ ਕਰਦੇ ਮਰਜ਼ੀ ਆ। ਚਲੋ ਠੀਕ ਹੈ ਵੀ 5000 ਦਾ ਲੋਡ ਲਿਆ, ਤੁਸੀਂ 4 ਦਾ ਦੇਤਾ, ਇਹ ਕਹਿੰਦੇ ਵੀ ਹੁਣ ਅਸੀਂ ਲੋਟੀ ਲੈਣਾ ਵੀ ਮਤਲਬ ਸਾਡਾ ਮੰਦਾ ਹਾਲ ਆ, ਤੇ ਜਿਹੜੇ ਬ੍ਰੋਕਰ ਇੰਜੋਏ ਕਰ ਰਹੇ ਹਨਾ, ਟਰੱਕਾਂ ਕੋ ਪੱਲੇ ਪਵਾ ਦੋ। ਜੀ ਦੇਖਿਆ ਜਾਵੇ ਤਾਂ ਬੇਸਿਕਲੀ ਪੈਸੇ ਤਾਂ ਸਾਡੇ ਯਾਰ, ਉਹਨਾਂ ਦਾ ਤੁਸੀਂ ਜਰੀਆ ਬਣਾਇਆ, ਸਾਡੇ ਕੋਲੋਂ ਸਮਾਂ ਉਹ ਪੈਸੇ ਜੋਬ ਦਿੱਤੀ ਆ ਤੁਸੀਂ ਉਹਨਾਂ ਨੂੰ ਹਨਾ, ਉਹ ਸਾਨੂੰ ਲੁੱਟਣ ਲੱਗ ਪਏ, ਸਾਡਾ ਹੀ ਬੁਰਾ ਹਾਲ ਕੀਤਾ ਹੋਇਆ ਉਹਨਾਂ ਨੇ। ਤੇ ਮੈਂ ਚਾਹੁੰਦਾ ਇਦਾਂ ਦੀ ਇਹ ਵੀ ਚੀਜ਼ ਨੋਟਿਸ ਵਿੱਚ ਉਹਨਾਂ ਦੇ ਗਵਰਨਮੈਂਟ ਦੇ ਕਿਸੇ ਤਰੀਕੇ ਨਾਲ ਆ ਜਾਵੇ, ਤਾਂ ਕਿ ਮਤਲਬ ਇੱਕ ਪਲੇਟਫਾਰਮ ਭਾਈ ਪਹਿਲਾਂ ਵੀ ਉਹ ਗੱਲ ਹੋ ਚੁੱਕੀ ਆ ਵੀ ਰੇਟ ਡਿਸਾਈਡ ਕੀਤਾ ਜਾਵੇ, ਪਰ ਇਹ ਨਾਲ ਦੇ ਨਾਲ ਇਹ ਵੀ ਜ਼ਰੂਰੀ ਆ, ਕਿਉਂਕਿ ਏਦਾਂ ਜਿਹੜਾ ਮਰਜ਼ੀ ਲੁੱਟੀ ਜਾਊਗਾ ਵੀ 5000 ਦਾ ਲਏਗਾ ਨੂੰ 500 ਦਾ ਦੇਈ ਜਾਊਗਾ, ਇਹ ਗੱਲ ਥੋੜਾ ਹੈਗੀ, ਠੀਕ ਹੈ ਨਾ ਜੀ। ਤੇ ਖਰਚੇ ਕਰਨ ਵਾਲੇ ਅਸੀਂ ਹੈਗੇ, ਠੀਕ ਹੈ ਜੀ। ਥੈਂਕ ਯੂ। ਬਿਲਕੁਲ ਰਮਨ ਜੀ, ਇਹਨਾਂ ਦਾ ਕੁਐਸਚਨ ਵਧੀਆ, ਪਰ ਇਹ ਹੋ ਨਹੀਂ ਸਕਦਾ, ਕੈਪੀਟਲਿਸਟ ਕੰਟਰੀ ਆ। ਬਿਲਕੁਲ ਇਹ ਜਿਹੜੀ ਚੀਜ਼ ਹੈ ਨਾ, ਇੱਥੇ ਆਣ ਕੇ ਨਾ ਅਸੀਂ ਇੱਕ ਚੀਜ਼ ਦੇ ਉੱਤੇ ਮਾਰ ਖਾ ਜਾਂਦੇ ਆ, ਕਿਉਂਕਿ ਸਾਡੇ ਕੋਲ ਜਿਹੜੀ ਕਮਿਊਨਿਟੀ ਹੈਗੀ ਆ, ਦੇਖੋ ਹੁਣ ਤੁਸੀਂ ਰੇਟ ਫਿਕਸ ਜਿਹੜਾ ਆ ਉਹ ਕਿੱਦਾਂ ਹੋ ਸਕਦਾ ਆ, ਕਿਸੇ ਇੱਕ ਟਰੱਕਰ ਦਾ ਟਰੱਕ ਜਿਹੜਾ ਪੇਡ ਆਫ ਆ, ਉਹਦਾ ਟ੍ਰੇਲਰ ਪੇਡ ਆਫ ਆ, ਉਹਦੀ ਪੇਮੈਂਟ ਨਹੀਂ ਹੈਗੀ, ਉਹਦੀ ਜਿਹੜੀ ਪਰ ਮਾਈਲ ਕਾਸਟ ਹੈਗੀ ਉਹ ਡਿਫਰੈਂਟ ਹੈਗੀ ਆ ਉਹਦੇ ਮੁਕਾਬਲੇ ਤੇ ਜਿਹੜਾ ਦੂਜਾ ਟਰੱਕਰ ਹੈਗਾ ਜਿਹਦਾ ਟਰੱਕ ਪੂਰੀਆਂ ਕਿਸ਼ਤਾਂ ਹੈਗੀਆਂ, ਉਹਦੀ ਕਾਸਟ ਜਿਹੜੀ ਹੋਰ ਡਿਫਰੈਂਟ ਹੈਗੀ ਆ। ਸੋ ਇਹ ਥੋੜੀ ਜਿਹੀ ਸਮਝਦਾਰੀ ਵਰਤਣੀ ਪੈਣੀ ਆ ਇਹਦੇ ਵਿੱਚ। ਸਾਰਿਆਂ ਨੂੰ ਪਹਿਲਾਂ ਜਿਹੜੀ ਚੀਜ਼ ਹੈਗੀ ਆ ਕਿ ਜਿਹੜੀ ਮਤਲਬ ਕਿ ਜਿਹੜੀ ਸੋਚ ਆ ਉਹ ਇਹ ਬਦਲਣੀ ਪੈਣੀ ਹੈ ਕਿ ਜੇ ਠੀਕ ਆ ਮੇਰਾ ਟਰੱਕ ਦੀ ਪੇਮੈਂਟ ਹੈ ਨਹੀਂ, ਮੇਰੀ ਕਾਸਟ ਘੱਟ ਆ, ਪਰ ਐਟਲੀਸਟ ਮੈਂ ਰੇਟ ਨਾ ਖਰਾਬ ਕਰਾਂ। ਔਰ ਕਈ ਇਸ ਵੇਲੇ ਟਰੱਕਿੰਗ ਕੰਪਨੀਆਂ ਦੀ ਇਹ ਵੀ ਸਿਚੁਏਸ਼ਨ ਬਣੀ ਹੋਈ ਆ ਕਿ ਸਮਹਾਓ ਅਸੀਂ ਟਰੱਕ ਨੂੰ ਚੱਲਦਾ ਰੱਖੀਏ ਤਾਂ ਕਿ ਸਾਡਾ ਡਰਾਈਵਰ ਨੂੰ ਪੇ ਹੋਈ ਜਾਵੇ, ਸਾਡੀ ਪੇਮੈਂਟ ਨਿਕਲੀ ਜਾਵੇ, ਸਾਨੂੰ ਕੁਝ ਬਚਦਾ ਨਹੀਂ ਬਚਦਾ, ਦੈਟਸ ਅ ਡਿਫਰੈਂਟ ਸਟੋਰੀ। ਐਂਡ ਈਵਨ ਬਹੁਤ ਸਾਰੀਆਂ ਕੰਪਨੀਆਂ ਇਸ ਵੇਲੇ ਐਸੀਆਂ ਵੀ ਹੈਗੀਆਂ ਕਿ ਜਿਹੜੀਆਂ ਪੱਲਿਓਂ ਵਿੱਚ ਪੈਸੇ ਪਾ ਕੇ ਤੇ ਆਪਣਾ ਕੰਮ ਜਿਹੜਾ ਆ ਉਹ ਚਲਾਈ ਜਾ ਰਹੀਆਂ ਕਿ ਸੀਜ਼ਨ ਸ਼ੁਰੂ ਹੋ ਜਾਣਾ ਆ, ਚਲੋ ਸੀਜ਼ਨ ਸ਼ੁਰੂ ਹੋ ਜਾਣਾ ਆ ਤੇ ਇਹ ਜਿਹੜਾ ਮਨੀ ਆ ਇਹ ਬੈਕ ਆ ਜਾਣੀ ਆ। ਪਰ ਸਿਚੁਏਸ਼ਨ ਇਹ ਹੈਗੀ ਆ ਕਿ ਜੇ ਆਪਾਂ ਕੋਲੋਂ ਪੈਸੇ ਪਾ ਕੇ ਬਿਜ਼ਨਸ ਇੱਦਾਂ ਚਲਾਉਂਦੇ ਰਹੇ, ਹੁਣ ਜਿਹੜੇ ਕੋਈ ਬੰਦੇ ਹੈਗੇ ਜਿਨ੍ਹਾਂ ਦੇ ਕੋਲ 4 ਪੈਸੇ ਬਚਾਏ ਆ ਉਹਨਾਂ ਨੇ ਪਾ ਲਏ, ਤੇ ਜਿਹਦੇ ਕੋਲ ਨਹੀਂ ਹੈਗੇ ਉਹ ਹੁਣ ਕੀ ਕਰੂਗਾ ਇਸ ਵੇਲੇ, ਉਹਦੀ ਸਿਚੁਏਸ਼ਨ ਕੀ ਬਣ ਜੂਗੀ। ਬਿਲਕੁਲ ਜੀ ਜੀ ਜੀ। ਜਾਂਦੇ ਅਖੀਰਲੇ ਕਾਲਰ ਨੇ ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਕਰਮਵੀਰ ਜੀ, ਰਮਨ ਜੀ ਤੇ ਸਾਰੇ ਪੰਜਾਬੀ ਰੇਡੀਓ US ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਪੰਜਾਬੀ ਦੀ ਇੱਕ ਕਹਾਵਤ ਹੈ ਜੀ, ਆਪਣਿਆਂ ਕੋਲ ਬਚੋ ਬਾਕੀ ਕੋਈ ਖਤਰਾ ਨਹੀਂ ਜੀ। ਭਾਵੇਂ ਸਟੋਰਾਂ ਤੇ ਲੱਗਣ ਨਵੇਂ ਮੁੰਡੇ ਆਣ ਕੇ, ਭਾਵੇਂ ਟਰੈਕਿੰਗ ਲਾਈਨ 'ਚ ਜਾਣ, ਆਪਣੇ ਹੀ ਜ਼ਿਆਦਾ ਖਰਾਬ ਕਰਦੇ ਆ ਨਵੇਂ ਮੁੰਡਿਆਂ ਨੂੰ। ਤੇ ਨਵੇਂ ਮੁੰਡਿਆਂ ਨੇ ਪੈਸੇ ਭਰ ਕੇ ਆਏ ਆ ਤੇ ਉਹਨਾਂ ਦੀ ਰਾਤ ਦਿਨ ਇੱਕ ਹੁੰਦੀ ਆ ਵੀ ਦਵਾ ਦਵ ਅਸੀਂ ਸਾਰਾ ਕੁਝ ਲਾ ਲਈਏ। ਸਬਰ, ਸੰਤੋਖ, ਸੱਚ ਤੇ
ਸਹਾਇਤਾ ਸ਼ਬਦ ਹੈ, ਸਹਾਇਤਾ ਤੇ ਕੋਈ ਨਹੀਂ ਕਰਦੇ। ਇਹ ਗੁਰੂ ਮਹਾਰਾਜ ਨੇ ਗੁਰਦੁਆਰੇ ਜਾਂਦੇ ਆ, ਇਹਨਾਂ ਚੀਜ਼ਾਂ ਦੇ ਪਹਿਰਾ ਦੇਣ ਦੇ ਧੰਨਵਾਦ ਤੁਹਾਡਾ ਜੀ। ਮੇਰਾ ਟਰੈਕਿੰਗ ਲਾਈਨ ਨਾਲ ਤਾਂ ਨਹੀਂ ਬਹੁਤਾ ਸੰਬੰਧ, ਪਰ ਤੁਹਾਡੀਆਂ ਗੱਲਾਂ ਵਜਨਦਾਰ ਸੁਣ ਕੇ ਮੈਂ ਵੀ ਕੋਈ ਨਾ ਕੁਝ ਸਿੱਖਦਾ ਰਹਿਣਾ ਜੀ। ਧੰਨਵਾਦ। ਧੰਨਵਾਦ ਬਾਲ ਸਾਹਿਬ। ਇਹ ਕੱਲੀ ਵਨ ਸਾਈਡ ਸਟੋਰੀ ਨਹੀਂ ਹੈ। ਜੇ ਦੂਸਰੇ ਪਾਸੇ ਦੇਖੋ ਨਾ, ਜਿਹੜੇ ਆਪਾਂ ਕਹਿੰਦੇ ਵੀ ਆਪਣੀ ਕਰਦੇ ਆ, ਹੁਣ ਤੁਸੀਂ ਦੇਖੋ ਵੀ 19 ਸਾਲਾਂ ਦਾ ਮੁੰਡਾ ਆਉਂਦਾ ਆ, ਇੱਕ ਹਫ਼ਤੇ 'ਚ ਟਰੱਕ ਦਾ ਲਾਇਸੈਂਸ ਲੈਂਦਾ, ਉਹ ਕਿਹੜਾ ਉਹਨੂੰ ਗੋਰਾ ਉਹਨੂੰ ਕੰਪਨੀ ਨੂੰ ਹਾਇਰ ਕਰੂਗਾ? ਫਿਰ ਆਪਣਿਆਂ ਕੋਲ ਹੀ ਜਾਂਦੇ ਆ ਨਾ, ਉਦੋਂ ਸਹਾਇਤਾ ਵੀ ਕਰਦੇ ਆ। ਉਹ ਗੱਲ ਇਹ ਆ ਜਿਹੜੇ ਗਲਤ ਕੰਮ ਕਰਨਾ ਫਿਰ ਆਪਣਿਆਂ ਕੋਲ, ਬਦਨਾਮੀ ਕਰਨੀ ਫਿਰ ਵੀ ਆਪਣਿਆਂ ਦੀ, ਹੈ ਨਾ। ਸੋ ਇਦਾਂ ਨਹੀਂ ਹੋਣਾ ਹੈ, ਇਹ ਰਲ ਕੇ ਸਾਰਾ ਸੋਲੂਸ਼ਨ ਬਣਨਾ ਆ। ਬਾਕੀ ਇਹ ਕੈਪੀਟਲਿਸਟ ਕੰਟਰੀ ਆ, ਤੁਸੀਂ ਕਿਸੇ ਨੂੰ ਨਹੀਂ ਕਹਿ ਸਕਦੇ। ਜਿੱਦਾਂ ਰਮਨ ਜੀ ਨੇ ਦੱਸਿਆ, ਹੁਣ ਇੱਕ ਬੰਦੇ ਨੇ 3 ਬੈਡਰੂਮ 2 ਬਾਥਰੂਮ ਘਰ ਫਰਿਜ਼ਨੋ 'ਚ 2 ਲੱਖ ਦਾ ਲਿਆ ਆ, ਠੀਕ ਆ। ਅਗਲੇ ਦਾ ਘਰ ਫਰੀ ਹੋਣਾ, ਉਹਦੀ 1000 ਪੇਮੈਂਟ ਆ, ਉਹ ਕਹਿੰਦਾ ਮੈਂ ਤਾਂ ਸਸਤਾ ਵੀ ਲੋਡ ਚੱਕ ਲਊਂਗਾ। ਇੱਕ ਬੰਦੇ ਨੇ 5 ਲੱਖ ਦਾ ਲਿਆ ਆ, ਨਾਲ 1 ਲੱਖ ਦੀ ਕਾਰ ਲਈ ਆ। ਸ਼ੋ ਅਪ ਵੀ ਅਸੀਂ ਪੂਰਾ ਕਰਦੇ ਆ। ਸੋ ਇਹ ਜਿਹੜਾ ਆ, ਇਹ ਬਿਗ ਪ੍ਰੋਬਲਮ ਹੈਗੀ ਆ। ਆਪਾਂ ਪੰਜਾਬ ਵਾਲਿਆਂ ਨੂੰ ਬਹੁਤ ਬਦਨਾਮ ਕਰਦੇ ਆ ਵੀ ਜੀ ਬਹੁਤ ਵੱਡੀਆਂ ਪਾਰਟੀਆਂ ਕਰਦੇ ਆ, ਇੰਨਾ ਖਰਚਾ ਕਰਦੇ, ਸੁਸਾਈਡ ਕਰਦੇ ਆ, ਪਰ ਆਪਾਂ ਵੀ ਸੇਮ ਕੁਝ ਇੱਥੇ ਹੀ ਕਰਦੇ ਆ। ਆਪਾਂ ਸਾਰੇ ਕੁਝ ਕਰਦੇ ਆ, ਕੋਈ ਮੰਨੇ ਚਾਹੇ ਨਾ ਮੰਨੇ। ਜੀ ਜੀ ਬਿਲਕੁਲ ਜੀ। ਰਾਤ ਜਾਂਦੇ ਜਾਂਦੇ ਆਪਾਂ ਇੱਕ ਗੱਲ ਦੱਸ ਦਈਏ ਕਿ ਜਿਹੜਾ ਇੰਟਰਨੈਸ਼ਨਲ ਰੋਡ ਚੈੱਕ ਹੈਗਾ ਆ, ਉਹ ਜੂਨ 4, 5, 6 ਨੂੰ 72 ਆਵਰ 72 ਘੰਟੇ ਦੀ ਜਿਹੜੀ ਇੰਸਪੈਕਸ਼ਨ ਆ, ਉਹ ਜੂਨ 4, 5, 6 ਨੂੰ ਲੱਗਣ ਜਾ ਰਹੀ ਆ। ਸੋ ਇਹਦੇ ਵਿੱਚ ਜਿਹੜੀ ਆ ਲੈਵਲ 1 ਇੰਸਪੈਕਸ਼ਨ ਆ, ਉਹ ਕੀਤੀ ਜਾਊਗੀ। ਕੋਈ ਅਬਾਊਟ 1500 ਲੋਕੇਸ਼ਨਸ ਜਿਹੜੀਆਂ ਹੋਣਗੀਆਂ, ਜਿਹੜੇ ਕਿ ਇਹਨਾਂ ਦੇ ਉੱਤੇ ਜਿਹੜੀ ਨਾਰਥ ਅਮਰੀਕਾ ਦੇ ਵਿੱਚ ਇੰਸਪੈਕਸ਼ਨ ਚੱਲੂਗੀ। ਲੈਵਲ 1 ਇੰਸਪੈਕਸ਼ਨ ਹੈਗੀ ਆ। ਤੇ ਇਸ ਸਾਲ ਜਿਹੜਾ ਜ਼ਿਆਦਾ ਉਹਨਾਂ ਨੇ ਜਿਹੜਾ ਇੱਥੇ ਸਸਪੈਂਸ਼ਨ ਸਿਸਟਮ, ਸਟੀਅਰਿੰਗ ਤੇ ਸਸਪੈਂਸ਼ਨ ਦੇ ਉੱਤੇ ਬਿਲਕੁਲ ਜ਼ਿਆਦਾ ਜ਼ੋਰ ਦੇਣਾ ਆ। ਸੋ ਜੇ ਤੁਸੀਂ ਆਪਣਾ ਟਰੱਕ ਇਸ ਵੇਲੇ ਚੈੱਕ ਕਰਵਾ ਸਕਦੇ ਆ, ਜਿਹੜੀ ਤੁਹਾਡੀ ਸਸਪੈਂਸ਼ਨ ਹੈਗੀ ਆ ਟ੍ਰੇਲਰ ਦੀ, ਟਰੱਕ ਦੀ, ਸਟੀਅਰਿੰਗ ਹੈਗਾ ਆ, ਉਹਦੀਆਂ ਜਿਹੜੀਆਂ ਖਾਮੀਆਂ ਕਮੀਆਂ ਪੇਸ਼ੀਆਂ ਹੈਗੀਆਂ, ਉਹ ਤੁਸੀਂ ਜਿਹੜੀਆਂ ਉਹ ਜ਼ਰੂਰ ਚੈੱਕ ਕਰਵਾਓ। ਕਿਉਂਕਿ ਇੰਸਪੈਕਸ਼ਨ ਜਿਹੜੀ ਆ 72 ਆਵਰ ਇੰਸਪੈਕਸ਼ਨ ਇਹ ਅਗਲੇ ਮਹੀਨੇ ਦੇ ਪਹਿਲੇ ਵੀਕ ਦੇ ਵਿੱਚ ਆ ਰਹੀ ਆ। ਆਵਰਸ ਆਫ ਸਰਵਿਸ ਦੇ ਬਾਰੇ ਵੀ ਜਿਹੜੀ ਇਹ 'ਚ ਗੱਲ ਕੀਤੀ ਜਾਊਗੀ। ਜਿਹੜੀ ਐਡੀਸ਼ਨਲੀ ਜਿਹੜੇ ਇੰਸਪੈਕਟਰ ਹੈਗੇ, ਉਹਨਾਂ ਨੇ ਸੀਟ ਬੈਲਟ ਯੂਜ਼, ਇਲਨੈਸ, ਫਟੀਗ, ਡਰੱਗ ਐਂਡ ਐਲਕੋਹਲ ਤੇ ਹੋਰ ਕਈ ਕੁਛ ਜਿਹੜਾ ਚੈੱਕ ਕਰਨਾ। ਬਟ ਜਿਹੜੀ ਲੈਵਲ 1 ਇੰਸਪੈਕਸ਼ਨ ਤੇ ਖਾਸ ਕਰਕੇ ਸਟੀਅਰਿੰਗ ਤੇ ਸਸਪੈਂਸ਼ਨ ਦੇ ਉੱਤੇ ਜਿਹੜਾ ਆ ਇਹ ਧਿਆਨ ਜ਼ਿਆਦਾ ਦਿੱਤਾ ਜਾਊਗਾ। ਤੇ ਇੱਕ ਹੋਰ ਜਿਹੜੀ ਗੱਲ ਰਾਜ ਜਲਦੀ ਕਰ ਰਹੀ ਹੈ ਕਿ ਜਿਹੜੀ 1-2 ਰੂਲਿੰਗਸ ਆਈਆਂ ਜਿਹੜੀਆਂ ਹੁਣ, ਜਿਹੜੀਆਂ ਕਿ ਕੁਛ ਲੱਗਦੀਆਂ ਕਿ ਕੈਲੀਫੋਰਨੀਆ ਦੇ ਜਿਹੜੇ ਕੈਰੀਅਰਸ ਹੈਗੇ, ਉਹਨਾਂ ਦੇ ਥੋੜੀ ਜਿਹੀ ਫੇਵਰਸ ਦੇ ਵਿੱਚ ਆਈਆਂ ਹੈਗੀਆਂ, ਜਿਹੜੇ ਮੀਲ ਐਂਡ ਰੈਸਟ ਬ੍ਰੇਕ ਹੈਗੇ ਆ। ਸੋ ਉਹਦੀ ਵੀ ਜਿਹੜੇ 2 ਰੂਲਿੰਗਸ ਆਈਆਂ ਜਿਹੜੀਆਂ ਆਪਣੀਆਂ, ਇੱਕ ਗਾਰਡਾ ਤੇ ਵੈਸਟ ਇੰਕ ਦੇ ਵਿੱਚ, ਤੇ ਇੱਕ US ਐਕਸਪ੍ਰੈਸ ਐਂਟਰਪ੍ਰਾਈਜ਼। ਜੀ ਬਿਲਕੁਲ, ਆਪਾਂ ਨੈਕਸਟ ਟਾਈਮ ਥੋੜਾ ਇਸ ਦੇ ਉੱਤੇ ਜਿਹੜਾ ਜ਼ਿਆਦਾ ਆ ਉਹ ਆਪਾਂ ਦੱਸਾਂਗੇ ਵੀ ਰੂਲਿੰਗਸ ਜਿਹੜੀਆਂ ਉਹ ਕੀ ਕਹਿੰਦੀਆਂ ਹੈਗੀਆਂ ਨੇ। ਤੇ ਰਮਨ ਜੀ ਹੁਣ ਜਿਹੜਾ ਦੱਸ ਦਈਏ, ਇੱਕ ਜਿਹੜੇ ਸਨੀ ਗਰੇਵਾਲ ਤੇ ਹੋਰ ਜਿਹੜੇ ਕਈ ਜਣਿਆਂ ਨੇ ਫੇਸਬੁੱਕ ਤੇ ਦੱਸਿਆ ਵੀ ਉਹ ਸਟ੍ਰਾਈਕ ਵਾਲਾ ਜਿਹੜਾ ਫੇਕ ਫਲਾਇਰ ਆ, ਉਹ ਫੇਕ ਨਿਊਜ਼ ਆ, ਉਹ ਤੋਂ ਜਿਹੜਾ ਉਹ ਬਚ ਕੇ, ਜੇ ਕੋਈ ਸਟ੍ਰਾਈਕ ਕਰ ਰਿਹਾ ਹੁੰਦਾ ਤਾਂ ਜ਼ਿਆਦਾਤਰ ਆਪਣੀ ਜਿਹੜੀ ਜਿਨ੍ਹਾਂ ਦੇ ਥਰੂ ਹੋ ਰਹੀ ਹੁੰਦੀ ਆ ਉਹ ਦੱਸ ਦਿੰਦੇ ਆ। ਤੇ ਸਾਰੇ ਜਣੇ ਇਹਦੇ ਨਾਲ ਧਿਆਨ ਰੱਖੋ, ਪਿਆਰ ਸਦਭਾਵਨਾ ਦੇ ਨਾਲ ਰਹੋ, ਆਪਸੀ ਮਿਲ ਜੁਲ ਕੇ ਆਪਾਂ ਇਸ ਦਾ ਸੋਲਿਊਸ਼ਨ ਲੱਭਣਾ ਆ, ਨਾ ਕਿ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਉਸ ਦਾ ਕੋਈ ਅਸਰ ਨਹੀਂ ਹੁੰਦਾ। ਪਹਿਲੋਂ ਵੀ ਕੱਢਦੇ ਰਹੇ ਹੋ, ELD ਦੇ ਵੇਲੇ ਕੁਛ ਨਹੀਂ ਹੋਇਆ, ਕੁਛ ਨਹੀਂ ਬਣਿਆ, ਇੱਦਾਂ ਦਾ ਕੁਛ ਨਹੀਂ ਹੋਣਾ। ਸੋ ਜੇ ਮਿਲ ਕੇ ਚੱਲੋਗੇ, ਆਪਣੀ ਕਮਿਊਨਿਟੀ ਦੀ ਇਹ ਪ੍ਰੋਬਲਮ ਆ, ਖੁਦ ਜਿਹੜੀ ਆਪਾਂ ਨੂੰ ਇਹ ਮਿਲ ਕੇ ਬੈਠ ਕੇ ਸੋਲਵ ਕਰਨੀ ਪੈਣੀ ਆ। ਬ੍ਰੋਕਰ ਡਿਸਪੈਚਰ ਇਕੱਠੇ ਹੋ ਕੇ ਮੀਟਿੰਗਾਂ ਕਰ ਰਹੇ ਆ। ਡਰਾਈਵਰ ਵੀਰੋ, ਤੁਸੀਂ ਵੀ ਜਿਹੜਾ ਮਿਲ ਜੁਲ ਕੇ ਆਪਣੀਆਂ ਜਿਹੜੀਆਂ ਮੀਟਿੰਗਾਂ ਆ ਤੁਸੀਂ ਵੀ ਦੇਖੋ, ਤੁਸੀਂ ਵੀ ਇੱਕ ਆਪਣੀ ਜਿਹੜੀ ਆ ਉਹ ਬਣਾਓ, ਤਾਂ ਜੋ ਦੋਨੋਂ ਪਾਸੋਂ ਨੁਮਾਇੰਦੇ ਮਿਲ ਕੇ ਆਪਸ ਦੇ ਵਿੱਚ ਸੋਲਿਊਸ਼ਨ ਆ ਉਹ ਲੱਭ ਸਕਣ। ਜੀ ਬਿਲਕੁਲ ਰਾਜ। ਤੇ ਇੱਕ ਜਣਿਆਂ ਨੇ ਦੱਸ ਦਿੱਤੀ ਕਿ ਅੱਜ ਸ਼ਾਮ ਨੂੰ ਆਪਣੀ ਮੀਟਿੰਗ ਜਿਹੜੀ ਨਾਪਟਾ ਦੀ ਡੈਲਟਾ ਡਿਸਟ੍ਰਿਕਟ ਕੈਰੀਅਰ ਮੀਟਿੰਗ ਜਿਹੜੀ ਆ, ਉਹ ਸ਼ਾਮ ਨੂੰ ਕਲੈਰੀਅਨ ਇਨ ਸਟਾਕਟਨ ਦੇ ਵਿੱਚ ਹੋ ਰਹੀ ਆ, ਵਾਟਰਲੂ ਤੇ 99 ਦੇ ਕਾਰਨਰ ਤੇ। ਸੋ ਪਲੀਜ਼ ਜੇ ਤੁਸੀਂ ਉੱਥੇ ਪਹੁੰਚ ਸਕਦੇ ਆ ਤੇ ਜ਼ਰੂਰ ਪਹੁੰਚਿਓ। ਜੀ ਬਹੁਤ ਬਹੁਤ ਮਿਹਰਬਾਨੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350